ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ ਦੇ ਵਿੱਚ ਤੇ ਮੇਰੇ ਵੱਲੋਂ ਜਾਨੀ ਕਿ ਅਜੇਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ। ਇਹ ਪ੍ਰੋਗਰਾਮ ਦੇਵ ਸਿੱਧੂ ਹੁਣੀ ਲੈ ਕੇ ਆਉਂਦੇ ਨੇ ਦਲਜੀਤ ਜੀ ਹੁਣਾਂ ਦੇ ਨਾਲ ਸ਼ਾਮ ਨੂੰ 7 ਵਜੇ ਬੁੱਧਵਾਰ ਦੇ ਦਿਨ ਆਸਟ੍ਰੇਲੀਆ ਟਾਈਮ। ਸੋ ਅੱਜ ਮੇਰੀ ਡਿਊਟੀ ਲੱਗੀ ਹੈ ਤੇ ਆਜੋ ਆਪਾਂ ਕਰਦੇ ਹਾਂ ਗੱਲਾਂ ਬਾਤਾਂ ਦਲਜੀਤ ਜੀ ਹੁਣਾਂ ਦੇ ਨਾਲ। ਸਭ ਤੋਂ ਪਹਿਲਾਂ ਕਰਦੇ ਹਾਂ ਆਪਾਂ ਦਲਜੀਤ ਜੀ ਦਾ ਸਵਾਗਤ। ਦਲਜੀਤ ਜੀ ਸਵਾਗਤ ਹੈ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ ਦੇ ਵਿੱਚ ਜੀ। ਤੇ ਅਜੇਪਾਲ ਜੀ ਸਤਿ ਸ੍ਰੀ ਅਕਾਲ ਤੇ ਸਤਿ ਸ੍ਰੀ ਅਕਾਲ ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ। ਤੇ ਆਸ ਕਰਦਾ ਕਿ ਤੁਸੀਂ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ। ਹੋਰ ਸੁਣਾਓ ਕੀ ਹਾਲ ਚਾਲ? ਬੜੇ ਚਮਕ ਰਹੇ ਹਾਲ ਚਾਲ ਬਹੁਤ ਵਧੀਆ, ਚਮਕਦੇ ਇਸ ਕਰਕੇ ਕਿ ਅੱਜ ਵਾਈਟ ਕੋਟ ਪਾਇਆ ਹਨ। ਨੋਰਮਲੀ ਸਿੱਧੂ ਸਾਹਿਬ ਕਹਿੰਦੇ ਹੁੰਦੇ ਆ ਕਿ ਬਲੈਕ ਕੋਟ ਜਿੱਦਣ ਅਸੀਂ ਪਾਈਦਾ ਉਦੋਂ ਬੜੀਆਂ ਕਾਨੂੰਨ ਦੀਆਂ ਗੱਲਾਂ ਕਰੀਦੀਆਂ। ਅੱਛਾ। ਤੇ ਪਰ ਅੱਜ ਵਾਈਟ ਪਾਇਆ ਤੇ ਇਸ ਕਰਕੇ ਅੱਜ ਸ਼ਾਇਦ ਕਰੋਨਾ ਦੀਆਂ ਆਪਾਂ ਗੱਲਾਂ ਕਰੀਏ। ਠੀਕ ਠੀਕ। ਤੇ ਉਧਰ ਸਾਹਮਣੇ ਕੈਮਰੇ ਅੱਜ ਵੱਧ ਲੱਗੇ, ਮਤਲਬ ਪਹਿਲਾਂ ਨਾਲੋਂ ਮੈਂ 2-3 ਵੀਕਾਂ ਬਾਅਦ ਆਇਆ ਤਾਂ ਕਰਕੇ। ਤੇ ਹੋਰ ਮੌਸਮ ਦੀ ਹਾਲ ਬਿਆਨੀ ਕੋਈ ਮੀਂਹ ਪਿਆ? ਮੌਸਮ ਖਾਸ ਤੌਰ ਤੇ ਬ੍ਰਿਸਬੇਨ ਦੀ ਆਪਾਂ ਗੱਲ ਕਰੀਏ, ਸ਼ੁਰੂਆਤ ਆਫੀਸ਼ੀਅਲੀ ਹੋ ਚੁੱਕੀ ਹੈ। ਜੇ ਕਹਿ ਲਈਏ ਕਿ ਸਰਕਾਰੀ ਤੌਰ ਦੇ ਉੱਤੇ ਹੁਣ ਕੱਲ ਰਾਤ ਤੋਂ ਕਾਫੀ ਜਿਹੜਾ ਮੀਂਹ ਪਿਆ ਜੀ ਤੇ ਉਸ ਤੋਂ ਬਾਅਦ ਕਾਫੀ ਸਰਦੀ ਹੋਈ ਹੈ ਤੇ ਅੱਜ ਸਾਰਾ ਦਿਨ ਬਹੁਤ ਠੰਡਾ ਰਿਹਾ। ਖਾਸ ਤੌਰ ਤੇ ਜਿਹੜੇ ਦੋਸਤ ਆ ਕੁਛ ਦੇ ਫੋਨ ਵੀ ਆਉਂਦੇ ਰਹੇ ਆ ਵੀ ਅੱਜ ਤਾਂ ਅਸੀਂ ਰਜਾਈ ਚੋਂ ਨਿਕਲੇ ਨਹੀਂ ਜਾਂ ਕੰਬਲਾਂ ਚੋਂ ਨਿਕਲੇ ਨਹੀਂ। ਤੇ ਇਹ ਬਹੁਤ ਵਧੀਆ ਹੁੰਦਾ ਕੁਈਨਜ਼ਲੈਂਡ ਦੇ ਵਿੱਚ ਇੱਦਾਂ ਠੰਡ ਪਵੇ, ਕਿਉਂਕਿ ਦਿਨ ਨੂੰ ਖਾਸ ਤੌਰ ਤੇ ਗਰਮੀ ਹੁੰਦੀ ਆ ਸਿਆਲਾਂ ਦੇ ਵਿੱਚ ਵੀ ਜੇ ਅਸੀਂ ਦੇਖੀਏ ਤੇ ਇੰਜੋਏ ਕਰਨਾ ਚਾਹੀਦਾ ਮੌਸਮ ਨੂੰ ਵੀ ਜੀ। ਤੇ ਜੇ ਆਪਾਂ ਖਬਰਾਂ ਦੀ ਗੱਲਬਾਤ ਕਰੀਏ, ਖਬਰਾਂ ਤੇ ਖੈਰ ਉਹੀ ਨੇ ਜਿਹੜੀਆਂ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਨਾ, ਸਾਰੇ ਦੇਖਦੇ ਹੀ ਆ ਜੀ। ਪਰ ਫਿਰ ਵੀ ਜਿੱਦਾਂ ਆਪਣੀ ਡਿਊਟੀ ਲੱਗੀ ਆ, ਹਰ ਕੋਈ ਚੈਨਲ ਆਪਦੇ ਹਿਸਾਬ ਨਾਲ ਗੱਲਾਂ ਬਾਤਾਂ ਕਰਦਾ ਆ। ਤੇ ਆਪਾਂ ਜੇ ਕਰੋਨਾ ਤੋਂ ਸ਼ੁਰੂ ਕਰਦੇ ਹਾਂ, ਕਰੋਨਾ ਦੀ ਗੱਲਬਾਤ ਕਰੀਏ ਤੇ ਜਿੱਦਾਂ ਕਿ ਪਿਛਲੇ ਸਾਲ ਤੋਂ ਚੱਲਿਆ ਆ ਰਿਹਾ, ਬਹੁਤ ਸਾਰੇ ਦੇਸ਼ਾਂ ਨੇ ਤੇ ਕੰਟਰੋਲ ਕਰ ਲਿਆ ਕਿਉਂਕਿ ਉਹਨਾਂ ਦੇ ਸਿਸਟਮ ਹੈ ਹਨਾ ਜੀ। ਤੇ ਜੇ ਆਪਣੇ ਦੇਸ਼ ਦੀ ਗੱਲ ਕਰੀਏ ਤੇ ਪਿਛਲੇ ਹਫ਼ਤੇ 10 ਦਿਨਾਂ ਤੋਂ ਬਾਹਲੀ ਹਾਲ ਦਵਾਈ ਪਈ ਹੋਈ ਆ ਹਨਾ, ਤਰਾਹੀ ਮੱਚੀ ਹੋਈ ਆ, ਆਕਸੀਜਨ ਨੂੰ ਤਰਸ ਰਹੇ ਨੇ ਲੋਕ ਤੇ ਦਿਸ ਐਂਡ ਦੈਟ। ਤੇ ਬਹੁਤ ਮਾੜੇ ਹਾਲਾਤ ਹੋ ਗਏ ਅਜੇਪਾਲ ਜੀ। ਖਾਸ ਤੌਰ ਤੇ ਪਹਿਲੀ ਜਿਹੜੀ ਵੇਵ ਆਈ ਆ ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਉਦੋਂ ਹੀ ਕਿਹਾ ਜਾ ਰਿਹਾ ਸੀ ਕਿ ਭਾਰਤ ਦਾ ਹੈਲਥ ਸਿਸਟਮ ਜਦੋਂ ਆਉਣੀ ਆ ਤੇ ਇਹਨਾਂ ਤੋਂ ਸਾਂਭ ਨਹੀਂ ਹੋਣੀ, ਇਹਨਾਂ ਤੋਂ ਤਾਂ ਨੋਰਮਲ ਮਰੀਜ਼ ਨਹੀਂ ਸਾਂਭ ਹੁੰਦੇ ਵੀ ਜਦੋਂ ਇੱਦਾਂ ਮਰੀਜ਼ ਆਉਣ ਲੱਗ ਗਏ ਤੇ ਉਹਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਔਖਾ ਹੋ ਜਾਣਾ। ਵਾਹਵਾ ਵੀ ਖੱਟੀ, ਯੂਐਨਓ ਨੇ ਵੀ ਇਹ ਕਿਹਾ ਕਿ ਭਾਰਤ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਹੈਂਡਲ ਕੀਤਾ, ਭਾਵੇਂ ਕਿ ਬਹੁਤ ਸਾਰੇ ਵਿਵਾਦ, ਬਹੁਤ ਸਾਰੀਆਂ ਕੰਟਰੋਵਰਸ਼ੀਅਸ ਇੱਦਾਂ ਦੀਆਂ ਰਹੀਆਂ ਜਿੱਦਾਂ ਕਿ ਥਾਲੀਆਂ ਖੜਕਾਈਆਂ ਗਈਆਂ, ਕਰੋਨਾ ਗੋ ਵਰਗੇ ਕੰਮ ਕੀਤੇ ਗਏ, ਬਹੁਤ ਸਾਰੇ ਜੱਗ ਕੀਤੇ ਗਏ, ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਰੱਖ ਲਓ। ਪਰ ਇਹ ਹੋਇਆ ਕਿ ਸਾਰੇ ਵਿਸ਼ਵ ਦੇ ਵਿੱਚ ਸਾਡੀ ਭੱਲ ਬਣ ਗਈ ਸੀ ਕਿ ਇਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਹੱਲ ਕਰ ਲਿਆ। ਦੂਜਾ ਇਹ ਕਿ ਸਾਰੇ ਵਿਸ਼ਵ ਦੇ ਵਿੱਚ ਸਾਡੀ ਜਿਹੜੀ ਡੈਥ ਰੇਸ਼ੋ ਸੀ ਉਹ ਬਹੁਤ ਘੱਟ ਸੀ ਜੀ, ਕੋਈ 1% ਦੇ ਕਰੀਬੇ ਬਣਦੀ ਸੀ ਜੀ। ਪਰ ਆ ਜਿਹੜੀ ਦੂਜੀ ਵੇਵ ਆਈ ਆ, ਇਹਨੇ ਸਾਡੇ ਸਾਰੇ ਜਿੰਨੇ ਗੁਪਤ ਭੇਦ ਸੀ ਸਾਰੇ ਨਸ਼ਰ ਕਰਕੇ ਰੱਖ ਦਿੱਤੇ। ਸਾਨੂੰ ਜਿੱਦਾਂ ਕਹਿ ਲਓ ਕਿ ਸਾਨੂੰ ਦੱਸ ਦਿੱਤਾ ਵੀ ਅਸੀਂ ਅਸਲ ਦੇ ਵਿੱਚ ਹੈ ਕੀ ਆ, ਸਾਡਾ ਹੈਲਥ ਸਿਸਟਮ ਕੀ ਆ। ਅੱਜ ਵਿਦੇਸ਼ਾਂ ਦੇ ਵਿੱਚ ਸਾਡੀ ਇੰਨੀ ਜ਼ਿਆਦਾ ਭੰਡੀ ਹੋ ਗਈ ਆ ਇਸ ਮਾਮਲੇ ਦੇ ਵਿੱਚ, ਤੇ ਸਰਕਾਰਾਂ ਜਿਹੜੀਆਂ ਹੁਣ ਤੱਕ ਵਾਹਵਾ ਕਰ ਰਹੀਆਂ ਸੀਗੀਆਂ, ਆਪਣੇ ਆਪ ਹਿੱਕ ਥਾਪੜ ਰਹੀਆਂ ਸੀ ਕਿ ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਡੀਲ ਕੀਤੀ। ਈਵਨ ਕਿ ਜਦੋਂ ਸੀਰਮ ਵੱਲੋਂ ਬਣਾਏ ਵੀ ਗਏ ਜਿਹੜੇ ਵੈਕਸੀਨ ਬਣਾਏ ਗਏ, ਇੰਜੈਕਸ਼ਨਸ ਬਣਾਏ ਗਏ, ਇਹਨਾਂ ਨੇ ਬਹੁਤ ਹਿੱਕ ਥਾਪੜ ਕੇ ਕਿਹਾ ਕਿ ਅਸੀਂ ਦੇਖੋ ਦੁਨੀਆ ਨੂੰ ਇਹ ਦਿੱਤੀਆਂ ਮੈਡੀਸਨ ਦਿੱਤੀਆਂ, ਇੰਜੈਕਸ਼ਨਸ ਦਿੱਤੇ ਆ। ਪਹਿਲਾਂ ਮਲੇਰੀਆ ਦੀਆਂ ਦਵਾਈਆਂ ਜਿਹੜੀਆਂ ਇੱਥੇ ਜ਼ਿਆਦਾ ਬਣਦੀਆਂ ਸੀ, ਉਦੋਂ ਅਮਰੀਕਾ ਦੀ ਵੀ ਸਪੋਰਟ ਬਹੁਤ ਜ਼ਿਆਦਾ ਕੀਤੀ, ਜਦੋਂ ਇੱਕ ਵਾਰੀ ਸਾਨੂੰ ਯਾਦ ਹੋਣਾ ਟਰੰਪ ਨੇ ਦਬਕਾ ਮਾਰ ਦਿੱਤਾ ਸੀ ਜੀ। ਇਸ ਕਰਕੇ ਕਹਿ ਸਕਦੇ ਹਾਂ ਕਿ ਮਦਦ ਬਹੁਤ ਕੀਤੀ ਭਾਰਤ ਨੇ ਉਸ ਵੇਲੇ ਵੀ, ਪਰ ਫਿਰ ਵੀ ਜਿਸ ਤਰੀਕੇ ਦੇ ਨਾਲ ਹੁਣ ਹੋ ਗਿਆ ਕੰਮ, ਕੱਲ੍ਹ ਹੀ ਤੁਸੀਂ ਰੱਖ ਲਓ ਵੀ 3700 ਤੋਂ ਉੱਤੇ ਇੱਕ ਦਿਨ ਦੇ ਵਿੱਚ ਮੌਤਾਂ ਹੋਈਆਂ। ਹੁਣ ਤੱਕ ਭਾਰਤ ਦੇ ਵਿੱਚ ਜੇ ਆਪਾਂ 2-3 ਘੰਟੇ ਪਹਿਲਾਂ ਦੀ ਆਪਾਂ ਗੱਲ ਕਰ ਲਈਏ, ਲਗਾਤਾਰ ਵੱਧ ਰਹੇ ਆ। 34,87,000 ਕੇਸ ਐਕਟਿਵ ਆ। ਇਹਦਾ ਮਤਲਬ ਕੀ ਆ ਕਿ 34 ਲੱਖ ਤੇ 87,000 ਇਹ ਜਿਹੜੇ ਬੰਦੇ ਆ, ਜਾਂ ਤਾਂ ਇਹਨਾਂ ਨੂੰ ਇੱਕ ਪਾਸੇ ਕਿੱਥੇ ਬਿਠਾਉਣਾ, ਇਹਨਾਂ ਨੂੰ ਕਿੱਥੇ ਤੁਸੀਂ ਇੰਨੇ ਲੋਕਾਂ ਨੂੰ ਕੁਆਰੰਟਾਈਨ ਕਰ ਦੋਗੇ। ਹੁਣ ਉਹ ਇਹ ਫਿਰ ਦੂਜਾ ਆ ਕਿ ਇਹ ਤਾਂ ਕਨਫਰਮ ਕੇਸਿਸ ਆ, ਉਹ ਲੋਕ ਜਿਨ੍ਹਾਂ ਦਾ ਪਤਾ ਹੀ ਨਹੀਂ ਅਜੇ ਤੱਕ, ਜਿਨ੍ਹਾਂ ਨੇ ਕਿ ਆਪਣੇ ਆਪ ਨੂੰ ਛੁਪਾ ਕੇ ਰੱਖਿਆ ਹੋਇਆ। ਤੇ ਜਿਸ ਕੰਟਰੀ ਦੇ ਵਿੱਚ ਅਸੀਂ ਰਹਿੰਦੇ ਹਾਂ, ਜਿਸ ਤਰ੍ਹਾਂ ਦਾ ਸਾਡਾ ਸੋਸ਼ਲ ਸਿਸਟਮ ਆ, ਸਾਡਾ ਇੱਕ ਢਾਂਚਾ ਬਣਿਆ ਹੋਇਆ ਸਮਾਜ ਦਾ, ਉਹਦੇ ਵਿੱਚ ਕੁਆਰੰਟਾਈਨ ਕਰਨਾ ਹੀ ਬੜਾ ਔਖਾ। ਆਬਾਦੀ ਇੰਨੀ ਜ਼ਿਆਦਾ ਆ, ਸਾਡੀਆਂ ਲੋੜਾਂ ਹੀ ਇਸ ਤਰੀਕੇ ਦੀਆਂ ਬਣੀਆਂ ਹੋਈਆਂ। ਇੱਕ ਜਣਾ ਬਿਮਾਰ ਹੁੰਦਾ 3 ਜਣੇ ਖਬਰ ਲੈਣ ਜਾਂਦੇ ਆ, ਇੱਦਾਂ ਦਾ ਸਾਡਾ ਢਾਂਚਾ ਬਣ ਚੁੱਕਾ। ਦੂਜਾ ਹੈ ਕਿ ਸਾਡੀ ਇਗਨੋਰੈਂਸ ਬਹੁਤ ਆ, ਇਹਦੇ ਬਾਰੇ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਗਾਈਡਲਾਈਨਸ ਰੱਖ ਲਓ, ਜਾਂ ਸਾਡੇ ਰਿਸੋਰਸ ਹੀ ਨਹੀਂ ਸਾਡੇ
ਤੱਕ ਉਨੇ ਹੁੰਦੇ ਕਿ ਅਸੀਂ ਉਹਨਾਂ ਨੂੰ ਕਾਬੂ ਵਿੱਚ ਰੱਖ ਨਹੀਂ ਸਕਦੇ। ਹੁਣ ਇਹ ਸਥਿਤੀ ਬਣ ਗਈ ਆ ਕਿ ਸਾਡਾ ਜਿਹੜਾ ਸਿਹਤ ਸਿਸਟਮ ਆ ਇਹ ਸਾਰਾ ਕ੍ਰੈਸ਼ ਹੋ ਗਿਆ, ਬਿਲਕੁਲ ਹੀ ਚਰਮਰਾ ਗਿਆ ਸੌਦਾ, ਬਿਲਕੁਲ ਚਰਮਰਾ ਗਿਆ। ਚਰਮਰਾ ਇਸ ਕਰਕੇ ਗਿਆ ਕਿ ਜਦੋਂ ਦੇ ਆਕਸੀਜਨ ਸਿਲੰਡਰ ਤਾਂ ਬਿਲਕੁਲ ਹੀ ਨਹੀਂ ਮਿਲ ਰਹੇ, ਆਕਸੀਜਨ ਦੇ ਕਰਕੇ ਸਾਡਾ ਅਸਲ ਦੇ ਵਿੱਚ ਨੁਕਸਾਨ ਹੋਇਆ। ਨਹੀਂ, ਉਸ ਤੋਂ ਪਹਿਲਾਂ ਨੁਕਸਾਨ ਇਹ ਵੀ ਹੈ ਨਾ ਵੀ ਜਿਵੇਂ ਤੁਸੀਂ ਗੱਲ ਕੀਤੀ, ਸੌਰੀ, ਵੀ ਜਿਵੇਂ ਆਪਣਾ ਜਿਹੜੇ ਢਾਂਚੇ ਦੀ ਗੱਲ ਕੀਤੀ ਆਪਾਂ, ਜਿਵੇਂ ਸੈਕਿੰਡ ਵੇਵ ਦੀ ਤੁਸੀਂ ਗੱਲ ਕੀਤੀ ਜੀ, ਜਿੰਨੇ ਸੈਕਿੰਡ ਵੇਵ ਆਉਣ ਤੋਂ ਪਹਿਲਾਂ ਸਿਸਟਮ ਨੂੰ ਮਤਲਬ ਗੱਲਬਾਤ ਸਾਰੀ ਸਾਂਭਣੀ ਸੀ ਜਿਹਨੇ, ਹਨਾ, ਮਤਲਬ ਕਿ ਦੇਸ਼ ਦਾ ਰਾਜਾ ਪ੍ਰਧਾਨ ਮੰਤਰੀ, ਉਹ ਤੇ ਮਤਲਬ ਚੋਣਾਂ ਦੇ ਚੱਕਰਾਂ 'ਚ ਤੁਰੇ ਫਿਰਦੇ ਸੀ, ਇਲੈਕਸ਼ਨ ਦੇ ਚੱਕਰਾਂ 'ਚ, ਹਨਾ। ਇਹ ਤੁਹਾਡੀ ਗੱਲ ਵਧੀਆ। ਹਾਂ, ਇਹ ਤਾਂ ਹੈ ਕਿ ਜਿਹੜੇ ਜਿਸ ਵੇਲੇ ਰੋਕਣਾ ਸੀ, ਜਿਸ ਤਰੀਕੇ ਦੇ ਨਾਲ ਜੇ ਉਸ ਵੇਲੇ ਰੋਕ ਸਕਦੇ, ਇਹਨੂੰ ਸਟਾਰਟਿੰਗ ਦੇ ਵਿੱਚ ਹੀ ਰੋਕਿਆ ਜਾ ਸਕਦਾ। ਬਿਲਕੁਲ ਬਿਲਕੁਲ, ਜਦੋਂ 2-4 ਮਰੀਜ਼ ਆਉਂਦੇ ਉਦੋਂ ਰੋਕਣਾ ਸੌਖਾ, ਜੰਗੀ ਪੱਧਰ ਤੇ ਇੰਤਜ਼ਾਮ ਕਰਨੇ ਚਾਹੀਦੇ ਸੀ। ਇਹਨਾਂ ਨੇ ਪੱਛਮੀ ਬੰਗਾਲ ਦੇ ਵਿੱਚ ਇੰਨਾ ਜ਼ਿਆਦਾ ਜਾ ਕੇ ਉੱਥੇ ਜ਼ੋਰ ਲਾਇਆ ਜੀ। ਇਹ 17 ਰੈਲੀਆਂ ਕੀਤੀਆਂ ਪੱਛਮੀ ਬੰਗਾਲ ਦੇ ਵਿੱਚ। ਸਾਡਾ ਨਹੀਂ ਤਾਂ ਕੀ ਹੁੰਦਾ ਆ ਕਿ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ 1 ਜਾਂ 2 ਰੈਲੀਆਂ ਕਰਦਾ ਹੁੰਦਾ ਇੱਕ ਸੂਬੇ ਦੇ ਵਿੱਚ, ਤੇ ਇਹ ਹੋਰ ਕਿਤੇ ਨਹੀਂ ਬਹੁਤਾ ਗਿਆ। ਪੱਛਮੀ ਬੰਗਾਲ ਦੇ ਵਿੱਚ ਜਿੱਦਾਂ ਉਹਨੂੰ ਲੁੱਟਣਾ ਹੁੰਦਾ 17 ਵਾਰੀ ਗਿਆ। ਜਿਹੜਾ ਸਾਡਾ ਗ੍ਰਹਿ ਮੰਤਰੀ ਆ ਉਹ 38 ਵਾਰ ਗਿਆ। ਤੁਸੀਂ ਰੱਖ ਲਓ ਵੀ 2 ਮਹੀਨਿਆਂ ਵਿੱਚ 38 ਵਾਰੀ। ਛੋਟੀਆਂ ਗਲੀਆਂ 'ਚ ਤੁਰੇ ਫਿਰਦੇ ਸੀਗੇ, ਠੀਕ ਹੈ ਜੀ। ਤੇ ਤੁਸੀਂ ਇਹ ਤੋਂ ਅੰਦਾਜ਼ਾ ਲਾਓ ਵੀ ਜਿਨ੍ਹਾਂ ਨੇ ਦੇਸ਼ ਸਾਂਭਣਾ ਸੀ ਉਹ ਤਾਂ ਆਪਣਾ ਨਿੱਜੀ ਸਵਾਰਥ ਦੇ ਲਈ ਉੱਥੇ ਘੁੰਮ ਰਹੇ ਸੀ। ਈਵਨ ਕਿ ਅਜੇਪਾਲ ਜੀ ਤੁਸੀਂ ਹੈਰਾਨ ਹੋਵੋਗੇ ਵੀ ਇਸ ਵੇਲੇ ਸਭ ਤੋਂ ਜ਼ਿਆਦਾ ਜਿਹੜਾ ਸ਼ੋਸ਼ਿਤ ਆ, ਜਿੱਥੇ ਸਭ ਤੋਂ ਜ਼ਿਆਦਾ ਨੁਕਸਾਨ ਹੋ ਰਿਹਾ ਉਹ ਗੁਜਰਾਤ ਆ। ਬਹੁਤ ਸਾਰੇ ਇਦਾਂ ਦੇ ਮੇਰੇ ਦੋਸਤ ਆ ਗੁਜਰਾਤੀ ਵੀਰ, ਸੁਣਦੇ ਵੀ ਹੋਣਗੇ, ਵੈਸੇ ਤਾਂ ਉਹਨਾਂ ਨੂੰ ਆਪਣੀ ਪੰਜਾਬੀ ਸਮਝ ਨਹੀਂ ਆਉਂਦੀ, ਉੱਦਾਂ ਕਹਿ ਦਿੰਦੇ ਆ ਸਾਡੇ ਦੋਸਤ ਆ, ਉਹ ਦੇਖਦੇ ਆ, ਉਹ ਕਹਿੰਦੇ ਆ ਵੀ ਅਸੀਂ ਤੁਹਾਨੂੰ ਦੇਖਦੇ ਹੁੰਦੇ ਆ। ਜੇ ਉਹਨਾਂ ਨੂੰ ਪੰਜਾਬੀ ਸਮਝ ਆਉਂਦੀ ਆ ਵੀ ਉਹਨਾਂ ਦੇ ਕੋਲੋਂ ਮੈਂ ਇਹ ਸੁਣਿਆ, ਪਹਿਲਾਂ ਵੀ ਸੁਣਿਆ ਕਿ ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਆ ਉਹ ਸਾਡੇ ਲਈ ਵਰਦਾਨ ਆ। ਹੁਣ ਤੱਕ ਅਸੀਂ ਸੁਣਦੇ ਆਏ ਹਾਂ, 2014 ਤੋਂ ਲੈ ਕੇ ਹੁਣ ਤੱਕ ਬਹੁਤ ਵਾਹ ਖੱਟੀ ਉਹਨਾਂ ਲੋਕਾਂ ਦੇ ਮੂੰਹਾਂ ਦੇ ਵਿੱਚੋਂ ਅੱਜ ਅਸੀਂ ਉਹਦੀ ਬਦਨਾਮੀ ਸੁਣਨ ਲੱਗ ਗਏ ਹਾਂ। ਉਹ ਲੋਕ ਜਿਹੜੇ ਬਦਨਾਮ ਕਹਿਣ ਲੱਗ ਗਏ ਆ ਕਿ ਇਹ ਪ੍ਰਾਈਮ ਮਿਨਿਸਟਰ ਮੋਦੀ ਵਧੀਆ ਕੰਮ ਨਹੀਂ ਕਰ ਰਿਹਾ, ਇਹਨੇ ਸਾਨੂੰ। ਹੁਣ ਉਹਦਾ ਕਾਰਨ ਕੀ ਹੋਇਆ ਕਿ ਜਿੰਨੇ ਵੀ ਦੋਸਤ ਮਿੱਤਰਾਂ ਨੂੰ ਮਿਲਦੇ ਆ ਉਹ ਕਹਿੰਦੇ ਆ ਸਾਨੂੰ ਦੂਜੇ ਤੀਜੇ ਦਿਨ ਮੌਤ ਦੀ ਖਬਰ ਮਿਲ ਰਹੀ ਹੈ। ਕਿਸੇ ਦੇ ਕੋਈ ਡੈਡੀ ਦੀ ਖਬਰ ਇਦਾਂ ਦੀ ਆ ਜਾਂਦੀ, ਕਿਸੇ ਦੀ ਮੰਮੀ ਦੀ ਆ ਜਾਂਦੀ ਹੈ, ਕਿਸੇ ਦੀ ਇਨ-ਲॉज ਦੀ ਆ ਜਾਂਦੀ ਹੈ। ਫਿਰ ਕੁਛ ਜਿਹੜੇ ਇੱਥੋਂ ਗੁਜਰਾਤ ਨੂੰ ਗਏ ਆ, ਕੋਈ ਇਦਾਂ ਦੀ ਐਮਰਜੈਂਸੀ ਦੇ ਵਿੱਚ ਅੱਜ ਕੱਲ੍ਹ ਜਾ ਰਿਹਾ, ਕੋਈ ਖੁਸ਼ੀਨਾਮੇ ਤਾਂ ਕੋਈ ਨਹੀਂ ਜਾ ਰਿਹਾ, ਉਹ ਹੁਣ ਉੱਥੇ ਸਟਕ ਹੋ ਗਏ ਆ। ਜਦੋਂ ਦਾ ਇੱਥੋਂ ਮੋਰੀਸਨ ਹੋਣਾ ਨੇ ਆਪਣੇ ਇੱਥੇ ਪ੍ਰਾਈਮ ਮਿਨਿਸਟਰ ਨੇ ਐਲਾਨ ਕਰ ਦਿੱਤਾ ਵੀ 5 ਸਾਲ ਦੀ ਸਜ਼ਾ ਤੇ ਨਾਲ ਸਾਨੂੰ ਜੁਰਮਾਨਾ ਵੀ ਦੇਣਾ ਪੈਣਾ, ਤੇ ਉਦੋਂ ਦੇ ਉਹ ਉੱਥੇ ਸਟਕ ਹੋ ਗਏ। ਇੱਧਰ ਫੈਮਿਲੀ ਵੱਖਰੀ ਹੋ ਗਈ। ਇਸ ਕਰਕੇ ਇਹ ਕਰੋਨਾ ਕੱਲਾ ਇੰਡੀਆ ਦੇ ਵਿੱਚ ਇਹ ਪ੍ਰਭਾਵਿਤ ਨਹੀਂ, ਇਹਨੂੰ ਸਾਰੇ ਵਰਲਡ ਦੇ ਵਿੱਚ ਪ੍ਰਭਾਵਿਤ ਕਰਕੇ ਰੱਖ ਦਿੱਤਾ। ਬਹੁਤ ਸਾਰੇ ਦੇਸ਼ਾਂ ਨੇ ਆਪਣੀਆਂ ਜਿਹੜੀਆਂ ਫਲਾਈਟਸ ਆ ਉਹ ਬੰਦ ਕਰ ਦਿੱਤੀਆਂ। ਉਹਦੇ ਨਾਲ ਕਿੱਡਾ ਸਿਸਟਮ ਚਰਮਰਾ ਗਿਆ। ਸਾਡੇ ਜਿਹੜੇ ਪੇਰੈਂਟਸ ਆ ਬੜੇ ਹੁਣ ਓਲਡ ਹੋ ਚੁੱਕੇ ਆ, ਉਹਨਾਂ ਦੀ ਖਬਰ ਨਹੀਂ ਲੈਣ ਜਾ ਸਕਦੇ। ਅਸੀਂ ਹਾਲ ਚਾਲ, ਇਹ ਤਾਂ ਚਲੋ ਸ਼ੁਕਰ ਆ ਕਿ ਸਾਡੇ ਕੋਲ ਟੈਲੀਫੋਨ ਵਗੈਰਾ, ਤੇ ਤੁਸੀਂ ਅੰਦਾਜ਼ਾ ਲਾਓ ਵੀ ਜੇ ਇਦਾਂ ਦੇ ਸਾਧਨ ਨਾ ਹੋਣ ਕਿੰਨਾ ਔਖਾ ਹੋ ਜਾਏ। ਆਪਣੇ ਦਰਸ਼ਕਾਂ ਨੂੰ ਕਹਾਵਤ ਤੋਂ ਪਤਾ ਹੀ, ਆਪਾਂ ਪੰਜਾਬੀ ਚ ਅਕਸਰ ਹੀ ਕਹਿੰਦੇ ਹੁੰਦੇ ਕਿ ਕਬੂਤਰ ਜਿਹੜਾ ਬਿੱਲੀ ਨੂੰ ਆਉਂਦੀ ਵੇਖ ਕੇ ਤਾਂ ਅੱਖਾਂ ਮੀਟ ਲੈਂਦਾ। ਕਹਿਣ ਤੋਂ ਭਾਵ ਹੁੰਦਾ ਵੀ ਜੇ ਕੋਈ ਪ੍ਰੋਬਲਮ ਆ ਰਹੀ ਹੈ, ਜੇ ਆਪਾਂ ਉਹਨੂੰ ਵੇਖ ਕੇ ਅੱਖਾਂ ਮੀਟ ਲਈਏ, ਪ੍ਰੋਬਲਮ ਨੇ ਹੱਲ ਨਹੀਂ ਹੋ ਜਾਣਾ ਜਾਂ ਚਲੀ ਨਹੀਂ ਜਾਣਾ, ਦੂਰ ਨਹੀਂ ਹੋ ਜਾਣਾ। ਉਹਦੇ ਵਾਸਤੇ ਆਪਾਂ ਨੂੰ ਹੱਲ ਕਰਨੇ ਪੈਣਗੇ, ਉਪਾਅ ਕਰਨੇ ਪੈਣਗੇ। ਆਪਣੀ ਇਸ ਕਹਾਵਤ ਨੇ ਦਿੱਲੀ ਦੀ ਹਾਈ ਕੋਰਟ ਨੇ ਮੋਹਰ ਲਾਈ ਆ। ਉਹਨਾਂ ਨੇ ਸ਼ਾਇਦ ਸ਼ਤਰਮੁਰਗ ਕਿਹਾ ਦਿੱਲੀ ਦੀ ਸਰਕਾਰ ਨੂੰ। ਜੀ, ਦਿੱਲੀ ਦੀ ਹਾਈ ਕੋਰਟ ਨੇ ਕਹਿ ਦਿੱਤਾ ਕਿ ਇਹ ਕੇਂਦਰ ਸਰਕਾਰ ਨੂੰ ਉਹਨਾਂ ਨੇ ਝਾੜ ਪਾਈ ਆ, ਕਿਉਂਕਿ ਦਿੱਲੀ ਜਿਹੜਾ ਆਕਸੀਜਨ ਦਾ ਸਾਰਾ ਕੰਮ ਆ, ਉਹ ਆਕਸੀਜਨ ਸਪਲਾਈ ਦਾ ਜਿਹੜਾ ਜ਼ਿੰਮਾ ਆ ਉਹ ਕੇਂਦਰ ਸਰਕਾਰ ਦੇ ਅਧੀਨ ਆ। ਕਿਉਂਕਿ ਖਾਸ ਤੌਰ ਤੇ ਜਿੰਨੇ ਸਟੀਲ ਦੇ ਪਲਾਂਟ ਹੈਗੇ, ਇੰਡਸਟਰੀ ਹੈਗੀ ਆ, ਉਹਨਾਂ ਤੋਂ ਆਕਸੀਜਨ ਜਿਹੜੀ ਆ ਯੂਜ਼ ਹੁੰਦੀ ਆ, ਤੇ ਜਿਹੜੀ ਬਚਦੀ ਆ ਉਹਦੇ ਵਿੱਚ ਆਪਾਂ ਯੂਜ਼ ਕਰਦੇ ਆ ਹਸਪੀਟਲਸ ਦੇ ਵਿੱਚ। ਪਹਿਲਾਂ ਹਾਈ ਕੋਰਟ ਨੇ, ਦਿੱਲੀ ਹਾਈ ਕੋਰਟ ਨੇ 2 ਮਈ ਨੂੰ ਕਿਹਾ ਸੀ ਕਿ ਤੁਸੀਂ ਇਹਦੀ ਸਪਲਾਈ 700 ਟਨ ਤੱਕ ਕਰਨੀ ਹੈ, ਪਰ ਉਹ ਜਿਹੜੀ ਸਪਲਾਈ ਹੈ ਇਹ 500 ਤੱਕ ਹੀ ਕੀਤੀ ਹੈ। ਉਹਨਾਂ ਨੇ ਕੱਲ ਇਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ। ਉਸ ਤੋਂ ਬਾਅਦ ਕੇਂਦਰ ਸਰਕਾਰ ਕੱਲੇ ਸੁਪਰੀਮ ਕੋਰਟ ਦੇ ਵਿੱਚ ਚਲੇ ਗਈ। ਅੱਜ ਚੰਦਰਚੂੜ ਸਿੰਘ ਹੋਣਾ ਦੀ ਜਸਟਿਸ ਹੋਣੀ, ਉਹਨਾਂ ਦੇ ਅਗਵਾਈ ਦੇ ਵਿੱਚ ਅੱਜ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਹੋਈ ਆ। ਇਹ ਤਾਂ ਸੁਪਰੀਮ ਕੋਰਟ ਦੇ ਵਿੱਚ ਗਏ ਸੀ ਕਿ ਦੇਖੋ ਜੀ ਅਸੀਂ ਤਾਂ ਇੰਨਾ ਕੰਮ ਕਰਦੇ ਹਾਂ, ਹਾਈ ਕੋਰਟ ਸਾਨੂੰ ਝਾੜ ਪਾਈ ਜਾਂਦੀ ਹੈ। ਸੁਪਰੀਮ ਕੋਰਟ ਵਾਲਿਆਂ ਨੇ ਵੀ ਝਾੜ ਪਾਤੀ ਆ। ਉਹਨਾਂ ਨੇ ਵੀ ਅੱਜ ਇਹ ਕਹਿ ਦਿੱਤਾ ਆ ਕਿ ਸੋਮਵਾਰ ਤੱਕ ਸਾਨੂੰ ਦੱਸੋ ਕਿ ਤੁਹਾਡੇ ਪ੍ਰਬੰਧ ਕਿੱਦਾਂ ਦੇ ਚੱਲਦੇ ਆ। ਹੁਣ ਉਧਰੋਂ ਇਲਾਹਾਬਾਦ ਹਾਈ ਕੋਰਟ ਦਾ ਅੱਜ ਦਾ ਫੈਸਲਾ ਦੇਖ ਲਓ। ਉਹਨਾਂ ਨੇ ਇਹ ਕਿਹਾ ਆ ਕਿ ਅਸਲ ਦੇ ਵਿੱਚ ਜਦੋਂ ਕੋਈ ਬੰਦਾ ਆਕਸੀਜਨ ਦੀ ਨਾ ਮਿਲਣ ਕਰਕੇ ਮਾਰਿਆ, ਇਹਦਾ ਮਤਲਬ ਕੀ ਹੋਇਆ ਕਿ ਉਹ ਕਤਲ ਹੋ ਰਿਹਾ, ਉਹਦਾ ਕਤਲ ਹੋਇਆ। ਜਿੰਨੇ ਬੰਦੇ ਮਰ ਰਹੇ ਆ ਉਹ ਕਹਿੰਦੇ ਤੁਸੀਂ ਕਤਲੇਆਮ ਕਰ ਰਹੇ ਆ, ਤੇ ਇਹ ਕਤਲੇਆਮ ਕੌਣ ਕਰ ਰਿਹਾ? ਸਰਕਾਰਾਂ। ਇਹ ਜ਼ਿੰਮੇਵਾਰੀ ਸਰਕਾਰ ਦੀ। ਸਾਡੇ ਸੰਵਿਧਾਨ ਦੇ ਵਿੱਚ ਇਹ ਲਿਖਿਆ ਹੋਇਆ ਕਿ ਹਰ ਬੰਦੇ ਨੂੰ ਸਾਫ਼ ਹਵਾ, ਸਾਫ਼ ਪਾਣੀ, ਸਾਫ਼ ਭੋਜਨ ਦਾ ਅਧਿਕਾਰ ਆ।
ਤੇ ਇਹਨੂੰ ਉਪਲਬਧ ਕਰਾਉਣਾ ਸਰਕਾਰ ਦੀ ਜ਼ਿੰਮੇਵਾਰੀ ਆ। ਜੇ ਉਹ ਹਾਈ ਕੋਰਟ ਨੇ ਕਿਹਾ ਕਿ ਜੇ ਤੁਸੀਂ ਸਾਫ਼ ਹਵਾ ਹੀ ਨਹੀਂ ਉਪਲਬਧ ਕਰਾ ਪਾਉਂਦੇ ਹਾਂਜੀ ਹਾਂ ਤੇ ਇਹਦਾ ਮਤਲਬ ਕੀ ਆ ਕਿ ਤੁਸੀਂ ਸਿੱਧਾ ਕਾਨੂੰਨ ਦੀ ਉਲੰਘਣਾ ਕਰਦੇ ਆ। ਸਾਨੂੰ ਸੋਮਵਾਰ ਤੱਕ ਦੱਸੋ, ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਸੋਮਵਾਰ ਤੱਕ ਦੱਸੋ ਤੁਸੀਂ ਕੀ ਕਰ ਰਹੇ ਆ। ਮਦਰਾਸ ਹਾਈ ਕੋਰਟ ਨੇ ਪਿਛਲੇ ਹਫ਼ਤੇ ਇਹਨਾਂ ਨੂੰ ਝਾੜ ਪਾਈ। ਮੈਂ ਉਹ ਗੱਲ ਕਹਿਣ ਹੀ ਲੱਗਾ ਸੀ ਵੀ ਉਹਨਾਂ ਨੇ ਵੀ ਕਿਹਾ ਵੀ ਅਸੀਂ ਤੁਹਾਡੇ ਤੇ ਕਤਲ ਦਾ ਪਰਚਾ ਵੀ ਕਰ ਸਕਦੇ, ਇਵੇਂ ਕਿ ਚੋਣ ਕਮਿਸ਼ਨ ਨੂੰ ਕਿਹਾ ਉਹਨਾਂ ਨੇ। ਬਿਲਕੁਲ, ਉਹਨਾਂ ਨੇ ਚੋਣ ਕਮਿਸ਼ਨ ਵਿੱਚ ਘੜੀਸਿਆ। ਹੁਣ ਤੁਸੀਂ ਦੇਖੋ ਕਿ ਚੋਣ ਕਮਿਸ਼ਨ ਜਿਹੜਾ ਆ ਉਹਦੀ ਜਿਸ ਤਰੀਕੇ ਦੇ ਨਾਲ ਲਾਪਰਵਾਹੀ ਸਾਹਮਣੇ ਆਈ ਹੈ, ਬਿਲਕੁਲ ਜੀ, ਤੁਸੀਂ ਹੈਰਾਨ ਹੋਵੋਗੇ ਕਿ ਚੋਣ ਕਮਿਸ਼ਨ ਬਹੁਤ ਇੱਕ ਤਕੜਾ ਸਟਰਕਚਰ ਹੈ। ਹਾਂਜੀ ਹਾਂ ਮੈਂ ਬਾਰ-ਬਾਰ ਗੱਲ ਕਰਦਾ ਹੁੰਦਾ TN ਸ਼ੇਸ਼ਨ ਦੀ, ਜਿਹਨੇ ਕਿ ਇੱਕ ਸੁਧਾਰਵਾਦੀ ਬੰਦਾ ਹੋਇਆ, ਜੀ ਜੀ, ਇਸ ਦੁਨੀਆ ਦੇ ਵਿੱਚ ਰਿਹਾ ਨਹੀਂ ਜੀ, ਪਰ ਜੇ ਉਹ ਚੈਲੰਜ ਕਰਦਾ ਸੀ ਜਾਂ ਤਾਂ ਕੋਈ ਪੱਤਾ ਵੀ ਹਿੱਲ ਜਵੇ, ਕਿਉਂਕਿ ਜਦੋਂ ਚੋਣ ਕਮਿਸ਼ਨ ਕੰਮ ਕਰਦਾ ਸਾਰੀ ਪੁਲਿਸ ਸਾਰੀ ਫੌਜ ਉਹਦੇ ਅੰਡਰ ਆ ਜਿਹਨੇ ਉਹਨੇ ਕੰਮ ਕਰਨਾ ਡੋਮੈਸਟਿਕ। ਹੁਣ ਉਹਦੇ ਵਿੱਚ ਚੋਣ ਕਮਿਸ਼ਨ ਇੱਥੇ ਪੱਛਮੀ ਬੰਗਾਲ ਦੇ ਵਿੱਚ ਕੀ ਕਰ ਰਿਹਾ ਜਾਂ ਬਿਹਾਰ ਦੇ ਵਿੱਚ ਜਦੋਂ ਰੈਲੀਆਂ ਹੁੰਦੀਆਂ ਉੱਥੇ ਖੁੱਲ੍ਹ ਦੇ ਦਿੰਦਾ, ਉੱਥੇ ਤੁਸੀਂ ਜਾਓ ਜੀ, ਕੋਈ ਗੱਲ ਹੀ ਨਹੀਂ। ਕਾਰਨ ਕੀ ਆ ਕਿ ਉਹ ਸੈਂਟਰ ਦੀ ਜਿਹੜੀ ਸਰਕਾਰ ਆ ਉਹ ਤੋਂ ਕਰਵਾਉਂਦੀ ਆ। ਜਿਹੜੇ ਚੋਣ ਕਮਿਸ਼ਨ ਦੇ ਵਿੱਚ ਕੰਮ ਕਰਦੇ ਆ ਉਹ ਬੰਦਿਆਂ ਨੂੰ ਬਾਅਦ ਦੇ ਵਿੱਚ ਉਪਾਧੀਆਂ ਦਿੱਤੀਆਂ ਜਾਂਦੀਆਂ, ਪਰ ਉਹ ਲੋਕ ਇਹ ਭੁੱਲ ਜਾਂਦੇ ਆ ਕਿ ਤੁਹਾਡਾ ਨਾਂ ਨਹੀਂ ਕਿਸੇ ਨੇ ਲੈਣਾ, ਤੁਹਾਡੀਆਂ ਉਪਾਧੀਆਂ ਹੁਣ ਤਾਂ ਜੀਂਦੇ ਜੀ ਤਾਂ ਤੁਸੀਂ ਮਾਣ ਜਾਓਗੇ ਸੁੱਖ। ਹੁਣ TN ਸ਼ੇਸ਼ਨ ਆ, ਭਾਵੇਂ ਉਹਨੇ ਆਪਣੀ ਲਾਈਫ ਦੇ ਵਿੱਚ ਆਪਣਾ ਕੰਮ ਜਿਹੜਾ ਆ ਅੱਜ ਵੀ ਲੋਕੀ ਉਹਨੂੰ ਰਿਸਪੈਕਟ ਦੇ ਨਾਲ ਯਾਦ ਕਰਦੇ ਆ, ਈਵਨ ਉਹਦੇ ਵਿਰੋਧੀ ਵੀ ਉਹਨੂੰ ਰਿਸਪੈਕਟ ਦੇ ਨਾਲ ਯਾਦ ਕਰਦੇ ਆ। ਪਰ ਜਿਹੜੇ ਲੋਕ ਗੰਗੋਈ ਵਰਗੇ, ਜਿਹੜੇ ਲੋਕ ਸਿਰਫ ਆਪਣੇ ਪੈਸੇ ਲਈ ਆਪਣੀਆਂ ਉਪਾਧੀਆਂ ਜਿਹੜੀਆਂ ਉਹਨਾਂ ਨੂੰ ਦਾਅ ਦੇ ਉੱਤੇ ਲਾ ਦਿੱਤਾ, ਉਹ ਜਿਹੜੇ ਲੋਕੀ ਅੱਜ ਬੋਲਦੇ ਵੀ ਆ, ਉਹਨਾਂ ਦੇ ਖਿਲਾਫ ਵੀ ਬੋਲਦੇ ਆ। ਚੋਣ ਕਮਿਸ਼ਨ ਨੇ ਹੁਣ ਤੁਸੀਂ ਆ ਦੇਖੋ ਕਿ ਦੰਗੇ ਵੱਧ ਗਏ, ਦੰਗੇ ਹੋ ਰਹੇ ਆ ਪੱਛਮੀ ਬੰਗਾਲ ਦੇ ਵਿੱਚ, ਉਹਦੇ ਵਿੱਚ ਵੀ ਇਹਦਾ ਸਿੱਧਾ ਨਾਮ ਆ ਰਿਹਾ ਕਿ ਚੋਣ ਕਮਿਸ਼ਨ ਨੇ ਬਹੁਤ ਵਧੀਆ ਕੰਮ ਕੀਤਾ ਨਹੀਂ। ਉਹਦਾ ਜਿੱਦਾਂ ਤੁਸੀਂ ਗੱਲਬਾਤ ਕਰ ਰਹੇ ਵੀ ਢਾਂਚੇ ਦੀ ਸਾਰਾ ਆਪਾਂ ਕਹਿੰਦੇ ਢਾਂਚਾ ਚਰਮਰਾ ਗਿਆ। ਹੁਣ ਦਿੱਲੀ 'ਚ ਮਤਲਬ ਜਿਹੜੀ ਉਹ ਬਣਾ ਰਹੇ ਆ ਆਪਣੀ ਨਵੀਂ ਇਮਾਰਤ ਬਣਾ ਰਹੇ ਆ ਮੈਂਬਰ ਪਾਰਲੀਮੈਂਟ, ਹਾਂਜੀ, ਤੇ ਉੱਥੇ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਰੁਪਈਆ ਲੱਗਣਾ ਆ। ਤੇ ਸਾਰੇ ਦੇਸ਼ 'ਚ ਤਾਂ ਹਾਲ ਦਵਾਈ ਪਈ ਹੋਈ ਹੈ ਨਾ, ਆਕਸੀਜਨ ਦੇ ਸਿਲੰਡਰ ਨਹੀਂ ਮਿਲ ਰਹੇ ਜਾਂ ਜਿੱਦਾਂ ਵੀ ਆ ਵੀ ਘਰੇ ਰਹੋ ਜਿੰਨਾ ਤਾਂ ਤੁਸੀਂ ਰਹਿ ਸਕਦੇ ਆ, ਪਰ ਉਹਦਾ ਕਹਿੰਦੇ ਬਿਲਡਿੰਗ ਦਾ ਕੰਮ ਲਗਾਤਾਰ ਚੱਲ ਰਿਹਾ। ਵੀ ਇਹਨਾਂ ਨੂੰ ਇਹ ਆ ਵੀ ਸਾਡੀ ਆਹ ਸਰਕਾਰ ਦੇ ਰਹਿੰਦਿਆਂ ਹੀ ਅਸੀਂ ਇੱਕ ਵਾਰ ਉੱਥੇ ਐਂਟਰੀ ਮਾਰਨੀ ਹੈ। ਨਹੀਂ, ਉਹਦੇ ਵਿੱਚ ਤੇ ਇਹ ਹੈ ਕਿ ਇਹਨਾਂ ਨੇ ਠੇਕਾ ਦਿੱਤਾ, ਉਹ ਟਾਟਾ ਕੰਪਨੀ ਜਿਹੜੀ ਆ ਬਣਾ ਰਹੀ ਆ ਪਾਰਲੀਮੈਂਟ ਦੀ। ਹਾਂਜੀ ਹਾਂਜੀ, ਪਰ ਇਹਦੇ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਕੁਛ ਜਿਹੜੇ ਕੰਮ ਆ ਉਹਨਾਂ ਦੇ ਲਈ ਤੁਸੀਂ ਰਿਲੀਜ਼ ਕੀਤੇ ਹੁੰਦੇ ਫੰਡ, ਇਹ ਜਿਹੜੇ ਇਦਾਂ ਦੇ ਕੰਮ ਹੁੰਦੇ ਆ ਜਿਹੜੀਆਂ ਸਰਕਾਰਾਂ ਇਹ ਪਹਿਲ ਦੇ ਆਧਾਰ ਤੇ ਕਰਵਾਉਂਦੀਆਂ, ਇਹਨਾਂ ਦੇ ਫੰਡ ਨਹੀਂ ਕਦੀ ਰੁਕਦੇ। ਤੁਸੀਂ ਦੇਖੋ ਕਿ ਪੁਲਿਸ ਵਾਲਿਆਂ ਦੀ ਕਦੀ ਤਨਖਾਹ ਨਹੀਂ ਰੁਕਦੀ, ਜਦੋਂ ਤਨਖਾਹ ਰੁਕੂਗੀ ਡਾਕਟਰਾਂ ਦੀ ਰੁਕੂਗੀ ਜਾਂ ਰੁਕੂਗੀ ਮਾਸਟਰਾਂ ਦੀ। ਉਹਦਾ ਕਾਰਨ ਕੀ ਆ ਕਿ ਪੁਲਿਸ ਦੀ ਹਮੇਸ਼ਾ ਹੀ ਲੋੜ ਰਹਿੰਦੀ ਆ ਜਿਹੜੀ ਸਰਕਾਰ ਆ। ਇਸ ਕਰਕੇ ਸਰਕਾਰ ਨੂੰ ਪਤਾ ਆ ਕਿ ਕਿਹੜੀ ਪ੍ਰਾਇਓਰਟੀ ਦੇ ਵਿੱਚ ਰੱਖਣੇ ਆ ਅਸੀਂ ਬੰਦੇ, ਕਿਹੜੇ ਬੰਦੇ ਜਿਹੜੇ ਬਾਅਦ ਦੇ ਵਿੱਚ ਰੱਖਣੇ ਆ। ਹੁਣ ਤੁਸੀਂ ਦੇਖੋ ਕਿ ਜਿਹੜੀ ਵਿਦੇਸ਼ੀ ਮਦਦ ਮਿਲ ਰਹੀ ਆ 16 ਸਾਲਾਂ ਦੇ ਬਾਅਦ ਭਾਰਤ ਪਹਿਲੀ ਵਾਰ, ਇਹ ਬਹੁਤ ਸਾਡੇ ਲਈ ਹੁਣ ਸ਼ਰਮ ਵਾਲੀ ਗੱਲ ਆ, 16 ਸਾਲਾਂ ਬਾਅਦ ਅਸੀਂ ਵਿਦੇਸ਼ੀ ਮਦਦ ਦੇ ਲਈ ਲੋਕਾਂ ਤੋਂ ਫਰਿਆਦ ਕਰ ਰਹੇ ਆ। ਜਿਹੜੀ ਫਰਿਆਦ ਵੀ ਤੁਸੀਂ ਕਰ ਰਹੇ, ਮੈਂ ਗੱਲ ਨਾਲ ਹੋਰ ਜੋੜ ਦਿੰਦਾ ਵੀ ਫਰਿਆਦ ਹੋ ਗਈ, ਠੀਕ ਹੈ, ਵੀ ਬਹੁਤ ਸਾਰੇ ਮੁਲਕਾਂ ਨੇ, ਵਿਕਸਿਤ ਮੁਲਕਾਂ ਨੇ ਮਦਦ ਭੇਜੀ ਆ ਤੇ ਦਿਨ ਰਾਤ ਮਦਦ ਭੇਜ ਰਹੇ ਨੇ, ਜਿਸ 'ਚ ਅੱਜ ਆਸਟ੍ਰੇਲੀਆ ਵਾਲਿਆਂ ਨੇ ਵੀ ਇੱਕ ਵੱਡਾ ਬੋਇੰਗ ਵਿਮਾਨ ਭੇਜਤਾ ਹੈ ਨਾ, ਤੇ ਅਮਰੀਕਾ ਵਾਲਿਆਂ ਨੇ ਹੁਣ ਕਿਹਾ ਵੀ ਜਿਹੜੀ ਅਸੀਂ ਮਦਦ ਭੇਜ ਰਹੇ ਹਾਂ ਬਹੁਤ ਸਾਰੀ ਅਸੀਂ ਭੇਜਤੀ, ਪਰ ਉਹਦਾ ਪਤਾ ਨਹੀਂ ਲੱਗ ਰਿਹਾ ਵੀ ਜਾ ਕਿੱਥੇ ਰਹੀ ਆ। ਇਹ ਵਿਦੇਸ਼ ਵਿਭਾਗ ਉਹਨਾਂ ਦੇ, ਇਹ ਸ਼ਰਮਨਾਕ ਜੀ ਗੱਲ ਨਹੀਂ, ਇਹ ਬਹੁਤ ਜ਼ਿਆਦਾ ਸ਼ਰਮਨਾਕ ਹੈ ਕਿ ਉਹਨਾਂ ਨੇ ਕਿਹਾ ਕਿ 10 ਕਰੋੜ ਡਾਲਰ ਦੀ ਅਸੀਂ ਮਦਦ ਹੁਣ ਤੱਕ ਭਾਰਤ ਨੂੰ ਭੇਜ ਰਹੇ ਹਾਂ ਜੀ। ਉਹ ਕਹਿੰਦੇ ਵੀ ਯੂਨੀਸੈਫ ਦਾ ਬਹੁਤ ਵੱਡਾ ਆਫਿਸ ਹੈ ਇੰਡੀਆ ਦੇ ਵਿੱਚ, ਪਰ ਜਿਹੜੀ ਅਸੀਂ ਮਦਦ ਹੁਣ ਤੱਕ ਭੇਜ ਰਹੇ ਹਾਂ ਸਾਨੂੰ ਦੱਸਿਆ ਹੀ ਨਹੀਂ ਜਾ ਰਿਹਾ ਉਹ ਕਿੱਥੇ ਲੱਗ ਰਹੀ ਹੈ। ਉਹ ਜਿਹੜੀ ਚੀਜ਼ ਦੇ ਜਿੱਦਾਂ ਦੇ ਹਾਲਾਤ ਉਹ ਕਹਿੰਦੇ ਅਸੀਂ ਪਹਿਲਾਂ ਦੇਖਦੇ ਸੀ ਮਦਦ ਤੋਂ, ਉਹੀ ਜਿਹਾ ਇਹਨਾਂ ਦੇ ਕੋਲ ਹਾਂ ਗੱਲ ਜੀ। ਤੇ ਓਵੈਸੀ ਸਾਹਿਬ ਜਿਹੜੇ ਆ ਉਹਨਾਂ ਨੇ ਇਹ ਚੱਕ ਲਈ ਗੱਲ, ਉਹਨਾਂ ਨੇ ਕਿਹਾ ਕਿ 398 ਮੀਟਰ ਜਿਹੜਾ ਆਇਆ ਸਾਰਾ ਸਮਾਨ ਆਇਆ, ਉਹਦੇ ਵਿੱਚ ਸਿਲੰਡਰ ਵੀ ਹੈਗੇ ਆ, ਆਕਸੀਮੀਟਰ ਵੀ ਹੈਗੇ ਆ, ਕੰਟੇਨਰ ਵੀ ਹੈਗੇ ਆ ਆਕਸੀਜਨ ਦੇ, ਬਹੁਤ ਵੱਡੇ ਲੈਵਲ ਦੇ ਉੱਤੇ ਆਏ ਆ। ਤੇ ਦਿੱਲੀ 에ਅਰਪੋਰਟ ਦੀ ਉਹਨਾਂ ਨੇ ਨਾਲ ਮੈਂਸ਼ਨ ਵੀ ਕੀਤਾ ਕਿ ਇੰਨਾ ਸਮਾਨ ਉਤਰਿਆ, ਸਾਨੂੰ ਇਹ ਦੱਸੋ ਜੀ ਕਿੱਥੇ ਲੱਗਾ। ਉਹਦੇ ਵਿੱਚ ਫਿਰ ਦੱਸਿਆ ਗਿਆ ਕਿ 8 ਹਸਪੀਟਲ ਆ ਦਿੱਲੀ ਦੇ ਵਿੱਚ, ਉਹਨਾਂ ਵਿੱਚ 6 ਦੇ ਵਿੱਚ ਸਮਾਨ ਜਾ ਰਿਹਾ। ਪਰ ਉਹ ਉੱਥੋਂ ਦਾ ਚੀਫ ਮਿਨਿਸਟਰ ਤੇ ਕਹਿ ਰਿਹਾ ਵੀ ਜਿੰਨੀ ਸਾਨੂੰ ਲੋੜੀਂਦਾ ਜ਼ਰੂਰਤ ਹੈ ਉਨੀ ਸਾਨੂੰ ਸੈਂਟਰ ਉਨੀ ਦਿੱਤੀ ਨਹੀਂ ਰਹੀ। ਤੇ ਉਹ ਵਿੱਚੇ ਫਿਰ ਉਹ ਜਦੋਂ ਗੱਲ ਹੋਈ ਆ ਉਹ ਫਿਰ ਸਰਕਾਰਾਂ ਜਿਹੜੀਆਂ ਆ ਉਹ ਫਿਰ ਬਾਅਦ ਵਿੱਚ ਹੀ ਅਸੀਂ ਅਜੇ ਡਿਸਟ੍ਰੀਬਿਊਟ ਕਰ ਰਹੇ ਆ, ਪਰ ਡਿਸਟ੍ਰੀਬਿਊਸ਼ਨ ਦੇ ਵਿੱਚ ਵੀ ਅਸੰਤੁਲਨ ਆ। ਹੋਣਾ ਤਾਂ ਇਹ ਚਾਹੀਦਾ ਕਿ ਤੁਹਾਨੂੰ ਘਾਟ ਇਹ ਨਹੀਂ ਹੋਣਾ ਚਾਹੀਦਾ ਕਿ ਜਿੱਥੇ ਸੂਬਿਆਂ ਦੇ ਵਿੱਚ ਹੁਣ ਹੈ ਹੀ ਨਹੀਂ ਕਰੋਨਾ ਦੇ, ਉੱਥੇ ਤਾਂ ਤੁਸੀਂ ਕਿਉਂ ਭੇਜੀ ਜਾਂਦੇ ਆ। ਤੁਸੀਂ ਪਹਿਲਾਂ ਉਹ ਦੇਖੋ ਕਿ ਕਿੱਥੇ ਜ਼ਿਆਦਾ ਸ਼ਾਰਟੇਜ ਆ, ਕਿੱਥੇ ਜ਼ਿਆਦਾ ਮਰੀਜ਼ ਹੈਗੇ ਆ। ਹੁਣ ਉੱਥੇ ਮਤਰੇਆ ਵਿਵਹਾਰ ਆ,
ਆਪਣੇ ਹਿਮਾਚਲ ਦੇ ਵਿੱਚ ਮਰੀਜ਼ ਅਜੇ ਘੱਟ ਆ, ਆਪਣੇ ਪੰਜਾਬ ਦੇ ਵਿੱਚ ਜ਼ਿਆਦਾ ਆ। ਜੇ ਹੁਣ ਉਹਦਾ ਕੰਪੈਰੀਜ਼ਨ ਕਰੀਏ ਉੱਥੇ ਉਲਟ ਹੋ ਜਾ ਕੰਮ। ਇਸ ਕਰਕੇ ਸਾਰੀਆਂ ਸਰਕਾਰਾਂ ਅਸੰਤੁਲਨ ਦਾ ਵੀ ਵਿਵਹਾਰ ਕਰਦੀਆਂ। ਫਿਰ ਪੇਂਡੂ ਇਲਾਕੇ ਜਿਹੜੇ ਆ ਇਹ ਤਾਂ ਖੁਸ਼ਕਿਸਮਤੀ ਆ ਵੀ ਅਜੇ ਪੇਂਡੂ ਇਲਾਕੇ ਬਚੇ ਹੋਏ ਆ। ਪੇਂਡੂ ਇਲਾਕਿਆਂ ਤੱਕ ਤਾਂ ਕੁਝ ਪਹੁੰਚ ਹੀ ਨਹੀਂ ਰਿਹਾ। ਪੇਂਡੂ ਇਲਾਕੇ ਤੁਸੀਂ ਹਸਪੀਟਲ ਤੁਸੀਂ ਰੱਖ ਲਓ ਵੀ ਜਿਹੜਾ ਕਰੋਨਾ ਦੇ ਲਈ ਹਸਪੀਟਲ ਹੀ ਬਣਾਏ ਗਏ ਆ, ਉਹ 20-25 ਕਿਲੋਮੀਟਰ ਸਾਨੂੰ ਟਰੈਵਲ ਮਿਨੀਮਮ 20-25 ਪਿੰਡਾਂ ਵਾਲਿਆਂ ਨੂੰ ਟਰੈਵਲ ਕਰਕੇ ਜਾਣਾ ਪੈਂਦਾ। ਉੱਥੇ ਤੱਕ ਵਿਚਾਰਾ ਉਹ ਪਤਾ ਨਹੀਂ ਕਿੱਦਾਂ ਬਚੂਗਾ ਜਾਂ ਨਹੀਂ ਬਚੂਗਾ। ਕੋਈ ਫਸਟ ਏਡ ਦਾ ਕੋਈ ਸੰਬੰਧ ਹੀ ਹੈ ਨਹੀਂ। ਕੋਈ ਪਿੰਡਾਂ ਦੇ ਵਿੱਚ ਕੋਈ ਜਿਹੜੀਆਂ ਡਿਸਪੈਂਸਰੀਜ਼ ਆ ਉਹਨਾਂ ਤੱਕ ਅਜੇ ਤੱਕ ਸਿਲੰਡਰ ਹੀ ਨਹੀਂ ਪਹੁੰਚੇ। ਜੇ ਸਿਲੰਡਰ ਦੇ ਵਿੱਚ ਕਾਲਾ ਬਾਜ਼ਾਰੀ ਇੰਨੀ ਸ਼ੁਰੂ ਹੋ ਗਈ ਆ ਤੇ ਉਹਦਾ ਤਾਂ ਤੁਸੀਂ ਰੱਬ ਹੀ ਰੱਖਿਆ। ਇਹ ਜਿਹੜੀ ਆਪਾਂ ਅਫਸਰਸ਼ਾਹੀ ਦੀ ਆਪਾਂ ਗੱਲ ਕਰਦੇ ਵੀ ਦਿੱਲੀ ਸਾਰੀ ਮਦਦ ਪਹੁੰਚ ਰਹੀ ਆ ਜਾਂ ਦਿੱਲੀ ਇਹਨਾਂ ਦਾ ਮੇਨ ਸੈਂਟਰ ਆ, ਉੱਥੋਂ ਅੱਗੇ ਡਿਸਟਰੀਬਿਊਟ ਪ੍ਰੋਪਰ ਨਹੀਂ ਹੋ ਰਹੀ। ਆਪਣੇ ਅਫਸਰਸ਼ਾਹੀ ਵਾਲਾ ਵੀ ਬਹੁਤ ਵੱਡਾ ਪੰਗਾ ਨਾ। ਜਿਹੜੇ ਅਫਸਰ ਹੁੰਦੇ ਉਹ ਉਸੇ ਤਰੀਕੇ ਨਾਲ ਚੱਲਦੇ ਜੀ ਮੈਂ ਅੱਜ ਸਾਈਨ ਕੀਤੇ ਜਾਂ ਨਹੀਂ ਕੀਤੇ, ਫਿਰ ਇਹ ਚੀਜ਼ ਅੱਗੇ ਫਾਈਲ ਅੱਗੇ ਜਾਊਗੀ। ਪਰ ਜਦੋਂ ਇਦਾਂ ਕੋਈ ਪ੍ਰੋਬਲਮ ਵਾਲਾ ਸਮਾਂ ਹੁੰਦਾ ਉਦੋਂ ਤਾਂ ਸਾਰਾ ਕੁਝ ਸਟ੍ਰੇਟ ਵੇ ਹੋਣਾ ਚਾਹੀਦਾ। ਦੇਖੋ ਇਹ ਜਿਹੜਾ ਅਸੀਂ ਗਾਲਾਂ ਤਾਂ ਸਾਰਿਆਂ ਨੂੰ ਕੱਢ ਦਿੰਦੇ ਆ ਸੋਸ਼ਲ ਬੁੱਕ ਦੇ ਉੱਤੇ ਵੀ ਜਾਂ ਜਿੱਥੇ ਵੀ ਰੱਖ ਲਓ ਤੁਸੀਂ। ਹੁਣ ਤੁਸੀਂ ਦੇਖੋ ਕਿ ਅਸੀਂ ਸਾਡਾ ਪਹਿਲਾ ਟਾਰਗੇਟ ਹੋਣਾ ਮੋਦੀ, ਦੂਜਾ ਟਾਰਗੇਟ ਹੈਲਥ ਮਿਨਿਸਟਰ ਹੋਣਾ ਹਰਸ਼ਵਰਧਨ। ਵੈਸੇ ਤਾਂ ਉਹ ਕਿਸੇ ਨੇ ਦੇਖਿਆ ਹੀ ਨਹੀਂ ਹੋਣਾ, ਉਹ ਤਾਂ ਉਦੋਂ ਹੀ ਦੇਖਿਆ ਸੀ ਜਦੋਂ ਉਹਨੇ ਬਾਬਾ ਰਾਮਦੇਵ ਦੀ ਇੱਕ ਦਵਾਈ ਕੋਰੋਨਿਲ ਉਹ ਜਿੱਦਣ ਰਿਲੀਜ਼ ਕੀਤੀ ਸੀ, ਉਹ ਲਾਸਟ ਟਾਈਮ ਉਦੋਂ ਦੇਖੇ ਗਏ ਸੀ। ਉਦੋਂ ਬਾਅਦ ਦੇ ਵਿੱਚ ਤਾਂ ਉਹ ਲੱਭੇ ਹੀ ਨਹੀਂ। ਹੁਣ ਅਸੀਂ ਉਹਨਾਂ ਨੂੰ ਤਾਂ ਭੰਡੀ ਜਾਂਦੇ ਆ, ਪਰ ਅਸਲੀ ਜਿਹੜੀ ਚੀਜ਼ ਹੁੰਦੀ ਆ ਉਹ ਹੁੰਦੀ ਆ ਬਿਊਰੋਕ੍ਰੇਸੀ ਕਿ ਅਫਸਰਾਂ ਨੇ ਕਿਹੋ ਜਿਹਾ ਕੰਮ ਕਰਨਾ। ਪਰ ਅਫਸਰ ਤਾਂ ਆਪ ਡਰੇ ਹੋਏ ਆ, ਅਫਸਰ ਤਾਂ ਆਪ ਨਹੀਂ ਮੋਹਰੇ ਆ ਕੇ ਕੰਮ ਕਰ ਰਹੇ। ਤੁਸੀਂ ਪੁਲਿਸ ਵਾਲਿਆਂ ਦਾ ਤੁਸੀਂ ਗੱਲ ਰੱਖ ਲਓ, ਇੱਕ ਜਿਹੜਾ ਪੁਲਿਸ ਵਾਲਾ ਆ ਪੰਜਾਬ ਦੇ ਵਿੱਚ ਆਪਣੀ ਖੁਦਕੁਸ਼ੀ ਕਰ ਗਿਆ। ਉਹ ਕਹਿੰਦਾ ਪ੍ਰੈਸ਼ਰ ਹੀ ਇੰਨਾ ਜ਼ਿਆਦਾ ਆ, ਸਾਨੂੰ ਤਾਂ ਕਹਿ ਦਿੰਦੇ ਆ ਕਿ ਲੋਕਾਂ ਦੇ ਵਿੱਚ ਤੁਸੀਂ ਜਾਓ। ਉਹ ਕਹਿੰਦੇ ਅਸੀਂ ਵੀ ਇਨਸਾਨ ਆ। ਉੱਪਰੋਂ ਪੋਲੀਟੀਕਲ ਇੰਨਾ ਜ਼ਿਆਦਾ ਪ੍ਰੈਸ਼ਰ ਆ। ਤੁਸੀਂ ਦੇਖੋ ਬਾਕੀਆਂ ਨੂੰ ਤਾਂ ਕਿਹਾ ਜਾਂਦਾ ਤੁਸੀਂ ਘਰ ਬੈਠੋ, ਕਿਸੇ ਨੂੰ ਹੱਥ ਨਾ ਲਾਓ। ਪੁਲਿਸ ਵਾਲਿਆਂ ਨੂੰ ਕਿਹਾ ਜਾਂਦਾ ਕਿ ਤੁਸੀਂ ਜੀ ਬਿਠਾਓ। ਪੁਲਿਸ ਵਾਲਿਆਂ ਨੂੰ ਹਰ ਕੋਈ ਬੰਦਾ ਜਿਹੜਾ ਆ, ਹੁਣ ਅੱਜ ਕੱਲ੍ਹ ਇੱਕ ਹੋਰ ਟ੍ਰੈਂਡ ਚੱਲ ਪਿਆ, ਉਹ ਪੁਲਿਸ ਵਾਲਾ ਤੁਹਾਨੂੰ ਉੱਪਰੋਂ ਆਰਡਰ ਆਏ ਹੁੰਦੇ ਆ, ਉਹਨੇ ਕਾਨੂੰਨ ਦੀ ਪਾਲਣਾ ਕਰਨੀ ਆ। ਪਰ ਸਾਡੇ ਲੋਕ ਕੀ ਕਰਦੇ ਆ, ਉਹ ਆਨਲਾਈਨ ਹੋ ਜਾਂਦੇ ਆ। ਚੱਲ ਤੂੰ ਹੱਥ ਲਾ ਕੇ ਦਿਖਾ। ਸਾਡੇ ਲੋਕ ਜਿਹੜੇ ਆ ਇਹ ਡੰਡਿਆਂ ਤੋਂ ਬਗੈਰ ਮੰਨਦੇ ਹੀ ਨਹੀਂ, ਕਿਉਂਕਿ ਇਹਨਾਂ ਨੂੰ ਸਮਝਾ ਵੀ ਲਓ। ਹੁਣ ਉਹ ਪੁਲਿਸ ਦੇ ਉੱਤੇ ਇੰਨਾ ਪ੍ਰੈਸ਼ਰ ਜ਼ਿਆਦਾ ਆ ਗਿਆ ਕਿ ਉਹ ਪੁਲਿਸ ਵਾਲੇ ਇਸ ਵੇਲੇ ਸਫਰ ਬਹੁਤ ਜ਼ਿਆਦਾ ਕਰ ਰਹੇ ਆ। ਹੁਣ ਇਹ ਇਦਾਂ ਦਾ ਬਿਊਰੋਕ੍ਰੇਸੀ ਦਾ ਕੰਮ ਹੈ। ਜਿਹੜੇ ਉੱਪਰਲੇ ਅਫਸਰ ਆ ਉਹਨਾਂ ਦਾ ਇੰਨਾ ਜ਼ਿਆਦਾ ਕੰਮ ਖਰਾਬ ਹੋ ਗਿਆ ਕਿ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ, ਹੁਣ ਤੁਸੀਂ ਮਨਪ੍ਰੀਤ ਬਾਦਲ ਦੀ ਪਿਛਲੇ ਹਫ਼ਤੇ ਦੇਖ ਲਓ ਗੱਲ, ਉਹ ਕਹਿੰਦੇ ਵੀ ਜ਼ਿਆਦਾ ਤੁਸੀਂ ਕਾਨੂੰਨ ਬਦਲ ਲਓ ਜਾਂ ਫਿਰ ਸਾਡੇ ਨਾਲ ਕਹੇ ਲੱਗੋ। ਹੁਣ ਜੇ ਕਹੋ ਕੱਲਾ ਮੋਦੀ ਦਾ ਹੀ ਨਹੀਂ, ਮੋਦੀ ਨੂੰ ਤਾਂ ਇਦਾਂ ਦਾ ਤਜਰਬਾ ਨਹੀਂ ਕੋਈ ਹੋਣਾ। ਇਹੋ ਜਿਹੀਆਂ ਮਹਾਮਾਰੀਆਂ ਦੇ ਨਾਲ ਨਜਿੱਠਣ ਦਾ ਤਜਰਬਾ ਜਿਹੜਾ IAS PCS ਆਫੀਸਰਸ ਨੂੰ ਹੋਣਾ, ਜਿਹੜੇ ਇਹਨੂੰ ਸਲਾਹ ਦਿੰਦੇ ਆ, ਜਿਨ੍ਹਾਂ ਨੇ ਇਹਨੂੰ ਸਲਾਹ ਦਿੱਤੀ ਵੀ ਲੋਕਡਾਊਨ ਲਾ ਦੇ। ਪਹਿਲੀ ਵਾਰ ਦੇ ਵਿੱਚ ਇਹਨੇ ਸੰਪੂਰਨ ਲੋਕਡਾਊਨ ਲਾ ਦਿੱਤਾ ਤੇ -23 ਦੇ ਵਿੱਚ ਲੈ ਗਿਆ GDP -23। ਤੁਸੀਂ ਇਹ ਤੋਂ ਅੰਦਾਜ਼ਾ ਲਾਓ 23 ਕਰੋੜ ਦੇ ਕਰੀਬ ਜਿਹੜੇ ਮਜ਼ਦੂਰ ਆ ਇੱਕਦਮ ਹੀ ਫ੍ਰੀ ਹੋ ਗਏ। ਉਹਨਾਂ ਦੇ ਕੋਲ ਕੋਈ ਰਿਹਾ ਹੀ ਨਹੀਂ, ਕੋਈ ਬੇਰੁਜ਼ਗਾਰ ਹੋ ਗਏ ਬੰਦੇ ਇੱਕ ਮਿੰਟ ਦੇ ਵਿੱਚ। ਉਹਨਾਂ IAS ਆਫੀਸਰ ਨੇ ਕਿਹਾ ਨੋਟਬੰਦੀ ਲਾਗੂ ਕਰ ਦੇ, ਪਰ ਉਸ ਤੋਂ ਬਾਅਦ ਕੋਈ ਪਲਾਨ ਦੇ ਨਹੀਂ ਪਾਏ। ਬਿਲਕੁਲ ਉਸੇ ਤਰ੍ਹਾਂ ਦੇ ਨਾਲ GST ਦੀ ਤੁਸੀਂ ਗੱਲ ਲਾ ਲਓ। ਹੁਣ ਇਦਾਂ ਦਾ ਕੰਮ ਹੋਣੇ ਆ ਕਿ ਅਫਸਰਸ਼ਾਹੀ ਹੁਣ ਜਦੋਂ ਲੋਕਡਾਊਨ ਦੀ ਲੋੜ ਆ ਉਦੋਂ ਕਹਿ ਰਹੇ ਆ ਨਹੀਂ ਜੀ ਉਹ ਆਪਣੀ ਮਾਈਨਸ ਹੋ ਗਈ ਸੀ ਹੁਣ ਨਾ ਲਾਇਓ। ਹੁਣ ਉਹਦੇ ਨਾਲ ਕੇਸ ਜਿਹੜੇ ਆ ਜ਼ਿਆਦਾ ਵਧੀ ਜਾ ਰਹੇ ਆ। ਹੁਣ ਉਹੀ ਅਫਸਰਸ਼ਾਹੀ ਆ, ਇਹਨੂੰ ਦੱਸੇ ਹੀ ਨਹੀਂ ਪਾਈ ਮੋਦੀ ਨੂੰ ਕਿ ਅਸੀਂ ਜਿਹੜੇ ਆ ਵੀ ਸਾਡੇ ਕੋਲ ਆਕਸੀਜਨ ਦੀ ਕਮੀ ਹੋ ਜਾਣੀ ਆ। ਕਿਉਂਕਿ ਪਹਿਲਾਂ ਲੋਕਡਾਊਨ ਲੱਗ ਗਿਆ ਸੀ, ਇੰਡਸਟਰੀ ਸਾਰੀ ਬੰਦ ਸੀ, ਸਾਰੀ ਆਕਸੀਜਨ ਯੂਜ਼ ਦੇ ਵਿੱਚ ਸੀ। ਪਰ ਜਦੋਂ ਲੋੜ ਪਈ ਆ ਇੰਡਸਟਰੀ ਬੰਦ ਹੀ ਨਹੀਂ ਕਰ ਰਿਹਾ ਤੇ ਉਹ ਇੰਡਸਟਰੀ ਵੀ ਇਦਾਂ ਦੀ ਆ ਕਿ ਉਹ ਯੂਜ਼ ਕਰ ਰਹੇ ਆ ਤੇ ਆਕਸੀਜਨ ਦੀ ਉੱਥੇ ਵਰਤੋਂ ਜ਼ਿਆਦਾ ਹੋ ਰਹੀ ਆ। ਪਰ ਉਹ ਜਿੱਦਾਂ ਤੁਸੀਂ ਕਿਹਾ ਵੀ GDP ਚਲੋ -23 ਚੱਲ ਗਈ ਹੈ ਨਾ, ਉਹ ਹੋਰ ਵੀ ਬਹੁਤ ਸਾਰੇ ਨਾਲ ਕਾਰਨ ਜੁੜੇ ਹੋਏ ਆ। ਜਿੱਦਾਂ ਇਹਨਾਂ ਨੇ ਨੋਟਬੰਦੀ ਕੀਤੀ ਸੀ, ਦਿਸ ਐਂਡ ਦੈਟ ਇਹ ਉਹ। ਪਰ ਜਦੋਂ ਇਦਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਤੇ ਮਦਦ ਕਰਨ ਵਾਸਤੇ ਜਿੱਦਾਂ ਬਾਹਰੋਂ ਮਦਦ ਜਾ ਰਹੀ ਆ ਨਾ, ਬਾਹਰਲੇ ਦੇਸ਼ ਮਦਦ ਕਰ ਰਹੇ ਨੇ, ਪਰ ਆਪਣੇ ਦੇਸ਼ 'ਚ ਵੀ ਬਹੁਤ ਸੱਜਣ ਹੁੰਦੇ ਨੇ, ਵੱਡੇ ਵੱਡੇ ਲੋਕ ਜਿਹੜੇ ਬੈਠੇ ਵੀ ਉਹ ਪੈਸਾ ਦੇਣ ਨੂੰ ਵੀ ਤਿਆਰ ਹੁੰਦੇ ਵੀ ਚਲ ਕੋਈ ਨਹੀਂ ਸਾਡੇ ਕੋਲ ਪੈਸਾ ਹੈਗਾ ਲੈ ਲਓ, ਪਰ ਲੋਕਾਂ ਦੀ ਮਦਦ ਹੋ ਸਕੇ। ਪਰ ਆਪਣੇ ਉਹ ਵੀ ਤਾਂ ਢਾਂਚਾ ਹੈ ਨਹੀਂ ਨਾ। ਉਹ ਜੇ ਕਿਸੇ ਨੇ ਹੁਣ ਪ੍ਰਧਾਨ ਮੰਤਰੀ ਫੰਡ 'ਚ ਕੋਈ ਪੈਸਾ ਪਾਉਣਾ ਤਾਂ ਪਤਾ ਹੀ ਕਿਸੇ ਨੂੰ ਵੀ ਪੈਸੇ ਗਏ ਕਿੱਧਰ। ਜਿੱਦਾਂ ਹੁਣ ਆਸਟ੍ਰੇਲੀਅਨ ਖਿਡਾਰੀ ਸੀ ਇੱਕ, ਪਹਿਲਾਂ ਉਹਨੇ ਪ੍ਰਧਾਨ ਮੰਤਰੀ ਫੰਡ 'ਚ ਪੈਸੇ ਪਾਉਣੇ ਸੀ, ਜਿੱਦਾਂ ਉਹਨੇ ਕੰਨ 'ਚ ਕਿਸੇ ਨੇ ਫੂਕ ਮਾਰੀ ਹੋਊਗੀ ਤਾਂ ਉਹਨੇ ਵੀ ਉਹ ਜਿਹੜੀ ਤੁਸੀਂ ਯੂਨੀਸੈਫ ਉਹ 'ਚ ਮਤਲਬ ਪੈਸੇ ਦੇਖੋ। ਇਹ ਤੋਂ ਬਾਅਦ ਭਾਵੇਂ ਉਹਦੇ ਵਿੱਚ ਸਹੀ ਯੂਜ਼ ਹੋ ਰਿਹਾ, ਆਪਾਂ ਇਹ ਨਹੀਂ ਕਹਿੰਦੇ ਕਿ ਮੋਦੀ ਸਾਹਿਬ ਕਰਪਟ ਆ, ਕੋਈ ਇਦਾਂ ਦਾ ਅਜੇ ਤੱਕ ਇਹ ਨਹੀਂ ਕੋਈ ਕਹਿ ਸਕਦਾ ਕਿ ਮੋਦੀ ਸਾਹਿਬ ਕਰਪਟ ਆ। ਪਰ ਨਾ ਤੁਹਾਡਾ ਹੀ ਲੱਗਣਾ ਕਰਪਟ ਤਾਂ ਮਨਮੋਹਨ ਸਿੰਘ ਹੁਣੀ ਵੀ ਨਹੀਂ ਸੀ ਕਰਪਸ਼ਨ ਦਾ, ਪਰ ਉਹਨਾਂ ਦੇ ਉੱਤੇ ਇਲਜ਼ਾਮ ਲੱਗਾ ਕਿਉਂਕਿ ਜਿਹੜੇ ਬਾਕੀ ਮੰਤਰੀ ਆ ਕੀ ਉਹ ਸਹੀ ਕੰਮ ਕਰ ਰਹੇ ਆ ਜਾਂ ਜਿਹੜੇ ਅਫਸਰਸ਼ਾਹੀ, ਕਿਉਂਕਿ ਤੁਹਾਡੀ ਜ਼ਿੰਮੇਵਾਰੀ ਆ, ਤੁਸੀਂ ਭ੍ਰਿਸ਼ਟਾਚਾਰ ਤਾਂ ਰੋਕਣ ਦੇ ਲਈ ਆ। ਤੁਸੀਂ ਹੁਣ ਜਿਹੜੀ ਬਾਹਰੋਂ ਤੁਸੀਂ ਬਾਹਰ ਜਿਹੜੀ ਫਿਗਰ ਆ ਕੀ ਜਾ ਰਹੀ ਆ,
ਉਹ ਜਦ ਨਾਰਾ ਦਿੱਤਾ ਸੀ ਨਾ ਖਾਊਂਗਾ ਨਾ ਖਾਣੇ ਦੂੰਗਾ, ਫਿਰ ਜਾ ਕਿੱਥੇ ਰਹੇ ਆ? ਵੀ ਜਾ ਕਿੱਥੇ ਰਹੇ ਆ ਬਿਲਕੁਲ। ਉਹਦੇ ਵਿੱਚ ਕਾਲਾ ਬਾਜ਼ਾਰੀ ਹੋ ਰਹੀ ਆ। ਜਿੱਦਾਂ ਸਾਡੇ ਪ੍ਰੋਗਰਾਮ ਦਾ ਨਾਂ ਆਇਆ ਕਿ ਠੱਗੀਆਂ ਬਹੁਤ ਚੱਲ ਪਈਆਂ। ਹੁਣ ਤੁਸੀਂ ਦੇਖੋ ਕਿ ਸਿਲੰਡਰ ਆ, ਆਕਸੀਜਨ ਦਾ ਸਿਲੰਡਰ, ਇਹਦੇ ਵਿੱਚ ਸਾਹ ਰੋਕਦਾ ਇਹ ਸਿਲੰਡਰ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਜੀ। ਅਜੇਪਾਲ ਜੀ ਅਜਨੋਹਾ ਹੈਗਾ ਕੋਈ ਉੱਤਰ ਪ੍ਰਦੇਸ਼ ਦੇ ਵਿੱਚ, ਹਾਂਜੀ, ਉਹਦੇ ਵਿੱਚ ਇੱਕ ਜਿਹੜਾ ਸਿਲੰਡਰ ਆ ਉਹ ਘੱਟੋ ਘੱਟ 25,000 ਦੇ ਵਿੱਚ ਵਿਕਿਆ। ਹਾਂ, ਇੱਕ ਹੋਰ ਬੰਦਾ ਆ ਯੂਪੀ ਦੇ ਵਿੱਚ, ਉਹ ਕਹਿੰਦਾ ਵੀ ਮੈਂ 80,000 ਤੱਕ ਇੱਕ ਸਿਲੰਡਰ ਲਿਆ, ਓ ਮਾਈ ਗॉड, ਕਿਉਂਕਿ ਕਹਿੰਦਾ ਵੀ ਮੇਰੇ ਦਾਦੇ ਤੋਂ ਕੀਮਤੀ ਤਾਂ ਕੋਈ ਚੀਜ਼ ਨਹੀਂ। ਹਾਂ, ਉਹਦੇ ਵਿੱਚ ਕੀ ਆ ਕਿ ਹੁਣ ਜਿਹੜੇ ਇਹ ਸਿਲੰਡਰ ਹੈ ਇਹਦੀ ਕਾਲਾ ਬਾਜ਼ਾਰੀ ਸ਼ੁਰੂ ਹੋ ਗਈ। ਹਾਂਜੀ, ਹਾਂ, ਕਾਲਾ ਬਾਜ਼ਾਰੀ ਕੀ ਆ ਕਿ ਤੁਹਾਨੂੰ ਨੰਬਰ ਇੱਕ WhatsApp ਦੇ ਉੱਤੇ ਜੀ ਆਹ ਕਾਲਾਂ ਇਦਾਂ ਕਰੋ, ਇਦਾਂ ਦੇ ਮੈਸੇਜ ਆਉਂਦੇ ਆ, ਇਹਨਾਂ ਨੰਬਰਾਂ ਦੇ ਉੱਤੇ ਕਾਲਾਂ ਕਰੋ ਤੇ ਸਾਡੇ ਕੋਲੋਂ ਤੁਸੀਂ ਆਕਸੀਜਨ ਲੈ ਲਓ। ਉਹਦੇ ਵਿੱਚ ਤੁਸੀਂ ਕਾਲ ਕਰਦੇ ਆ, ਉਹ ਕਹਿੰਦੇ ਆ ਜੀ ਸਾਡੇ ਅਸੀਂ ਡਿਲੀਵਰੀ ਕਰਾਂਗੇ, ਹੋਮ ਡਿਲੀਵਰੀ ਤੁਹਾਡੇ ਘਰ ਦੇ ਕੇ ਜਾਵਾਂਗੇ, ਪਹਿਲਾਂ ਤੁਸੀਂ ਪੇ ਕਰੋ, ਪੈਸੇ ਪਹਿਲਾਂ ਟ੍ਰਾਂਸਫਰ ਕਰੋ। ਤੇ ਉਹ ਜਿਹੜੇ ਟ੍ਰਾਂਸਫਰ ਕਰਨੇ ਘੱਟੋ ਘੱਟ 7500 ਦਾ ਇੱਕ ਮਿਲ ਰਿਹਾ, ਘੱਟੋ ਘੱਟ ਕਿ 7500 ਰੁਪਈਆ ਜਿਹੜਾ ਤੁਸੀਂ ਉਹ 25,000 ਵੀ ਹੋ ਸਕਦਾ, 30,000 ਵੀ ਆ, ਜਾਨੀ ਉਹਨਾਂ ਤੇ ਡਿਪੈਂਡ ਕਰਦਾ। ਕਾਲਾ ਬਾਜ਼ਾਰੀ, ਕਾਲਾ ਬਾਜ਼ਾਰੀ। ਫਿਰ ਬਾਅਦ ਚ ਤੁਸੀਂ ਉਹਨਾਂ ਨੂੰ ਪੁੱਛਦੇ ਆ ਤੁਸੀਂ ਹੋਮ ਡਿਲੀਵਰੀ ਨਹੀਂ, ਮੈਂ ਲੈਣ ਆ ਜਾਣਾ, ਤੂੰ ਦੱਸ ਕਿੱਥੇ ਆ? ਨਹੀਂ 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 ਇਦਾਂ ਨਹੀਂ। ਉਹ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇਹ ਦੱਸਿਆ ਕਿ ਸਾਡੇ ਕੋਲੋਂ ਪੈਸੇ ਵੀ ਲੈ ਲਿਆ। ਹੁਣ ਜਿਹੜਾ ਮਰਦਾ ਕੀ ਨਹੀਂ ਕਰਦਾ, ਉਸ ਤੋਂ ਬਾਅਦ ਉਹਨਾਂ ਨੇ ਟ੍ਰਾਂਸਫਰ ਵੀ ਪੈਸੇ ਕੀਤੇ ਆ, ਪਰ ਉੱਥੇ ਤੱਕ ਪਹੁੰਚੇ ਨਹੀਂ, ਨਾ ਉਹਨਾਂ ਨੂੰ ਸਿਲੰਡਰ ਮਿਲਿਆ, ਪੈਸੇ ਵੀ ਜਿਹੜੇ ਜਾਂਦੇ ਲੱਗੇ। ਜਦੋਂ ਬਹੁਤ ਸਾਰੀਆਂ ਕੰਪਲੇਂਟਾਂ ਆ ਗਈਆਂ, ਨਿਊ ਦਿੱਲੀ ਪੁਲਿਸ ਨੇ ਇੱਕ ਹੌਟਲਾਈਨ ਸ਼ੁਰੂ ਕੀਤੀ ਆ। ਉਹ ਹੌਟਲਾਈਨ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਆ ਜੇ ਕਿਸੇ ਦੋਸਤ ਦੇ ਨਾਲ ਇਦਾਂ ਦਾ ਕੋਈ ਧੋਖਾ ਹੋਇਆ। ਹੁਣ ਤੱਕ ਕੱਲ ਤੋਂ ਲੈ ਕੇ 10 ਕੰਪਲੇਂਟਾਂ ਅਜੇ ਤੱਕ ਆ ਗਈਆਂ। ਪਰ ਬਹੁਤ ਸਾਰੇ ਲੋਕ ਇਦਾਂ ਦੇ ਆ ਵੀ ਜਿਨ੍ਹਾਂ ਦੇ ਨਾਲ ਧੱਕਾ ਵੀ ਹੋਇਆ, ਜਿਨ੍ਹਾਂ ਨੇ ਉਹੀ ਜਿਹੜਾ ਸਿਲੰਡਰ ਆ ਦੁੱਗਣੀਆਂ ਤਿੱਗਣੀਆਂ ਕੀਮਤਾਂ ਦੇ ਵਿੱਚ ਖਰੀਦਿਆ, ਪਰ ਉਹਨਾਂ ਨੂੰ ਇਹੀ ਗੱਲੋਂ ਖੁਸ਼ ਹੋਈ ਜਾਂਦੇ ਆ ਵੀ ਸਾਨੂੰ ਮਿਲ ਗਿਆ, ਇਹ ਮਿਲ ਗਿਆ ਹਨਾ। ਤੇ ਉਹਦੇ ਵਿੱਚ ਇੰਨੀ ਜ਼ਿਆਦਾ, ਫਿਰ ਤੁਸੀਂ ਦੇਖੋ ਕਿ ਇੰਦੌਰ ਦੇ ਵਿੱਚ 8 ਬੰਦੇ ਫੜ ਹੋਏ ਆ ਜਿਹੜੇ ਕਿ ਦਵਾਈ ਜਿਹੜੀ ਆ ਕਰੋਨਾ ਦੀ ਨਕਲੀ ਤੌਰ ਦੇ ਉੱਤੇ, ਨਕਲੀ ਜਾਨੀ ਉਹ ਸ਼ੀਸ਼ੀਆਂ ਦੇ ਵਿੱਚ ਭਰ ਕੇ ਵੇਚ ਰਹੇ ਆ। 58 ਲੱਖ ਰੁਪਈਆ ਉਹਨਾਂ ਦੇ ਕੋਲੋਂ ਬਰਾਮਦ ਹੋਇਆ। ਆਕਸੀਮੀਟਰ ਇੰਨੇ ਜ਼ਿਆਦਾ ਘਟੀਆ ਕੁਆਲਿਟੀ ਦੇ ਹੋ ਗਏ ਆ ਕਿ ਉਹਨਾਂ ਨੂੰ ਜਿਹੜਾ ਆ ਬਹੁਤ ਜਿੱਦਾਂ ਵੱਡੇ ਦਾਮ ਦੇ ਉੱਤੇ ਵੇਚਿਆ ਜਾ ਰਿਹਾ। ਕਾਲਾ ਬਾਜ਼ਾਰੀ ਇੰਨੀ ਜ਼ਿਆਦਾ ਸ਼ੁਰੂ ਹੋ ਗਈ ਆ ਕਿ ਇੱਕ ਪਾਸੇ ਮੌਤਾਂ ਹੋ ਰਹੀਆਂ ਤੇ ਲੋਕੀ ਜਿਹੜਾ ਆਪਣਾ ਮੁਨਾਫਾ ਸੋਚਣ ਲੱਗ ਗਏ। ਪਰ ਦੇਖ ਲਓ ਕਿੱਦਾਂ ਦੀ ਮੈਂਟੈਲਿਟੀ ਦੇ ਲੋਕ ਹੁੰਦੇ ਆ। ਪਰ ਉਹੀ ਗੱਲ ਨਾ, ਫਿਰ ਜਿਵੇਂ ਤੁਸੀਂ ਪਹਿਲਾਂ ਵੀ 2 ਆਪਾਂ ਗੱਲਾਂ ਬਾਤਾਂ ਕੀਤੀਆਂ, ਆਪਾਂ ਉਹੀ ਸ਼ਬਦ ਯੂਜ਼ ਕਰ ਰਹੇ ਵੀ ਸਾਡੇ ਵਾਸਤੇ ਸ਼ਰਮ ਵਾਲੀ ਗੱਲ ਹੈ, ਵੀ ਇਹ ਵੀ ਤਾਂ ਸ਼ਰਮ ਵਾਲੀ ਗੱਲ ਆ। ਪਰ ਇਦਾਂ ਦਾ ਕਿਉਂ ਨਹੀਂ ਉਹ ਸਿਸਟਮ ਬਣਾਉਂਦੇ ਵੀ ਜੇ ਕੋਈ ਇਦਾਂ ਦਾ ਫੜਦਾ ਬੰਦਾ ਉਹਨੂੰ ਨਾਲ ਦੀ ਨਾਲ ਹੀ ਟੰਗ ਦੋ? ਇਹੀ ਇੱਥੇ ਤਾਂ ਗੱਲ ਹੁੰਦੀ ਆ ਨਾ ਕਿ ਅਸੀਂ ਮੈਂ ਸੌਰੀ ਨਾਲ ਹੀ ਜੋੜਦਾ, ਕੱਲ ਮੈਂ ਖਬਰ ਇਹ ਪੜ੍ਹ ਰਿਹਾ ਸੀ, ਉਹ ਬੰਦਾ ਫੜਿਆ ਵੀ ਜਿਹੜਾ ਇਹਦਾ ਠੱਗੀ ਮਾਰ ਰਿਹਾ ਸੀ, ਸੇਮ ਡੇ ਉਹਦੀ ਜ਼ਮਾਨਤ ਹੋ ਗਈ। ਬਿਲਕੁਲ। ਉਹਦੇ ਵਿੱਚ ਕਾਰਨ ਉਹਦਾ ਇਹੀ ਹੈ ਕਿ ਜਿਹੜੇ ਬੰਦੇ ਇਦਾਂ ਦੇ ਫੜੇ ਵੀ ਜਾਂਦੇ ਆ ਉਹਨਾਂ ਦੇ ਪੋਲੀਟੀਕਲ ਕਨੈਕਸ਼ਨ ਹੁੰਦੇ ਆ। ਜਦੋਂ ਪੁਲਿਸ ਧਾਰਾ ਲਾਉਂਦੀ ਆ, ਇਹ ਨਹੀਂ ਵੀ ਕਾਨੂੰਨ ਹੈ ਨਹੀਂ, ਕਿਉਂਕਿ ਪੁਲਿਸ ਨੇ ਧਾਰਾ ਲਾਉਣੀ ਆ। ਜਿਹੜਾ ਬੰਦਾ ਇੰਸਪੈਕਟਰ ਜਾਂ ASI ਕੋਈ ਵੀ ਬੰਦਾ ਗਿਆ, ਉਹਨੇ ਧਾਰਾ ਲੈ ਕੇ ਜਾਣੀ ਆ ਤੇ ਜੱਜ ਨੇ ਉਹਦੇ ਤੇ ਕੇਸ ਚੱਲਣਾ। ਹੁਣ ਉਹਦੇ ਵਿੱਚ ਕੀ ਹੈ ਕਿ ਉਹ ਪਹਿਲਾਂ ਹੀ ਪੋਲੀਟੀਕਲ ਪ੍ਰੈਸ਼ਰ ਲੈ ਕੇ ਆ ਜਾਂਦਾ, ਮੈਂ ਤਾਂ ਜੀ ਫਲਾਨਾ ਬੰਦਾ, ਮੈਂ ਤਾਂ ਫਲਾਨੀ ਪਾਰਟੀ ਦੇ ਨਾਲ ਬਿਲੋਂਗ ਕਰਦਾ। ਉਹ ਫਿਰ ਉੱਪਰੋਂ ਫੋਨ ਵੀ ਆ ਜਾਂਦੇ ਆ, ਉਹ ਬੰਦਾ ਫੜਿਆ ਹੁੰਦਾ ਆ, FIR ਦਰਜ ਹੋਈ ਉਹ ਹੁੰਦੀ ਆ, ਉਹਦੇ ਵਿੱਚ ਕੀ ਕਿਹਾ ਜਾਂਦਾ ਬਾਅਦ ਵਿੱਚ, ਧਾਰਾ ਜੀ ਪੁਲਿਸ ਵਾਲੇ ਦੇ ਉੱਤੇ ਪਾਇਆ ਜਾਂਦਾ, ਧਾਰਾ ਇੱਕ ਘਟਾ ਦੇ ਜਾਂ ਇੱਕ ਵਧਾ ਦੇ। ਉਹਦੇ ਨਾਲ ਫਿਰ ਕੁਛ ਇਦਾਂ ਦਾ ਵੀਕ ਪੁਆਇੰਟ ਪਾ ਦਿੱਤਾ ਜਾਂਦਾ ਕਿ ਉਹਦੀ ਜ਼ਮਾਨਤ ਜਿਹੜੀ ਆ ਹੋ ਜਾਂਦੀ ਆ। ਉਹਦੇ ਵਿੱਚ ਵੀ ਪੋਲੀਟੀਕਲ ਐਰਰ ਹੈਗਾ ਆ। ਹੁਣ ਉਹਦੇ ਵਿੱਚ ਜੇ ਤੁਸੀਂ ਕਹਿੰਦੇ ਵੀ ਆ ਵੀ ਜਿੱਦਾਂ ਫੜ ਹੁੰਦੇ ਆ ਬੰਦੇ, ਜ਼ਿਆਦਾ ਤੋਂ ਜ਼ਿਆਦਾ ਸਜ਼ਾ ਜਿਹੜੀ ਆ ਦਿੱਤੀ ਜਾਵੇ ਨਾਲ ਦੀ ਨਾਲ, ਪਰ ਪੁਲਿਸ ਜਿਹੜੀ ਆ ਉਹ ਤਾਂ ਹੁਣ ਕੰਮ ਕਰਦੀ ਆ, ਪਰ ਪਹਿਲਾਂ ਹੀ ਉਹਨਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਹੱਕ ਆ, ਕਿਉਂਕਿ ਇਹ ਜਿਹੜੇ ਬੰਦੇ ਆ ਕੱਲੀ ਇਹਨਾਂ ਦੀ ਜੇਬ ਵਿੱਚ ਨਹੀਂ ਪੈਸੇ ਪੈਂਦੇ, ਇਹਨਾਂ ਦੇ ਜਿਹੜੇ ਪੈਸੇ ਹੋਰ ਵੀ ਲੋਕ ਜਿਹੜੇ ਆ ਉੱਪਰ ਬੈਠੇ ਆ। ਸਨੀ ਸਿੰਘ ਕਹਿ ਰਹੇ ਨੇ ਕਿ ਵੀਰ ਜੀ ਸਤਿ ਸ਼੍ਰੀ ਅਕਾਲ, ਤੇ ਪੰਜਾਬ ਦੇ ਪੁੱਛ ਰਹੇ ਨੇ ਕਿ ਕੀ ਹਾਲਾਤ ਨੇ ਜੀ? ਪੰਜਾਬ ਦੇ ਕੱਲ 7000 ਦੇ ਕਰੀਬ ਕੇਸ ਜਿਹੜੇ ਆ ਨਵੇਂ ਆਏ ਸੀ, ਖਾਸ ਤੌਰ ਤੇ ਮੋਗੇ ਦੇ ਵਿੱਚ ਕਾਫੀ ਕੇਸ ਆਏ ਆ, ਜਲੰਧਰ ਦੇ ਵਿੱਚ ਵੀ ਕਾਫੀ ਕੇਸ ਆ ਰਹੇ ਆ, ਤੇ ਮੌਤਾਂ ਵੀ ਕਾਫੀ ਹੋ ਰਹੀਆਂ ਆ। ਤੇ ਅਜੇ ਤੱਕ ਇੰਨਾ ਨਹੀਂ ਆਪਾਂ ਕਹਿ ਸਕਦੇ ਕਿ ਬਹੁਤ ਜ਼ਿਆਦਾ ਕ੍ਰਿਟੀਕਲ ਹੋ ਗਿਆ। ਕੁਛ ਹੌਟ ਸਪੌਟ ਜਿਹੜੇ ਆ ਬਣਦੇ ਆ ਉੱਥੇ ਹੋ ਜਾਂਦੇ ਆ ਬਈ। ਦੂਜਾ ਇਹ ਹੈ ਕਿ ਸ਼ਹਿਰਾਂ ਦੇ ਵਿੱਚ ਜ਼ਿਆਦਾ ਹਾਲਾਤ ਮਾੜੇ ਆ, ਖਾਸ ਤੌਰ ਤੇ ਮੋਹਾਲੀ ਦੇ ਵਿੱਚ ਹਾਲਾਤ ਬਹੁਤ ਮਾੜੇ ਆ, ਚੰਡੀਗੜ੍ਹ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵਿਤ ਹੈਗੇ ਆ। ਪਰ ਜਿਸ ਤਰੀਕੇ ਦੇ ਨਾਲ ਇੱਕ ਲੋਕਡਾਊਨ ਲਾਇਆ, ਕੱਲ ਦੁਕਾਨਦਾਰਾਂ ਨੇ ਬਹੁਤ ਵੱਡਾ ਇੱਕ ਪ੍ਰਦਰਸ਼ਨ ਰੱਖਿਆ ਸੀ। ਹੁਣ ਉਹਦੇ ਵਿੱਚ ਵੀ ਸਰਕਾਰ ਦੀਆਂ 2 ਗਲੀਆਂ ਨੀਤੀਆਂ, KFC ਮੈਕਡੋਨਲਡ ਵੜ ਗਿਆ, ਉਹਨਾਂ ਨੂੰ ਕਿਹਾ ਗਿਆ ਹੈ ਕਿ ਤੁਸੀਂ ਖੋਲ ਲਓ। ਇੱਕ ਜਿਹੜਾ ਰੇਹੜੀ ਬੰਦਾ ਲਾਉਂਦਾ ਆ ਉਹਨੂੰ ਕਹਿੰਦਾ ਤੂੰ ਕਰੋਨਾ ਫੈਲਾਉਂਦਾ, ਤੂੰ ਬੰਦ ਕਰ। ਸ਼ਰਾਬ ਦੇ ਠੇਕੇ ਵਾਲੇ ਨੂੰ ਕਿਹਾ ਆ ਕਿ ਤੂੰ ਖੋਲ ਸਕਦਾ ਆ। ਇੱਕ ਪਾਸੇ ਕੋਈ ਬੰਦਾ ਚਾਹ ਵਾਲਾ ਆ ਉਹਨੂੰ ਕਹਿੰਦਾ ਤੂੰ ਕਰੋਨਾ ਫੈਲਾਉਂਦਾ। ਹੁਣ ਉਹਦੇ ਵਿੱਚ ਜਦੋਂ ਡਬਲ ਮੀਨਿੰਗ ਆ, ਫਿਰ ਉਹਦੇ ਵਿੱਚ ਐਸੈਂਸ਼ੀਅਲ ਚੀਜ਼ਾਂ ਲਈ ਕਿਹਾ ਗਿਆ ਕਿ ਜਿਹੜੀਆਂ ਜ਼ਰੂਰੀ ਵਸਤਾਂ ਆ ਸਿਰਫ ਉਹੀ ਖੁੱਲਣਗੀਆਂ। ਹੁਣ ਜ਼ਰੂਰੀ ਵਸਤਾਂ ਦੇ ਵਿੱਚ ਤਾਂ ਨਿਆਣਿਆਂ ਦੀ ਕਾਪੀ ਕਿਤਾਬ ਵੀ ਆ, ਬਿਲਕੁਲ ਬਿਲਕੁਲ। ਹੁਣ ਉਹ ਕਾਪੀ ਕਿਤਾਬ ਨੂੰ ਬਾਹਰ ਰੱਖਿਆ ਆ,
ਤੇ ਜਿਹੜੇ ਇਦਾਂ ਦੀ ਚੀਜ਼ਾਂ, ਹੁਣ ਸ਼ਰਾਬ ਦਾ ਠੇਕਾ ਉਹਨੂੰ ਜ਼ਰੂਰੀ ਵਸਤਾਂ ਦੇ ਵਿੱਚ ਰੱਖਿਆ। ਹਾਂਜੀ ਹੁਣ ਦੁਕਾਨਦਾਰ ਜਿਹੜਾ ਨੇ ਉਹੀ ਕਮਾਉਣਾ, ਜਾਂ ਤਾਂ ਇਹਦੇ ਵਿੱਚ ਇਹ ਆ ਕਿ ਜਾਂ ਤਾਂ ਤੁਸੀਂ ਉਹਨਾਂ ਨੂੰ ਖਾਣ ਪੀਣ ਜੋਗਾ ਤਾਂ ਸਮਾਨ ਦਿਓ। ਹਾਂ, ਜੇ ਤੁਸੀਂ ਸਰਕਾਰਾਂ ਇੰਨੀਆਂ ਚੰਗੀਆਂ ਆ, ਲੋਕਡਾਊਨ ਜਿੱਥੇ ਇੱਥੇ ਵੀ ਲੱਗਦੇ ਰਹੇ ਲੋਕਡਾਊਨ, ਉਹਦੇ ਨਾਲ ਕੀ ਆ, ਸਭ ਤੋਂ ਪਹਿਲੀ ਇਹ ਆ ਕਿ ਬੰਦਾ ਭੁੱਖਾ ਨਾ ਮਰੇ, ਉਹ ਆਪਣੇ ਪਰਿਵਾਰ ਨੂੰ ਵਧੀਆ ਤਰੀਕੇ ਦੇ ਨਾਲ ਪਾਲਣ ਪੋਸ਼ਣ ਕਰੇ। ਤੁਸੀਂ ਕਹੋਗੇ ਤੁਸੀਂ ਜੀ ਘਰ ਬੈਠੋ, ਅਸੀਂ ਤੁਹਾਨੂੰ ਰੋਟੀ ਪਾਣੀ ਦਾ ਪ੍ਰਬੰਧ ਕਰਕੇ ਦੇਵਾਂਗੇ। ਹੁਣ ਦੁਕਾਨਦਾਰਾਂ ਨੇ ਕੱਲ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਕੀਤਾ, ਖਾਸ ਤੌਰ ਦੇ ਉੱਤੇ ਰੇਹੜੀ ਵਾਲੇ, ਫੜੀ ਵਾਲੇ, ਜਿਹੜੇ ਛੋਟੇ ਪ੍ਰਦਰਸ਼ਨ ਕਰਦਾ ਉਹਨਾਂ ਦੇ ਮੇਰੇ ਖਿਆਲ ਵਿਦਰੋਹ ਹੀ ਕਰਤਾ ਵੀ ਅਸੀਂ ਵਿਦਰੋਹ ਕਰ ਦਿੱਤਾ। ਈਵਨ ਕਿ ਕੁਛ ਥਾਵਾਂ ਦੇ ਉੱਤੇ ਝੜਪਾਂ ਵੀ ਹੋਈਆਂ ਪੁਲਿਸ ਵਾਲਿਆਂ ਦੇ ਨਾਲ, ਤੇ ਪੁਲਿਸ ਵਾਲੇ ਹੁਣ ਮਜਬੂਰ ਆ, ਉਹ ਕਹਿੰਦੇ ਸਾਨੂੰ ਸਿਮਤੀ ਆ ਪਰ ਉੱਪਰੋਂ ਸਾਨੂੰ ਆਰਡਰ ਆ, ਹੁਣ ਉੱਤੇ ਧੱਕਾ ਹੁੰਦਾ ਆ ਸਾਡੇ ਨਾਲ। ਹੁਣ ਦੂਜੀ ਗੱਲ ਇਹ ਆ ਕਿ ਅਜੇਪਾਲ ਜੀ ਤੁਸੀਂ ਹੈਰਾਨ ਹੋਵੋਗੇ ਕਿ ਕਿਹਾ ਜਾਂਦਾ ਕਿ ਇੱਕ ਜਿਹੜਾ 2 ਵੀਲਰ ਹੈ ਉਹਦੇ ਉੱਤੇ ਇੱਕ ਬੰਦਾ, ਯਾਨੀ ਸਾਡੇ ਕੋਲ ਬਾਈਕ ਆ, ਤੁਸੀਂ ਇਕੱਲੇ ਹੀ ਸਫ਼ਰ ਕਰੋਗੇ, ਤੁਸੀਂ ਨਾਲ ਦੂਜਾ ਨਹੀਂ ਬਿਠਾ ਸਕਦੇ। ਕਾਰ ਆ, ਕਾਰ ਦੇ ਵਿੱਚ 2 ਬੰਦੇ ਹੋਣਗੇ, 4 ਨਹੀਂ ਬਿਠਾ ਸਕਦੇ। ਤੇ ਉਧਰੋਂ ਬੱਸ ਵਾਲੇ ਨੂੰ ਕਿਹਾ ਤੂੰ 52 ਬਿਠਾ ਲਾ। ਫਿਰ ਜਿਹੜਾ ਪੁਲਿਸ ਵਾਲਾ ਉਹਨੂੰ ਫੜਨ ਆਉਂਦਾ, ਪੁਲਿਸ ਵਾਲਾ ਫੜਨ ਆਉਂਦਾ, ਇੱਕ ਜਿਹੜਾ ਸਕੂਟਰ ਦੇ ਉੱਤੇ ਜਾਂ ਬਾਈਕ ਦੇ ਉੱਤੇ, ਸਕੂਟੀ ਦੇ ਉੱਤੇ 2 ਬੰਦਿਆਂ ਨੂੰ ਫੜਨ ਆਉਂਦਾ ਵੀ 2 ਜਣੇ ਕਿਉਂ ਬੈਠੇ ਆ। ਉਹ ਜਿਹੜਾ ਪੁਲਿਸ ਵਾਲਾ ਫੜਨ ਆਉਂਦਾ ਆ, ਉਹ ਇੱਕ ਗੱਡੀ ਦੇ ਵਿੱਚ 5-5 6-6 ਜਣੇ ਬੈਠੇ ਆ ਉਹਨਾਂ ਦੇ ਉੱਤੇ, ਜੇ ਦੇਖਿਆ ਜਾਵੇ। ਹੁਣ ਜਿਹੜੇ ਪੁਲਿਸ ਵਾਲੇ ਉੱਥੇ ਖੜੇ ਵੀ ਆ ਕਿ ਉਹ 3-3 ਬੈਠੇ ਆ ਇੱਕ ਦੋ ਮੋਟਰਸਾਈਕਲ ਦੇ ਉੱਤੇ, ਹੈ ਤਾਂ ਉਹ ਵੀ ਪੰਜਾਬੀ ਆ, ਉਹਨੇ ਵੀ ਆਪਣੇ ਘਰਾਂ ਨੂੰ ਜਾਣਾ। ਹੁਣ ਉਹਦੇ ਵਿੱਚ ਕੀ ਆ ਕਿ ਪੁਲਿਸ ਵਾਲਿਆਂ ਦਾ ਆਪਣਾ ਪ੍ਰੋਬਲਮ ਆ, ਉਹ ਕਹਿੰਦੇ ਸਾਨੂੰ ਤਾਂ ਜੀ ਤੇਲ ਦੇ ਵੀ ਨਹੀਂ ਪੈਸੇ ਦਿੱਤੇ ਜਾਂਦੇ, ਸਰਕਾਰ ਵੱਲੋਂ ਤੇਲ ਦੇ ਪੈਸੇ ਹੀ ਨਹੀਂ ਆਉਂਦੇ, ਅਸੀਂ ਐਕਸਪੈਕਟ ਤਾਂ ਕਰਦੇ ਆ ਕਿ ਪੁਲਿਸ ਸਾਡੇ ਕੋਲ ਜਿਹੜੀ ਆ 15 ਮਿੰਟਾਂ ਦੇ ਵਿੱਚ ਪਹੁੰਚੇ। ਉਹ ਕਹਿੰਦੇ ਸਾਨੂੰ ਤਾਂ ਪਹਿਲਾਂ ਇਹ ਡਰ ਹੁੰਦਾ ਵੀ ਆਪਣੀ ਤਨਖਾਹ 'ਚੋਂ ਤੇਲ ਪਵਾਈਏ, ਗੱਡੀ ਸਾਨੂੰ ਦੇ ਦਿੱਤੀ ਜਾਂਦੀ ਆ, ਗੱਡੀ ਦੀ ਰਿਪੇਅਰ ਲਈ ਪੈਸਾ ਨਹੀਂ ਆਉਂਦਾ। ਇਸ ਕਰਕੇ ਬਹੁਤ ਸਾਰੀਆਂ ਇਦਾਂ ਦੀਆਂ ਸਮੱਸਿਆਵਾਂ ਆ ਢਾਂਚੇ ਦੇ ਵਿੱਚ। ਉਹ ਢਾਂਚੇ ਦੇ ਵਿੱਚ ਜਿੰਨਾ ਚਿਰ ਤੱਕ ਸੁਧਾਰ ਨਹੀਂ ਹੁੰਦਾ, ਉਨਾ ਚਿਰ ਤੱਕ ਸਾਨੂੰ ਇਹ ਚੀਜ਼ਾਂ ਜਿਹੜੀਆਂ ਆ ਫੇਸ ਕਰਨੀਆਂ ਪੈਣੀਆਂ। ਪਰ ਇਹਦੇ ਲਈ ਸਹਿਯੋਗ, ਇੱਕ ਅਗਵਾਈ, ਪਾਰਦਰਸ਼ਤਾ, ਜਿਹੜੇ ਫੰਡ ਆਉਂਦੇ ਆ ਉਹਨਾਂ ਦੀ ਸਹਿਯੋਗ ਵਰਤੋਂ, ਇਹ ਬਹੁਤ ਜ਼ਰੂਰੀ। ਪਰ ਉਹ ਮੋੜ-ਘੋੜ ਗੱਲ ਉੱਥੇ ਹੀ ਆਉਂਦੀ ਨਾ, ਜਿਵੇਂ ਮੈਂ ਅਕਸਰ ਹੀ ਕਹਿੰਦਾ ਹੁੰਦਾ, ਜਿਹੜਾ ਸਿਸਟਮ ਸ਼ਬਦ ਬਣਿਆ ਨਾ ਡਿਕਸ਼ਨਰੀ ਦੇ ਵਿੱਚ, ਉਹ ਸਿਸਟਮ ਹੈ ਬਾਹਰਲੀਆਂ ਕੰਟਰੀਆਂ ਵਾਸਤੇ ਬਣਿਆ, ਸਾਡੇ ਕੋਈ ਸਿਸਟਮ ਨਹੀਂ। ਮਤਲਬ ਉੱਥੇ ਤੇ ਜੁਗਾੜ ਚੱਲਦਾ। ਜਿੱਦਾਂ ਹੁਣ ਆਪਾਂ ਗੱਲ ਕਰਦੇ ਹਾਂ ਵੀ ਵੈਸੇ ਆ, ਮੇਰੇ ਹੁਣ ਗੱਲ ਦਿਮਾਗ 'ਚ ਆਈ ਵੀ ਪ੍ਰਬੰਧ ਤੇ ਕੋਈ ਨਹੀਂ ਕੀਤਾ ਪਿਛਲੇ ਸਾਲ ਤੋਂ, ਮਤਲਬ ਕੱਖ ਵੀ ਨਹੀਂ ਕੀਤਾ। ਹੁਣ ਦਿੱਲੀ 'ਚ ਕਹਿੰਦੇ ਕਿ ਥੋੜਾ ਜਿਹਾ ਪੈਰ ਠਰਾਵਾ ਹੋਇਆ ਵੀ ਮਤਲਬ ਬੈੱਡ ਖਾਲੀ ਹੋਣ ਲੱਗੇ ਆ, ਕਿਉਂਕਿ ਉਹ ਉੱਦਾਂ ਜੋ ਮਰਜ਼ੀ ਆ, ਪਰ ਉਹਦਾ ਕੇਜਰੀਵਾਲ ਦਾ ਸੈਂਟਰ ਸਰਕਾਰ ਨਾਲ ਚੱਲਦਾ ਰਹਿੰਦਾ ਮਤਲਬ ਅੜਿੱਕਾ, ਪਰ ਉਹਨੇ ਇਸ ਪੱਧਰ ਤੇ ਮੈਨੂੰ ਲੱਗਦਾ ਕਿ ਉਹਨੇ ਕੰਮ ਕੀਤੇ ਆ। ਹੋਰ ਜਿਹੜੀਆਂ ਸੋਸ਼ਲ ਸੰਸਥਾਵਾਂ ਨੇ ਉਹਨਾਂ ਨੇ ਬਹੁਤ ਹੈਲਪ ਕੀਤੀ ਆ ਉੱਥੇ, ਹਨਾ। ਇੱਦਾਂ ਜੇ ਪੰਜਾਬ ਵਾਲੇ ਆ ਤਾਂ ਸਿਰਫ ਇੱਕ ਲੋਕਡਾਊਨ ਇਹ ਹੱਲ ਰੱਖਦੇ ਆ, ਤੇ ਕਿਉਂ ਨਹੀਂ ਵੀ 5-5 ਹਜ਼ਾਰ, 2-2 5-5 ਹਜ਼ਾਰ ਬੈੱਡ ਵਾਲੇ ਹਸਪੀਟਲ ਕੁਇਕਲੀ ਤਿਆਰ ਕਰ ਦਿੱਤੇ ਜਾਂਦੇ ਵੀ ਜਿੰਨੇ ਵੀ ਪੇਸ਼ੈਂਟ ਹੈਗੇ ਉਹਨਾਂ ਸਾਰਿਆਂ ਨੂੰ ਉੱਥੇ ਭਰਤੀ ਕਰੋ, ਵੱਧ ਤੋਂ ਵੱਧ ਟੈਸਟ ਕਰਾਓ ਇੱਥੋਂ ਤਰ੍ਹਾਂ, ਹਨਾ। ਜਿਹੜਾ ਪਤਾ ਲੱਗੇ ਵੀ ਜਿਹਨੂੰ ਕਰੋਨਾ ਹੈਗਾ ਭਾਈ ਸੇਫਲੀ ਉਹਨੂੰ ਉੱਥੇ ਪਹੁੰਚਾਓ ਤੇ ਉਹਦਾ ਟ੍ਰੀਟਮੈਂਟ ਸਟਾਰਟ ਕਰੋ, ਤਾਂ ਬਾਕੀ ਦੇ ਸੇਫ ਰਹਿਣ। ਦੇਖੋ, ਜੇ ਇਹੀ ਕੇਜਰੀਵਾਲ ਪੰਜਾਬ ਵਿੱਚ ਆ ਜਾਵੇ, ਇਹ ਵੀ ਕੁਝ ਨਹੀਂ ਕਰ ਸਕਦਾ। ਉਹਦਾ ਕਾਰਨ ਇਹ ਹੈ ਕਿ ਦਿੱਲੀ ਦੇ ਵਿੱਚ ਸਰਪਲਸ ਟੈਕਸ ਆ, ਲੋਕੀ ਟੈਕਸ ਦਿੰਦੇ ਆ, ਇਨਕਮ ਟੈਕਸ ਵਾਲੇ ਲੋਕ ਜ਼ਿਆਦਾ, ਉੱਥੇ ਦੀ ਇਨਕਮ ਬਹੁਤ ਆ ਦਿੱਲੀ ਦੀ। ਉਹੀ ਕੇਜਰੀਵਾਲ, ਇਹ ਤਾਂ ਖੁਸ਼ਕਿਸਮਤੀ ਆ ਆਮ ਆਦਮੀ ਪਾਰਟੀ ਦੀ ਨੇ ਸਰਕਾਰ ਨਹੀਂ ਬਣੀ। ਨਹੀਂ, ਚਲ ਮੰਨ ਲਓ ਕੇਜਰੀਵਾਲ ਨੂੰ ਛੱਡ ਹੀ ਦਈਏ ਆਪਾਂ ਉਹ ਉਦਾਂ ਗੱਲ ਕਰਦਾ, ਕਿਉਂਕਿ ਦਿੱਲੀ ਦੇ ਨਾਲ ਜੇ ਅਸੀਂ ਪੰਜਾਬ ਦਾ ਕੰਪੈਰੀਜ਼ਨ ਕਰੀਏ, ਪੰਜਾਬ ਦਾ ਤਾਂ ਬਹੁਤ ਪਹਿਲਾਂ ਹੀ ਦਿਵਾਲਾ ਨਿਕਲਿਆ ਹੋਇਆ। ਹਸਪਤਾਲ ਤਾਂ ਕੀ ਬਣਾਉਣੇ ਇਹਨਾਂ ਨੇ, ਇਹ ਤਾਂ ਪਹਿਲਾਂ ਹੀ ਹੱਥ ਅੱਡ ਲੈਂਦੇ ਆ ਜੀ, ਸਾਨੂੰ ਸੈਂਟਰ ਹੀ ਬਣਾ ਕੇ ਦੇਵੇ। ਆਪਣੇ ਤਾਂ ਸਹਿਯੋਗ ਵਰਤੋਂ ਹੀ ਨਹੀਂ ਕਰ ਸਕਦੇ ਆਪਣੀਆਂ, ਇਹ ਤਾਂ ਤਨਖਾਹਾਂ ਦੇਣ ਦੇ ਲਈ ਵੀ ਕਰਜ਼ ਚੱਕਦੇ ਆ। ਜਦੋਂ ਇਹਨੀ ਕਣਕ ਦੇ ਪੈਸੇ ਵੀ ਦੇਣੇ ਹੁੰਦੇ ਆ, ਪਹਿਲਾਂ ਹੀ ਦੇਖਦੇ ਹੁੰਦੇ ਆ ਕਿ ਸਾਨੂੰ ਕ੍ਰੈਡਿਟ ਲਿਮਿਟ ਮਿਲ ਜਾਵੇ। ਆਪਣੇ ਤੌਰ ਦੇ ਉੱਤੇ ਤਾਂ ਕੁਝ ਵੀ ਕਰਨ ਯੋਗ ਹੈ ਨਹੀਂ। ਇਹ ਤਾਂ ਪ੍ਰੋਬਲਮ ਤਾਂ ਹੈਗੀ ਆ। ਹੁਣ ਉਹ ਹਸਪੀਟਲ ਦੇ ਵਿੱਚ ਜਿੱਦਾਂ ਤੁਸੀਂ ਕਿਹਾ, ਇਹਦੇ ਵਿੱਚ ਸੈਂਟਰ ਜਿਹੜੀ ਸਰਕਾਰ ਆ, ਇਹਨਾਂ ਨੇ ਸਾਰੇ ਸਟੇਟ ਕਰਜ਼ਾਈ ਕਰ ਦਿੱਤੇ। ਇੱਕ ਉਹ ਹੁੰਦਾ ਨਹੀਂ ਸੀ ਕਿ ਤੂਤਾਂ ਵਾਲੇ ਖੂਹ ਦੇ ਵਿੱਚ ਧੰਨੇ ਸ਼ਾਹ, ਉਹ ਆਪਣੇ ਮੁੰਡੇ ਨੂੰ ਕਹਿੰਦਾ ਵੀ ਕਾਕਾ ਆਪਾਂ ਉਨਾ ਚਿਰ ਹੀ ਰਾਜ ਕਰ ਸਕਦੇ ਹਾਂ ਜਿੰਨੇ ਚਿਰ ਤੱਕ ਇਹ ਸਾਰਾ ਪਿੰਡ ਆਪਣਾ ਕਰਜ਼ਾਈ ਆ। ਜਦੋਂ ਮੱਝ ਸੱਜਣ ਸਿੰਘ ਦੇ ਬੰਨ ਕੇ ਆਉਂਦਾ, ਆਪ ਬੰਨ ਕੇ ਆਉਂਦਾ, ਉਹ ਕਹਿੰਦਾ ਤੂੰ ਤਾਂ ਕਿਸੇ ਨੂੰ ਡੈਡੀ ਵੀ ਦਿੰਦਾ ਨਹੀਂ ਕੁਛ ਵੀ, ਤੂੰ ਇਹਨਾਂ ਨੂੰ ਮੱਝ ਦੇ ਆਇਆ। ਉਹ ਕਹਿੰਦਾ ਇਹੀ ਬੰਦਾ ਸੀ ਜਿਹੜਾ ਮੇਰੇ ਤੋਂ ਕਰਜ਼ਾ ਨਹੀਂ ਲੈਂਦਾ, ਧੱਕੇ ਦੇ ਨਾਲ ਇਹਨੂੰ ਮੈਂ ਕਰਜ਼ਾ ਦੇ ਆਇਆ। ਇਹੀ ਕਹਿਣ ਦਾ ਮਤਲਬ ਹੁੰਦਾ ਕਿ ਸੈਂਟਰ ਸਰਕਾਰ ਦੀਆਂ ਹੁਣ ਤੱਕ ਸਕੀਮਾਂ ਇਦਾਂ ਦੀਆਂ ਰਹੀਆਂ, ਇਹਨਾਂ ਨੇ ਸਾਰੇ ਸਟੇਟਸ ਦਾ ਜਿਹੜਾ ਦਿਵਾਲਾ ਕੱਢ ਦਿੱਤਾ। ਦਿਵਾਲਾ ਇਸ ਕਰਕੇ ਕੱਢ ਦਿੱਤਾ ਕਿ ਜਿਹੜੀਆਂ ਸਟੇਟਸ ਆ ਉਹ ਸਾਡੇ ਵੱਲ ਹੱਥ ਫੈਲਾ ਦੇਣ, ਹਰ ਚੀਜ਼ ਦੇ ਲਈ ਸਾਨੂੰ ਦੇਖਣ। ਚਾਹੀਦਾ ਤੇ ਇਹ ਸੀ, ਸਾਡਾ ਜਿਹੜਾ ਸੰਵਿਧਾਨ ਆ ਉਹ ਤਾਂ ਕਹਿੰਦਾ ਸੀ ਵੀ ਸੰਘੀ ਢਾਂਚਾ ਹੋਣਾ ਚਾਹੀਦਾ। ਜਿਹੜੀ ਸਟੇਟ ਸਰਕਾਰ ਆ ਉਹ ਆਪਣੇ ਲੈਵਲ ਦੇ ਉੱਤੇ ਆਪਣਾ ਟੈਕਸ ਇਕੱਠਾ ਕਰੇ, ਆਪਣੇ ਲੈਵਲ ਦੇ ਉੱਤੇ ਸਹੂਲਤਾਂ ਲੈ ਕੇ ਆਵੇ। ਪਰ ਇਹਨਾਂ ਨੇ ਜਿੰਨੀਆਂ, ਚਾਹੇ ਕਾਂਗਰਸ ਦੀਆਂ ਆਈਆਂ, ਚਾਹੇ ਜਨਤਾ ਦਲ ਦੀਆਂ ਆਈਆਂ, ਇਹਦੇ ਵਿੱਚ ਕੋਈ ਵੀ ਮਨਫੀ ਨਹੀਂ, ਚਾਹੇ ਭਾਜਪਾ ਦੀ ਹੁਣ ਤੁਸੀਂ ਰੱਖ ਲਓ, ਇਹਨਾਂ ਨੇ ਸੈਂਟਰ ਦਾ ਵਿੱਚ ਸਿਸਟਮ ਜਿਹੜਾ ਆ ਉਹਨੂੰ ਪ੍ਰਪੱਕ ਬਣਾਉਣ ਦੇ ਲਈ,
ਪਰ ਪੱਕ ਬਣਾਉਣ ਦੇ ਲਈ ਉਹਨਾਂ ਨੂੰ ਕਮਜ਼ੋਰ ਕੀਤਾ, ਉਹਨਾਂ ਨੂੰ ਜ਼ਿਆਦਾ ਕਰਜ਼ਾਈ ਕਰ ਦਿੱਤਾ। ਹੁਣ ਉਹ ਆਪਣੇ ਲੈਵਲ ਦੇ ਉੱਤੇ ਕੁਝ ਵੀ ਨਹੀਂ ਕਰ ਪਾਉਂਦੇ। ਹੁਣ ਇੱਕ ਸਾਰੇ ਸੂਬਿਆਂ ਦੀ ਹਾਲਾਤ ਇਹੀ ਆ। ਈਵਨ ਗੁਜਰਾਤ ਦੀ ਤੁਸੀਂ ਗੱਲ ਕਰ ਲਓ, ਈਵਨ ਕਿ ਉੱਤਰ ਪ੍ਰਦੇਸ਼ ਦੀ ਗੱਲ ਜਿੱਥੇ ਭਾਜਪਾ ਦੀ ਸਰਕਾਰ ਆ, ਉੱਥੇ ਵੀ ਨਹੀਂ ਉਹ ਬਣਾ ਸਕਦੇ। ਉਹਦਾ ਕਾਰਨ ਇਹੀ ਆ ਕਿ ਉਹਨਾਂ ਨੂੰ ਪਹਿਲਾਂ ਸਹਾਇਤਾ ਜਿੰਨਾ ਟੈਕਸ ਆ ਸਾਰਾ ਉੱਧਰ ਚਲੇ ਜਾਂਦਾ। ਉਹਨਾਂ ਦਾ ਆਪਣਾ ਤਾਂ ਇਹੀ ਆ ਵੀ ਤੋਰੀ ਫੁਲਕਾ ਹੀ ਚੱਲਦਾ। ਇਹ ਤਾਂ ਕੁਛ ਕੁ ਦਿੱਲੀ ਵਰਗੇ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਦੇ ਕੋਲ ਉੱਦਾਂ ਹੱਕ ਹੈ ਨਹੀਂ, ਉਹਨਾਂ ਦੇ ਕੋਲ ਵੈਸੇ ਕੁਛ ਕਰਨ ਦੇ ਲਈ ਹੈ ਨਹੀਂ, ਇਸ ਕਰਕੇ ਉਹ ਤਾਂ ਬਚੇ ਹੋਏ ਆ। ਬਾਕੀ ਸਾਰੇ ਪਾਸੇ ਇਹਨਾਂ ਨੇ ਆਪਣੀ ਦਖਲਅੰਦਾਜ਼ੀ ਇੰਨੀ ਜ਼ਿਆਦਾ ਵਧਾ ਲਈ ਆ, ਇਹਦੇ ਨਾਲ ਵੀ ਸਿਸਟਮ ਜਿਹੜਾ ਆ ਫੇਲ ਹੋਇਆ। ਜੀ ਤੇ ਰੋਸ਼ਨ ਲਾਲ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਪੈਸ਼ਲ ਤੁਹਾਨੂੰ, ਤੇ ਪ੍ਰੋਗਰਾਮ ਪਸੰਦ ਕਰ ਰਹੇ ਨੇ। ਥੈਂਕ ਯੂ ਰੋਸ਼ਨ ਜੀ। ਸਿਮਰਦੀਪ ਬਰਾੜ ਥੈਂਕ ਯੂ ਵੀਰੇ, ਕਹਿੰਦੇ ਗੁੱਡ ਜੌਬ ਬ੍ਰਦਰਸ। ਤੇ ਗੱਲਬਾਤ ਚੱਲ ਰਹੀ ਸੀ, ਕਹਿੰਦੇ ਵੀ ਸੈਂਟਰ ਵਾਲਾ ਜਿਹੜਾ ਆਪਣਾ ਸਿਹਤ ਮੰਤਰੀ ਆ ਉਹਨੂੰ ਮਤਲਬ ਲੱਭ ਨਹੀਂ ਰਿਹਾ ਵੀ ਉਹ ਕਿੱਥੇ, ਜਿਵੇਂ ਤੁਸੀਂ ਪਹਿਲਾਂ ਵੀ ਮਾੜਾ ਜਿਹਾ ਜ਼ਿਕਰ ਕਰਿਆ ਸੀਗਾ। ਤੇ ਨਾਲ ਹੀ ਮੈਂ ਕਹਿੰਦਾ ਕਿ ਜਿਹੜਾ ਸੁਬਰਾਮਣੀਅਮ ਅਕਸਰ ਉਹ ਕਿਸੇ ਨਾ ਕਿਸੇ ਗੱਲ ਕਰਕੇ ਉਹ ਖਬਰਾਂ 'ਚ ਰਹਿੰਦਾ ਹੀ ਆ ਹਮੇਸ਼ਾ, ਤੇ ਉਹ ਕਹਿ ਰਿਹਾ ਕਿ ਗਡਕਰੀ ਨੂੰ ਬਣਾਉਣਾ ਚਾਹੀਦਾ ਇਹਨਾਂ ਨੂੰ। ਅਸਲ ਦੇ ਵਿੱਚ RSS ਦਾ ਚਹੇਤਾ ਤਾਂ ਗਡਕਰੀ ਆ ਇਸ ਵੇਲੇ ਜੇ ਆਪਾਂ ਰੱਖ ਲਈਏ। ਗਡਕਰੀ ਬਹੁਤ ਸਾਰੀਆਂ ਉੱਦਾਂ ਸਮੱਸਿਆਵਾਂ ਹੋ ਸਕਦੀਆਂ, ਪਰ ਉਹਨੇ ਆਵਾਜਾਈ ਮੰਤਰੀ ਦੇ ਤੌਰ ਦੇ ਉੱਤੇ ਵਧੀਆ ਕੰਮ ਕੀਤਾ ਸੀ ਜਦੋਂ ਭਾਜਪਾ ਦਾ ਉਹ ਪ੍ਰਧਾਨ ਵੀ ਰਿਹਾ। ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਆ, ਇਹਨੇ ਤਾਂ ਖਲਾਰਾ ਹੀ ਪਾਇਆ ਜਦੋਂ ਦਾ ਇਹ ਆਇਆ। ਬਾਅਦ ਵਿੱਚ ਭਾਵੇਂ ਰਾਜਨਾਥ ਸਿੰਘ ਬਣ ਗਿਆ, ਪਰ ਜਦੋਂ ਇਹ ਪ੍ਰਧਾਨ ਬਣਿਆ ਇਹਨੇ ਅਸਲ ਦੇ ਵਿੱਚ ਕੰਡੇ ਅਮਿਤ ਸ਼ਾਹ ਨੇ ਸਭ ਤੋਂ ਜ਼ਿਆਦਾ ਬੀਜੇ ਸਿਸਟਮ ਦੇ ਵਿੱਚ। ਹੁਣ ਉਹ ਗਡਕਰੀ ਆ ਵਧੀਆ ਕੰਮ ਉਹਦਾ ਕਰਦਾ, ਪਰ ਸੁਬਰਾਮਣੀਅਮ ਸਵਾਮੀ ਹੈਗਾ ਤਾਂ ਭਾਜਪਾ ਦੇ ਵਿੱਚ ਹੀ ਆ, ਪਰ ਆਪਣੀ ਸਰਕਾਰ ਦੀਆਂ ਪੋਲਾਂ ਖੋਲਦਾ। ਇਹੋ ਜਿਹਾ ਬੰਦਾ ਵੈਸੇ ਤਾਂ ਆਲੋਚਕ ਹੋਣਾ ਚਾਹੀਦਾ ਹਰ ਸਰਕਾਰ ਦੇ ਵਿੱਚ, ਕਿਉਂਕਿ ਸਰਕਾਰਾਂ ਨੂੰ ਜਿੰਨੇ ਅਫਸਰ ਹੁੰਦੇ ਆ ਉਹ ਕੀ ਕਹਿੰਦੇ ਆ, ਉਹ ਸਵੇਰ ਨੂੰ ਹੀ ਕਹਿੰਦੇ ਆ ਜੀ। ਮੋਦੀ ਸਾਹਿਬ ਨੇ ਤਾਂ ਸਵੇਰ ਨੂੰ ਆ ਕੇ ਪੁੱਛਣਾ ਆਪਣੇ ਸਕੱਤਰ ਤੋਂ ਜਾਂ ਆਪਣੇ ਸੈਕਟਰੀ ਤੋਂ ਕਿੱਦਾਂ ਚੱਲ ਰਿਹਾ ਕੰਮ, ਉਹਨੇ ਤਾਂ ਇਹੀ ਕਹਿਣਾ ਜੀ ਬਹੁਤ ਵਧੀਆ, ਸਾਰੇ ਖੁਸ਼ ਆ ਜੀ, ਬੱਲੇ ਬੱਲੇ ਆ। ਜਿੰਨੇ ਵੀ ਬੰਦੇ ਆ, ਜਿੰਨੀ ਅਫਸਰਸ਼ਾਹੀ ਆ, ਉਹ ਇਸੇ ਕਰਕੇ ਸਰਕਾਰਾਂ ਫੇਲ ਹੁੰਦੀਆਂ। ਪਰ ਜਦੋਂ ਤੁਹਾਡਾ ਘਰ ਦਾ ਬੰਦਾ ਇਹ ਕਵੇ ਨਹੀਂ ਜੀ ਸੈੱਟ ਨਹੀਂ, ਉਹਦੇ ਨਾਲ ਕੀ ਹੈ ਕਿ ਰਾਜਾ ਵੀ ਸੁਚੇਤ ਰਹਿੰਦਾ ਵੀ ਜੇ ਸੈੱਟ ਨਹੀਂ ਤਾਂ ਇਹਨੂੰ ਫਿਰ ਸੈੱਟ ਕਰੋ। ਜਦੋਂ ਉਹਨੂੰ ਫੀਡਬੈਕ ਹੀ ਇਹ ਦਿੱਤੀ ਜਾਂਦੀ ਆ। ਹੁਣ ਤੁਸੀਂ ਮਨ ਕੀ ਬਾਤ ਸੁਣੋ, ਮਨ ਕੀ ਬਾਤ ਉਹ ਘਰ ਥੋੜੀ ਲਿਖਦਾ, ਉਹ ਅਫਸਰਸ਼ਾਹੀ ਲਿਖ ਕੇ ਦਿੰਦੀ ਆ। ਕੋਈ ਅਫਸਰ ਆ ਉਹਦੀ ਡਿਊਟੀ ਲੱਗਦੀ ਆ, ਉਹ ਲਿਖ ਕੇ ਦਿੰਦਾ, ਉਹ ਤੋਂ ਖੁਸ਼ ਹੋ ਜਾਂਦਾ। ਉਸ ਤੋਂ ਬਾਅਦ ਉਹ ਤੁਸੀਂ ਸੁਣ ਕੇ ਦੇਖੋ, ਉਹ ਤੋਂ ਤਾਂ ਉਹ ਲੱਗਦਾ ਹੁੰਦਾ ਵੀ ਬੜਾ ਪੋਜ਼ਿਟਿਵ ਚੱਲ ਰਿਹਾ। ਜਿਹੜਾ ਥਾਲੀਆਂ ਖੜਕਾਓ ਜਾਂ ਕੁਝ ਹੋ ਰਿਹਾ, ਉਹ ਸਾਰਾ ਕੁਝ ਬਿਊਰੋਕਰੈਟ ਹੀ ਆ। ਮਨ ਕੀ ਬਾਤ ਸੁਣ ਕੇ ਤਾਂ ਲੱਗਦਾ ਪਤਾ ਨਹੀਂ ਸੀਗਾ ਜੇ ਹੋਰ ਹੀ ਮਤਲਬ ਆ ਗਏ ਮੁਲਕ ਦੇ ਵਿੱਚ। ਬਿਲਕੁਲ। ਹੁਣ ਦੇਖੋ ਇੱਥੇ ਵੀ ਆਪਣੇ ਜਦੋਂ ਵੀ ਕਰੋਨਾ ਦੇ ਮਰੀਜ਼ ਆਏ ਆ, ਈਵਨ ਕਿ 2 ਜਾਂ 3 ਆਉਂਦੇ ਸੀ। ਆਪਣਾ ਇੱਥੇ ਦਾ ਸਿਹਤ ਮਿਨਿਸਟਰ ਜੀ, ਇੱਥੇ ਦੀ ਪ੍ਰੀਮੀਅਰ, ਬਿਲਕੁਲ। ਫਿਰ ਉਸ ਤੋਂ ਬਾਅਦ ਪੁਲਿਸ ਵਾਲੇ, ਪੁਲਿਸ ਦਾ ਜਿਹੜਾ ਕਮਿਸ਼ਨਰ ਸੀ ਉਹ ਵੀ ਨਾਲ, ਉਹ ਸਾਰੇ ਆਨਲਾਈਨ ਲਾਈਵ ਹੁੰਦੇ ਸੀ। ਪਹਿਲਾਂ ਦੱਸਿਆ ਜਾਂਦਾ ਸੀ ਹਰ ਰੋਜ਼ 9 ਵਜੇ, ਬਿਲਕੁਲ 9 ਵਜੇ ਉਹ ਆ ਕੇ ਖੜ ਜਾਂਦੇ ਸੀ ਪ੍ਰੈਸ ਦੇ ਮੂਹਰੇ, ਕਿ ਉਹਦੇ ਵਿੱਚ ਦੱਸਿਆ ਜਾਂਦਾ ਸੀ ਕਿ ਰਾਤੀ ਕਿੱਦਾਂ ਹੋਈ, ਰਾਤੀ ਕਿੰਨੇ ਸਾਡੇ ਕੋਲ ਮਰੀਜ਼ ਆਏ, ਸਾਡੇ ਕੋਲ ਕੀ ਪ੍ਰਬੰਧ ਆ, ਅੱਜ ਸਾਨੂੰ ਕਿੰਨੇ ਅਸਾਰ ਆ, ਕਿਹੜੇ ਕਿਹੜੇ ਕਿੱਥੇ ਕਿੱਥੇ ਉਹ ਬੰਦਾ ਗਿਆ, ਸਾਰੀ ਬਰੀਫਿੰਗ ਹੁੰਦੀ ਸੀ। ਬਿਲਕੁਲ। ਉਹ ਘੰਟਾ ਵੀ ਲਾ ਦਿੰਦੇ ਸੀ, 2 ਘੰਟੇ ਵੀ ਲਾ ਦਿੰਦੇ ਸੀ। ਉਹਦੇ ਵਿੱਚ ਸਿਹਤ ਮੰਤਰੀ ਪ੍ਰੀਮੀਅਰ ਸਾਰੇ ਬਿਆਨ ਦਿੰਦੇ ਸੀ, ਨਾਲ ਇੰਸਟਰਕਸ਼ਨਾਂ ਦਿੰਦੇ ਸੀ। ਹੁਣ ਸਾਡੇ ਜਿਹੜੇ ਬੰਦੇ ਆ, ਡਾਕਟਰ ਹਰਸ਼ਵਰਧਨ, ਮੈਂ ਕਹਿੰਦਾ ਆ ਵੀ ਮੈਜੋਰਟੀ ਆਫ ਪੀਪਲ ਜਿਹਨੂੰ ਮਰ ਜਾ ਕੇ ਪੁੱਛ ਲਿਓ, ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਵੀ ਸਾਡਾ ਸਿਹਤ ਮੰਤਰੀ ਕੌਣ ਹੈ। ਚਿਹਰੇ ਦਾ ਨਹੀਂ ਪਤਾ ਹੋਣਾ, ਪਛਾਣ ਹੀ ਨਹੀਂ ਹੋਣੀ ਵੀ ਇਹ। ਬਿਲਕੁਲ। ਹੁਣ ਆਪਣੇ ਆ ਸਿੱਧੂ ਸਾਹਿਬ, ਬਲਵੀਰ ਸਿੱਧੂ ਆਪਣੇ ਪੰਜਾਬ ਦੇ ਆ, ਕਿਸੇ ਨੂੰ ਪਤਾ ਹੀ ਨਹੀਂ ਹੋਣਾ ਵੀ ਪੰਜਾਬ ਦਾ ਕੋਈ ਸਿਹਤ ਮੰਤਰੀ ਵੀ ਹੈਗਾ। ਉਹ ਕਾਰਨ ਕੀ ਆ, ਉਹਨਾਂ ਦੇ ਕੋਲ ਕੁਝ ਦੱਸਣ ਨੂੰ ਹੀ ਹੈ ਨਹੀਂ। ਹੁਣ ਇਹ ਡਾਕਟਰ ਹਰਸ਼ਵਰਧਨ ਜਿਹੜਾ ਆਪ ਡਾਕਟਰ ਆ, ਬਾਕੀ ਤਾਂ ਗੱਲ ਛੱਡੋ। ਅੱਗੇ ਤਾਂ ਹੁੰਦਾ ਸੀ ਵੀ ਜਥੇ ਦਾ ਤੋਤਾ ਸਿੰਘ 5 ਪੜ੍ਹਿਆ ਤੇ ਉਹ ਸਿੱਖਿਆ ਮੰਤਰੀ ਬਣਾਤਾ, ਉਹਦੇ ਉੱਤੇ ਤਾਂ ਆਪਾਂ ਕਹਿ ਦਿੰਦੇ ਚੱਲ ਯਾਰ ਇਹਨੂੰ ਪਤਾ ਹੀ ਨਹੀਂ ਕੁਝ, ਉਹਦੇ ਤੇ ਇਸ ਗੱਲੋਂ ਆਪਾਂ ਐਕਸਕਿਊਜ਼ ਦੇ ਸਕਦੇ ਹਾਂ। ਡਾਕਟਰ ਹਰਸ਼ਵਰਧਨ ਜਿਹੜਾ ਆਪ ਪ੍ਰੋਫੈਸ਼ਨਲ ਡਾਕਟਰ ਆ, ਉਹ ਬਾਬਾ ਰਾਮਦੇਵ ਦੀ ਬਿਨਾਂ ਪ੍ਰਮਾਣਿਤ ਇੱਕ ਦਵਾਈ ਰਿਲੀਜ਼ ਕਰ ਦਿੰਦਾ, ਬਿਨਾਂ ਪ੍ਰਮਾਣਿਤ। ਅਜੇ ਤੱਕ ਉਹ ਕੋਰੋਨਲ ਜਿਹੜਾ ਆ, ਅਜੇ ਤੱਕ ਉਹ ਆਪ ਹੋਇਆ, ਕਦੀ ਆਪ ਹੁੰਦਾ। ਉਹਦੇ ਜਿਹੜੇ ਆਪਣੇ ਜਿਹੜੇ ਕੰਮ ਕਰਦੇ ਸੀ ਉੱਥੇ ਪਤੰਜਲੀ ਦੇ ਵਿੱਚ, ਉਹਨਾਂ ਨੂੰ ਕਰੋਨਾ ਹੋਇਆ ਪਿਆ। ਇਸ ਕਰਕੇ ਉਹ ਹੁਣ ਲੱਭਦਾ ਨਹੀਂ ਦੱਸਣ ਦੇ ਵੇਲੇ, ਜਿਸ ਵੇਲੇ ਹੁਣ ਲੋਕਾਂ ਨੂੰ ਲੋੜ ਆ। ਤੇ ਸੁਬਰਾਮਣੀਅਮ ਸਵਾਮੀ ਨੇ ਬਹੁਤ ਵਧੀਆ ਇਹ ਗੱਲਾਂ ਕੀਤੀਆਂ। ਉਹਨਾਂ ਨੇ ਕਿਹਾ ਵੀ ਸਿੱਧਾ PM ਆਫਿਸ, ਜਦੋਂ ਵੀ ਕੋਈ ਗੱਲ ਹੁੰਦੀ ਆ ਸਿੱਧਾ ਐਡਰੈਸ ਹੁੰਦਾ PM ਆਫਿਸ ਨੂੰ, ਤੇ ਤੁਸੀਂ ਸਿੱਧਾ ਇੱਕ ਹੈਲਥ ਮਿਨਿਸਟਰ ਤਾਂ ਦੱਸੋ, ਹੈਲਥ ਮਿਨਿਸਟਰ ਬਰੀਫਿੰਗ ਕਰੇ, ਹੈਲਥ ਮਿਨਿਸਟਰ ਦੇਖੇ। ਸਾਰੇ ਕੰਮ ਮੋਦੀ ਨੇ ਕਰਨੇ ਆ,
ਜਿੰਨੇ ਕੰਮ ਹੁਣ ਤੱਕ ਹੋਏ ਆ, ਚਾਹੇ ਵਿਦੇਸ਼ ਯਾਤਰਾ, ਇਹ ਤਾਂ ਵਿਦੇਸ਼ ਯਾਤਰਾ ਦਾ ਕੰਮ ਹੁੰਦਾ ਸੀ, ਵਿਦੇਸ਼ ਮੰਤਰੀ ਦਾ ਕੰਮ, ਇਹ ਇਕੱਲਾ ਹੀ ਘੁੰਮਦਾ ਰਿਹਾ। ਉਦੋਂ ਸੁਸ਼ਮਾ ਸਵਰਾਜ ਚਲੋ ਹੁਣ ਤਾਂ ਰਹੀ ਨਹੀਂ, ਉਹ ਵਿਦੇਸ਼ ਮੰਤਰੀ ਹੁੰਦੀ ਸੀ, ਉਹ ਵਿਚਾਰੀ ਬੋਲੀ ਤਾਂ ਨਹੀਂ ਪਰ ਉਹ ਦਿਲੋਂ ਤਾਂ ਹੁੰਦੀ ਸੀ, ਉਹ ਕਿਤੇ ਕਿਤੇ ਕਹਿ ਵੀ ਦਿੰਦੀ ਸੀ ਵੀ ਜੇ ਜਾਣਾ ਹੀ ਆ ਮੈਨੂੰ ਵੀ ਨਾਲ ਲੈ ਜਾ ਕੇ, ਆਪ ਜੀ ਜਾਣਾ ਜ਼ਰੂਰੀ ਆ। ਇਸ ਕਰਕੇ ਕੰਮ ਮੋਦੀ ਸਾਹਿਬ ਨੇ ਇਦਾਂ ਵੀ ਜਿੱਥੋਂ ਤਾਂ ਮਿਲਦਾ ਕ੍ਰੈਡਿਟ ਉੱਥੇ ਆਪ ਮੂਹਰੇ ਹੋ ਜਾਂਦੇ ਆ। ਜਦੋਂ ਲੱਗਦਾ ਵੀ ਹੁਣ ਮੇਰੇ ਹੱਥੋਂ ਬਾਹਰ ਹੋ ਗਿਆ, ਜਿੰਨਾ ਚਿਰ ਤੱਕ ਕੰਟਰੋਲ ਦੇ ਵਿੱਚ ਰਿਹਾ ਕਰੋਨਾ, ਉਹਨਾਂ ਚਿਰ ਕਹਿੰਦੇ ਰਹੇ ਵੀ ਅਸੀਂ ਕੀਤਾ ਸਾਰਾ ਕੁਝ, ਆਪ ਆਨਲਾਈਨ ਹੋ ਜਾਣਾ, ਮਨ ਕੀ ਬਾਤ ਕਹਿਣ ਲੱਗ ਜਾਣਾ। ਜਦੋਂ ਲੱਗਾ ਵੀ ਹੁਣ ਤਾਂ ਇਹ ਬਾਹਰ ਹੋ ਗਿਆ ਕੰਮ, ਹੁਣ ਤਾਂ ਮੈਂ ਕਰ ਹੀ ਨਹੀਂ ਸਕਦਾ, ਉਦੋਂ ਕੱਲੇ ਕੱਲੇ ਸਟੇਟ ਨੂੰ ਝਟਕਣ ਲੱਗ ਪਿਆ, ਤੁਸੀਂ ਵਧੀਆ ਕੰਮ ਨਹੀਂ ਕਰਦੇ। ਉੱਥੇ ਜ਼ੂਮ ਲਾ ਲੈਣਾ, ਮੀਟਿੰਗ ਹੋਣੀ, ਉਹਦੇ ਵਿੱਚ ਕਹਿ ਦੇਣਾ ਕੈਪਟਨ ਸਾਹਿਬ ਤੁਸੀਂ ਨਹੀਂ ਆ ਕੰਮ ਕਰਦੇ। ਉਹਦੇ ਆਪ ਤੇ ਉਧਰ ਰੈਲੀ ਕਰ ਰਹੇ ਸੀ ਵੈਸਟ ਬੰਗਾਲ ਦੇ ਵਿੱਚ, ਤੇ ਮੁੜ ਕੇ ਸ਼ਾਮ ਨੂੰ ਆ ਕੇ ਤੇ ਆਨਲਾਈਨ ਮੀਟਿੰਗ ਲਾ ਲਈ। ਬਸ ਇਹ ਇਸੇ ਕਰਕੇ ਉਹਦੇ ਤੇ ਮੀਟਿੰਗ ਦੇ ਵਿੱਚ ਤੁਸੀਂ ਮਾਸਕ ਲਾਇਆ, ਤੇ ਜਦੋਂ ਰੈਲੀ ਵਿੱਚ ਸੰਬੋਧਨ ਕਰਕੇ ਆਏ ਆ ਉੱਥੇ ਹਜ਼ਾਰਾਂ ਲੋਕਾਂ ਨੂੰ, ਉੱਥੇ ਤੁਸੀਂ ਮਾਸਕ ਲਾਇਆ ਹੀ ਨਹੀਂ। ਇਸ ਕਰਕੇ ਤੁਹਾਡੀਆਂ ਉੱਥੇ ਲੋਕੀ ਤੁਹਾਨੂੰ ਕੀ ਮੰਨਣਗੇ ਜਿਨ੍ਹਾਂ ਦਾ ਰਾਜਾ ਇਦਾਂ ਦਾ। ਪਰ ਜਿੱਦਾਂ ਜਿਵੇਂ ਤੁਸੀਂ ਗੱਲਬਾਤ ਕਰ ਰਹੇ ਸੀ, ਆਪਾਂ ਨੂੰ ਪਤਾ ਹੀ ਹੁਣ ਇੱਥੋਂ ਬਾਰੇ ਦਾ, ਜਦੋਂ ਕੋਈ ਇੱਥੇ ਪ੍ਰੋਬਲਮ ਆਈ ਆ, ਇੱਥੋਂ ਦੇ ਪ੍ਰਾਈਮ ਮਿਨਿਸਟਰ ਵੀ ਰੋਜ਼ ਲਾਈਵ ਹੁੰਦੇ ਸੀ, ਤੇ ਉਹਦੇ ਨਾਲ ਜਿਹੜੀ ਮਤਲਬ ਨਾਗਰਿਕ ਆ ਉਹਨਾਂ ਦਾ ਕਿੰਨਾ ਮਨੋਬਲ ਵੱਧਦਾ, ਉਹਨਾਂ ਨੂੰ ਪਤਾ ਹਨਾ ਸਾਡਾ ਪ੍ਰਾਈਮ ਮਿਨਿਸਟਰ ਸਾਡੇ ਵਿੱਚ ਆ। ਬਿਲਕੁਲ। ਜੇ ਸਟੇਟਾਂ ਦੀ ਗੱਲ ਕਰੀਏ ਤੇ ਉਹਨਾਂ ਦੇ ਪ੍ਰੀਮੀਅਰ, ਹੈਲਥ ਮਿਨਿਸਟਰ, ਉਹ ਸਾਰੀ ਅਪਡੇਟ ਦਿੰਦੇ ਸੀਗੇ। ਇਦਾਂ ਹੀ ਉੱਥੇ ਵੀ ਹੋਣਾ ਚਾਹੀਦਾ ਨਾ, ਮਤਲਬ ਇਹ ਪ੍ਰਧਾਨ ਮੰਤਰੀ ਜਾਂ ਸਿਹਤ ਮੰਤਰੀ ਵੀ ਰੋਜ਼ ਪ੍ਰੈਸ ਕਾਨਫਰੰਸ ਕਰਨ, ਨਾ ਵੀ ਕਰਨ, ਘਰ ਬੈਠੇ ਲਾਈਵ ਹੀ ਗੱਲਬਾਤ ਸਾਰੀ ਦੱਸ ਦੇਣ ਤੇ ਲੋਕਾਂ ਨੂੰ ਹੌਸਲਾ ਦੇਵੇ। ਜਦੋਂ ਕਿ ਇਸ ਬਿਮਾਰੀ ਦੇ ਵਿੱਚ ਮਤਲਬ ਹੌਸਲਾ, ਪੋਜ਼ਿਟਿਵ ਰਹਿਣ ਦੀ ਵੀ ਬੜੀ ਵੱਡੀ ਜ਼ਰੂਰਤ ਹੈ। ਪੋਜ਼ਿਟਿਵ ਦੀ ਇਦਾਂ ਹੈ ਮਤਲਬ ਜਾਗਰੂਕਤਾ ਹੀ ਨਹੀਂ ਫੈਲਾਈ ਕਿ ਲੋਕੀ ਵਿਚਾਰੇ ਡਰਦੇ ਨਾਲ ਹੀ ਬਹੁਤ ਪਰੇਸ਼ਾਨ ਹੋਈ ਜਾਂਦੇ। ਉਹਦੇ ਵਿੱਚ ਇਹ ਆ ਕਿ ਪਾਵਰ ਨਹੀਂ ਦਿੱਤੀ ਜਾਂਦੀ। ਤੁਹਾਡੇ ਕੋਲ ਜਿਹੜਾ ਮਹਿਕਮਾ ਆ ਤੁਹਾਨੂੰ ਕੰਮੇ ਨਹੀਂ ਕਰਨ ਦਿੱਤਾ ਜਾਂਦਾ। ਇੱਕ ਮਾਸਟਰ ਆ, ਉਹਦਾ ਕੰਮ ਆ ਮਾਸਟਰ ਨੇ ਪੜਾਉਣਾ ਆ, ਉਹਨੂੰ ਪੜਾਉਣ ਨਹੀਂ ਦਿੱਤਾ ਜਾਂਦਾ। ਪ੍ਰਿੰਸੀਪਲ ਦਾ ਕੰਮ ਪ੍ਰਸ਼ਾਸਨਿਕ ਕੰਮ ਆ, ਉਹਨੂੰ ਪ੍ਰਸ਼ਾਸਨਿਕ ਕੰਮੇ ਨਹੀਂ ਕਰਨੇ ਦਿੱਤੇ ਜਾਂਦੇ, ਕੋਈ ਨਾ ਕੋਈ ਅੜਚਣ ਲਾਈ ਰੱਖੀ ਜਾਂਦੀ ਆ। ਹੁਣ ਐਗਜ਼ਾਮਪਲ ਤੁਸੀਂ ਪੰਜਾਬ ਤੋਂ ਲਾ ਲਓ, ਬਲਵੀਰ ਸਿੰਘ ਸਿੱਧੂ ਸਿਹਤ ਮੰਤਰੀ ਕਹਿ ਰਹੇ ਆ ਵੀ ਲੋਕਡਾਊਨ ਨਹੀਂ ਲੱਗਣ ਦੇਣਾ ਅਸੀਂ, ਜਾਂ ਵੀ ਅਸੀਂ ਲਾ ਦੇਵਾਂਗੇ, ਦੋ ਉਹਦੇ ਬਿਆਨ ਆਏ ਆ। ਉਹ ਦੋਨਾਂ ਨੂੰ ਹੀ ਕੈਪਟਨ ਅਮਰਿੰਦਰ ਸਿੰਘ ਕੋਲ ਜਦੋਂ ਉਦੋਂ ਹੀ ਗਏ ਪੱਤਰਕਾਰ ਵੀ ਇਦਾਂ ਕਹਿੰਦਾ, ਉਹ ਕਹਿੰਦਾ ਨਹੀਂ 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 ਇਦਾਂ ਨਹੀਂ ਹੋਣੀ ਕੁਛ ਵੀ। ਇਹਦਾ ਮਤਲਬ ਕੀ ਹੋਇਆ ਵੀ ਕੈਪਟਨ ਅਮਰਿੰਦਰ ਸਿੰਘ ਹੀ ਆ ਸਭ ਕੁਝ, ਸਿਹਤ ਮੰਤਰੀ ਕੋਈ ਨਹੀਂ ਹੈਗਾ। ਇਦਾਂ ਹੀ ਹੁਣ ਡਾਕਟਰ ਹਰਸ਼ਵਰਧਨ ਨੂੰ ਹੀ ਪਤਾ ਆ, ਮੈਂ ਕੁਝ ਕਹਿ ਵੀ ਦਿੱਤਾ ਆ, ਮੋਦੀ ਨੇ ਤਾਂ ਪਲਟ ਦੇਣਾ, ਮੇਰੀ ਕੀ ਰਹਿ ਜਾਣੀ ਆ। ਇਸ ਕਰਕੇ ਡਿਸੀਜਨ ਤਾਂ ਲੈਣਾ ਆ ਮੋਦੀ ਨੇ। ਇਸ ਕਰਕੇ ਜਿਹੜੀ ਪਾਵਰ ਆ ਉਹ ਤਾਂ ਵੰਡੀ ਹੋਈ ਸੀ ਜੀ। ਹੁਣ ਨਾ ਤਾਂ ਰਾਸ਼ਟਰਪਤੀ ਨੂੰ ਕੰਮ ਕਰਨ ਦਿੱਤਾ ਜਾਂਦਾ, ਰਾਸ਼ਟਰਪਤੀ ਸਭ ਤੋਂ ਵੱਡਾ ਅਹੁਦਾ ਆ, ਉਹਦੀ ਰਿਸਪੈਕਟ ਕੋਈ ਨਹੀਂ ਰੱਖੀ ਇਹਨਾਂ ਨੇ, ਉਹਨੂੰ ਇੱਕ ਗੁਲਾਮ ਜਿਹੜਾ ਬਣਾ ਕੇ ਰੱਖ ਲਿਆ। ਰਾਜਪਾਲ ਜਿਹੜਾ ਕਿ ਰੈਪਰੈਜ਼ੈਂਟ ਕਰਦਾ ਸੀ, ਜਿਹੜਾ ਕਿ ਉੱਪਰ ਖੁੰਡਾ ਲੈ ਕੇ ਬਹਿੰਦਾ ਸੀ ਸਰਕਾਰਾਂ ਦੇ ਉੱਤੇ, ਉਹਨਾਂ ਨੂੰ ਵੀ ਗੁਲਾਮ ਬਣਾ ਲਿਆ। ਇਹਨਾਂ ਨੇ ਇਸ ਤਰੀਕੇ ਦੇ ਨਾਲ ਕੰਮ ਕੀਤਾ ਵੀ ਜਿਹੜਾ ਬੰਦਾ ਜਿਹੜੀ ਚੀਜ਼ ਦੇ ਲਈ ਯੋਗ ਆ ਜਾਂ ਉਹਦੀ ਪਦਵੀ ਆ, ਉਹਨੂੰ ਕੰਮ ਨਹੀਂ ਕਰਦਾ। ਚਲੋ ਖੈਰ, ਰੱਬ ਖੈਰ ਕਰੇ, ਰੱਬ ਭਲੀ ਦੇਵੇ। ਕਰਨੈਲ ਸਿੰਘ ਬਾਂਸਲ ਜੀ ਪ੍ਰੋਗਰਾਮ ਪਸੰਦ ਕਰ ਰਹੇ ਨੇ, ਥੈਂਕ ਯੂ ਸਰ। ਬਲਵਿੰਦਰ ਸਿੰਘ ਜੀ ਕਹਿੰਦੇ ਗ੍ਰੇਟ ਡਿਸਕਸ਼ਨ, ਥੈਂਕ ਯੂ ਚਾਚਾ ਜੀ। ਤੇ ਰੋਸ਼ਨ ਲਾਲ ਹੋਣਾ ਦਾ ਕਮੈਂਟ ਆਇਆ, ਕਹਿੰਦੇ ਦਲਜੀਤ ਜੀ ਆਪਣਾ ਪਿੰਡ ਵਾਲੇ ਡਾਕਟਰ ਸੰਤੋਖ ਸਿੰਘ ਬਾਰੇ ਹੀ ਪਤਾ। ਇਹ ਹੁਣ ਤੁਸੀਂ ਦੇਖ ਲਓ, ਆਉਂਦੀ ਕੋਈ ਗੱਲ ਧਿਆਨ ਚ ਜੀ। ਉਹ ਸਾਡੇ ਪ੍ਰਿੰਸੀਪਲ ਨੇ ਰੋਸ਼ਨ ਲਾਲ ਜੀ, ਪਹਿਲਾਂ ਤਾਂ ਥੈਂਕਸ ਇਹਨਾਂ ਦਾ ਕਿ ਨਾਲ ਜੁੜੇ ਨੇ ਉਹ। ਹੁਣ ਉਹਨਾਂ ਦਾ ਸ਼ਾਇਦ ਇਹ ਕਹਿਣ ਦਾ ਮਤਲਬ ਹੈ ਕਿ ਸਾਡੇ ਜਿਹੜੇ ਪਿੰਡ ਦੇ ਡਾਕਟਰ ਆ, ਆਪਣੇ ਲੋਕਾਂ ਤੋਂ ਉਹਨਾਂ ਤੱਕ ਹੀ ਪਤਾ, ਜਿਹੜੇ ਸ਼ਾਇਦ ਉਹਨਾਂ ਨੇ ਇਸ ਗੱਲ ਤੇ ਟਿੱਪਣੀ ਕੀਤੀ ਆ ਕਿ ਜਿਹੜੇ ਡਾਕਟਰ ਹਰਸ਼ਵਰਧਨ ਦੇ ਬਾਰੇ ਤਾਂ ਕਿਸੇ ਨੂੰ ਕੀ ਪਤਾ ਲੱਗਣਾ। ਤੇ ਇਹ ਗੱਲ ਇਹਨਾਂ ਦੀ ਸੱਚੀ ਆ ਨਾ, ਕਿਉਂਕਿ ਲੋਕਾਂ ਨੂੰ ਦੱਸਿਆ ਨਹੀਂ ਜਾਂਦਾ। ਲੋਕਾਂ ਨੂੰ ਤਾਂ ਪਤਾ ਲੱਗੇ ਜੇ ਲੋਕਾਂ ਦਾ ਬਾਹ ਪਵੇ। ਲੋਕਾਂ ਨੂੰ ਤੁਸੀਂ ਦੇਖੋ ਕਿ ਸਰਪੰਚ ਤੱਕ ਪਤਾ ਹੁੰਦਾ, ਸਰਪੰਚ ਦੇ ਉੱਤੇ ਕਿਹੜੀਆਂ ਚੀਜ਼ਾਂ ਆ, ਕਿੱਦਾਂ ਆ। ਐਮਐਲਏ ਨੂੰ ਬਹੁਤ ਵੱਡਾ ਰਾਜਾ ਸਮਝੀ ਬੈਠੇ ਆ, ਜਦ ਕਿ ਉਹਦੇ ਕੋਲ ਏਡੀਆਂ ਪਾਵਰਾਂ ਹੁੰਦੀਆਂ ਹੀ ਨਹੀਂ। ਉਹਦਾ ਕਾਰਨ ਇਹੀ ਆ ਕਿ ਸਾਡੀ ਅਗਿਆਨਤਾ ਆ, ਸਾਨੂੰ ਪੜਾਇਆ ਨਹੀਂ ਜਾਂਦਾ। ਪਾਵਰ ਤੇ ਇੱਕ ਨਾਗਰਿਕ ਕੋਲ ਵੀ ਹੁੰਦੀ ਆ, ਪਰ ਸਾਨੂੰ ਵਰਤਣ ਦਾ ਨਹੀਂ ਪਤਾ। ਤੇ ਦੂਜੀ ਗੱਲ ਫਿਰ ਉਹ ਆ ਜਾਂਦੀ ਵੀ ਜੇ ਸਰਕਾਰਾਂ ਦੇ ਢਾਂਚੇ ਬਣੇ, ਉਹ ਸਾਡਾ ਸਿਸਟਮ ਆ, ਉਹ ਸਾਰਾ ਸਭ ਦਾ ਮਤਲਬ ਫੇਲ ਆ। ਇੰਦਰਜੀਤ ਵਰਮਾ ਜੀ ਕਹਿ ਰਹੇ ਨੇ, ਸੋ ਰੀਅਲੀ ਸ਼ੇਮ ਫॉर ਇੰਡੀਅਨ ਲੀਡਰ ਬਟ ਰੀਅਲੀ ਪੇਨਫੁਲ ਟਾਈਮ ਫॉर ਆਲ ਓਵਰ ਇੰਡੀਆ। ਬਿਲਕੁਲ, ਇਹ ਤੁਹਾਡੀ ਗੱਲ ਸਹੀ ਆ, ਪਰ ਇਹ ਆ ਵੀ ਜੇ ਹੁਣ ਅਸੀਂ ਲਾਹਨਤ ਇਹਨਾਂ ਤੇ ਪਾਵਾਂਗੇ, ਘੱਟੋ ਘੱਟ ਲੋਕੀ ਅਵੇਅਰ ਹੋਣਗੇ ਕਿ ਅਸੀਂ ਆਪਣੇ ਜਿਹੜੇ ਚੋਣ ਕਰਨੇ ਆ, ਲੋਕਾਂ ਨੂੰ ਵੀ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਅਸੀਂ ਜਿਹੜੇ ਆਪਣੇ ਲੀਡਰ ਚੁਣਨੇ ਆ, ਉਹ ਪੜ੍ਹੇ ਲਿਖੇ ਲੀਡਰ ਚੁਣਨੇ ਚਾਹੀਦੇ ਆ, ਜਿਨ੍ਹਾਂ ਦਾ ਕੁਛ ਦਿਮਾਗ ਹੋਵੇ, ਜਿਨ੍ਹਾਂ ਦਾ ਇਸ ਚੀਜ਼ ਦੇ ਵਿੱਚ ਤਜਰਬਾ ਹੋਵੇ। ਨਾ ਕਿ ਇਸ ਤਰੀਕੇ ਦੇ ਨਾਲ ਨਹੀਂ ਜੀ ਇਹ ਤਾਂ ਬੰਦਾ ਹਿੰਦੂ ਆ ਜਾਂ ਇਹ ਸਿੱਖ ਆ ਜਾਂ ਮੁਸਲਿਮ ਆ, ਅਸੀਂ ਉਸ ਆਧਾਰ ਦੇ ਉੱਤੇ ਨਹੀਂ ਕਿਸੇ ਨੂੰ ਡਿਸਾਈਡ ਕਰ ਸਕਦੇ। ਜੀ। ਤੇ ਆਪਾਂ ਜਾਂਦੇ ਜਾਂਦੇ ਥੋੜੀ ਜਿਹੀ ਗੱਲ ਪੱਛਮੀ ਬੰਗਾਲ ਦੀ ਵੀ ਕਰ ਲਈਏ। ਉੱਥੇ ਸਰਕਾਰ ਬਣੀ ਮਮਤਾ ਬੈਨਰਜੀ ਜੀ, ਤੇ ਜ਼ੋਰ ਤਾਂ ਬੜਾ ਲਾਇਆ ਖੈਰ ਬੀਜੇਪੀ ਵਾਲਿਆਂ ਨੇ, ਜਿੱਦਾਂ ਆਪਾਂ ਪਹਿਲਾਂ ਗੱਲਬਾਤ ਕੀਤੀ, ਪਰ ਇਹਨਾਂ ਦੀ ਪੇਸ਼ ਗਈ ਨਹੀਂ ਉਹ ਵੀ। ਪਰ ਜਿਵੇਂ ਇੰਦਰਜੀਤ ਵਰਮਾ ਹੋਣਾ ਜਿਹਦਾ ਕਮੈਂਟ ਹੈ, ਪਰ ਇਹ ਵੀ ਚੰਗੀ ਗੱਲ ਆ ਵੀ ਜਿੱਦਾਂ ਇਹਨਾਂ ਨੇ ਸਾਰੇ ਦੇਸ਼ 'ਚ ਗੰਦ ਪਾਇਆ ਜਿਵੇਂ ਗਾਵਾਂ ਦਾ, ਪਰ ਉੱਥੇ ਇਹਨਾਂ ਦੀ ਨਹੀਂ ਪੇਸ਼ ਚੱਲੀ, ਤਾਂ ਮੈਨੂੰ ਲੱਗਦਾ ਕਿ ਇਹ ਪਲੱਸ ਪੁਆਇੰਟ ਆ। ਦੇਖੋ
ਇਹਦੇ ਵਿੱਚ ਮਮਤਾ ਬੈਨਰਜੀ ਨੂੰ ਵੀ ਆਪਾਂ ਬਰੀ ਨਹੀਂ ਕਰ ਸਕਦੇ। ਪਹਿਲਾਂ ਤਾਂ ਇਹ ਆ ਕਿ ਇਹੀ ਕੰਮ ਕਾਮਰੇਡ ਕਰਦੇ ਸੀ। ਜੀ ਜੀ ਜੀ। ਉੱਥੇ ਅਗਰੈਸਿਵ ਆ। ਹਾਂ ਸਾਨੂੰ ਪੰਜਾਬ ਦੀ ਤੇ ਬੰਗਾਲ ਦੀ ਰਾਜਨੀਤੀ ਸਮਝਣੀ ਪੈਣੀ ਆ। ਜੀ ਜੀ। ਜਿਹੜੇ ਉੱਤਰ ਪ੍ਰਦੇਸ਼ ਦੇ ਵਿੱਚ ਆ ਉੱਥੇ ਜਾ ਕੇ ਤੁਸੀਂ ਹਿੰਦੂਇਜ਼ਮ ਦੀ ਗੱਲ ਕਰੋਗੇ ਉਹਨਾਂ ਨੇ ਛੇਤੀ ਮੰਨ ਜਾਣਾ। ਹਾਂਜੀ। ਮੱਧ ਪ੍ਰਦੇਸ਼ ਦੇ ਵਿੱਚ ਹਿੰਦੂਇਜ਼ਮ ਚੱਲ ਸਕਦਾ ਹਾਂਜੀ। ਤੇ ਗੁਜਰਾਤ ਦੇ ਵਿੱਚ ਚੱਲ ਸਕਦਾ, ਰਾਜਸਥਾਨ ਦੇ ਵਿੱਚ ਚੱਲ ਸਕਦਾ। ਜੀ ਜੀ। ਕੁਛ ਜਿਹੜੇ ਸਟੇਟ ਇਦਾਂ ਦੇ ਆ ਉਹਨਾਂ ਦਾ ਧਰਮ ਤੋਂ ਵੀ ਇੱਕ ਵੱਖਰਾ ਚੀਜ਼ ਹੈਗੀ। ਹਾਂਜੀ। ਜਿੱਦਾਂ ਕਿ ਬੰਗਾਲ ਦੇ ਵਿੱਚ ਜੇ ਤੁਸੀਂ ਬੰਗਾਲੀ ਆ, ਬੰਗਲਾ ਉਹਨਾਂ ਦੇ ਲਈ ਬਹੁਤ ਵੱਡੀ ਚੀਜ਼ ਆ। ਹਾਂਜੀ ਹਾਂਜੀ। ਇਹ ਜਿਹੜਾ ਬੰਗਲਾਦੇਸ਼ ਵੀ ਬਣ ਗਿਆ ਉਹ ਭਾਸ਼ਾ ਦੇ ਆਧਾਰ ਦੇ ਉੱਤੇ ਗਿਆ, ਨਹੀਂ ਤਾਂ ਹੈ ਤਾਂ ਪਾਕਿਸਤਾਨੀ ਸੀ। ਉਹਨਾਂ ਨੇ ਅਸੈਪਟ ਹੀ ਨਹੀਂ ਕੀਤੀ ਉਰਦੂ। ਹਾਂਜੀ। ਉਹਨਾਂ ਨੇ ਕਿਹਾ ਨਹੀਂ ਅਸੀਂ ਬੰਗਲਾ ਨਹੀਂ ਛੱਡ ਸਕਦੇ। ਹਾਂਜੀ। ਇੱਦਾਂ ਮਹਾਰਾਸ਼ਟਰ ਵਿੱਚ ਮਰਾਠਾ ਜਿਹੜੇ ਲੋਕ ਨੇ ਜੀ। ਉਹ ਮਰਾਠੀ ਨੂੰ ਨਹੀਂ ਛੱਡ ਸਕਦੇ। ਜੀ। ਇਹ ਕੁਛ ਇੱਕ ਧਾਰਮਿਕ ਚੀਜ਼ਾਂ ਤਾਂ ਹੁੰਦੀਆਂ ਹਾਂਜੀ। ਪਰ ਕੁਛ ਸਾਡੇ ਸੱਭਿਆਚਾਰਕ ਚਿੰਨ੍ਹ ਵੀ ਹੁੰਦੇ ਆ। ਹਾਂਜੀ। ਹੁਣ ਜਿਸ ਤਰੀਕੇ ਦੇ ਨਾਲ ਇਹ ਅਗਰੈਸਿਵ ਹੋਏ ਆ, ਪਹਿਲਾਂ ਕਾਮਰੇਡ ਬਹੁਤ ਜ਼ਿਆਦਾ ਅਗਰੈਸਿਵ ਹੁੰਦੇ ਸੀ। ਹੁਣ ਇਹਦੇ ਵਿੱਚ ਆਪਾਂ ਮਨਫੀ ਦੋਨੇ ਪਾਰਟੀਆਂ ਨੂੰ ਨਹੀਂ ਕਰ ਸਕਦੇ। TMC ਚਲੋ ਵਧਾਈ ਆ ਤ੍ਰਿਣਮੂਲ ਕਾਂਗਰਸ ਨੂੰ ਕਿ ਉਹ ਜਿੱਤੀ ਆ, ਪਰ ਜਿਸ ਤਰੀਕੇ ਦੇ ਨਾਲ ਹੁਣ ਇਹ ਹਿੰਸਾ ਚੱਲੀ ਆ, 17 ਲੋਕ ਹੁਣ ਤੱਕ ਮਰ ਗਏ ਆ। ਉਹਦੇ ਵਿੱਚ ਕਿਹਾ ਜਾ ਰਿਹਾ, BJP ਵਾਲੇ ਕਹਿ ਰਹੇ ਆ ਵੀ 9 ਬੰਦੇ ਸਾਡੇ ਦੇ ਵਿੱਚ ਮਰੇ ਆ, 7 ਬੰਦੇ ਜਿਹੜੇ ਆ ਤ੍ਰਿਣਮੂਲ ਕਾਂਗਰਸ ਵਾਲੇ ਕਹਿ ਰਹੇ ਆ ਕਿ ਸਾਡੇ ਮਰੇ ਆ, ਤੇ ਇੱਕ ਬੰਦਾ ਇੰਡੀਅਨ ਸੈਕੂਲਰ ਫਰੰਟ ਪਾਰਟੀ ਆ ਉਹਨਾਂ ਦਾ ਬੰਦਾ ਮਰਿਆ, ਤੇ ਜ਼ਖਮੀ ਜਿਹੜੇ ਆ ਉਹ ਪਤਾ ਨਹੀਂ ਕਿੰਨੇ ਜ਼ਿਆਦਾ ਹੋ ਗਏ। ਪਰ ਇਹ ਲੋਕ ਕਿਉਂ ਲੜੇ ਨੇ? ਲੜੇ ਇਸ ਕਰਕੇ ਨੇ ਕਿ ਸਾਨੂੰ ਵੋਟ ਪਾਉਣ ਦਾ ਅੱਜ ਤੱਕ ਪਤਾ ਹੀ ਨਹੀਂ ਲੱਗਾ। ਅਸੀਂ ਇਸ ਤਰੀਕੇ ਦੇ ਨਾਲ ਮੰਨ ਲਓ ਕਿ ਮੈਂ ਦਲਜੀਤ ਸਿੰਘ ਤੇ ਤੁਸੀਂ ਅਜੇਪਾਲ ਇੱਥੇ ਬੈਠੇ ਆ, ਤੁਸੀਂ ਇੱਕ ਪਾਰਟੀ ਨੂੰ ਪਾਉਂਦੇ ਆ ਤੇ ਮੈਂ ਇੱਕ ਪਾਰਟੀ ਨੂੰ ਪਾਉਂਦਾ, ਆਪਾਂ ਇਕੱਠੇ ਬੈਠ ਕੇ ਵੀ ਅਸੀਂ ਇੱਕ ਦੂਜੇ ਦੇ ਦੁਸ਼ਮਣ ਬਣ ਗਏ। ਇਸ ਕਰਕੇ ਅਸੀਂ ਵੋਟ ਦੇ ਆਧਾਰ ਦੇ ਉੱਤੇ ਦੁਸ਼ਮਣੀਆਂ ਪਾਲ ਲਈਆਂ। ਹੁਣ ਉੱਥੇ ਕੀ ਹੁੰਦਾ, ਜਦੋਂ ਤਾਂ ਬੰਦਾ ਕੋਈ ਜਿੱਤ ਜਾਂਦਾ, ਉਹ ਜਿਹੜਾ ਜਿੱਤਣ ਵਾਲਾ ਹੁੰਦਾ ਆ ਉਹ ਆਪ ਤਾਂ ਬੈਠਾ ਹੁੰਦਾ ਚੰਡੀਗੜ੍ਹ। ਅਸੀਂ ਇੱਥੇ ਗੁਰਾਇਆਂ ਦੇ ਵਿੱਚ ਢੋਲ ਵਜਾ ਕੇ ਉੱਚੀ ਉੱਚੀ ਨਾਅਰੇ ਲਾ ਕੇ ਉਸ ਬੰਦੇ ਦੇ ਕੋਲ ਦੀ ਲੰਘਣਾ ਜਿਹੜਾ ਬੰਦਾ ਦੂਜੀ ਆਪੋਜ਼ਿਟ ਪਾਰਟੀ ਦਾ, ਉੱਥੋਂ ਫਿਰ ਭੜਕਣ ਦਾ ਉਹ ਦੂਜੇ ਨੂੰ ਵੀ ਫਿਰ ਹੁੰਦਾ। ਇਹੋ ਜਿਹਾ ਜਦੋਂ ਅਸੀਂ ਕੰਮ ਕਰਦੇ ਆ ਉਹਦੇ ਵਿੱਚ ਇਹੋ ਜਿਹਾ ਕੰਮ ਹੋ ਹੀ ਜਾਣਾ ਹੁੰਦਾ। ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਮਮਤਾ ਬੈਨਰਜੀ ਨੇ ਕਰਾ ਦਿੱਤਾ ਜਾਂ ਮੋਦੀ ਨੇ ਕਰਵਾ ਦਿੱਤਾ। ਇਹ ਉਹ ਜਿਹੜੀ ਆਪਸੀ ਰੰਜਿਸ਼ ਹੁੰਦੀ ਆ ਨਾ ਵੋਟਾਂ ਤੋਂ ਬਾਅਦ, ਇਹ ਅਕਸਰ ਹੀ ਹੁੰਦੀ ਆ, ਪਰ ਸਾਨੂੰ ਇਸ ਗੱਲ ਦੇ ਉੱਤੋਂ ਬਚਾਅ ਰੱਖਣਾ ਪੈਣਾ। ਪਰ ਹੁਣ ਜਿਨ੍ਹਾਂ ਦੇ ਜੀ ਚਲੇ ਗਏ ਆ, ਕੀ ਉਹ ਜਿਹੜੇ ਜਿੱਤ ਵੀ ਗਏ ਆ, ਕੀ ਉਹਨਾਂ ਨੇ ਤੁਹਾਨੂੰ ਹੁਣ ਤੁਹਾਡਾ ਪੇਟ ਪਾਲ ਦੇਣਾ ਸਾਰੀ ਉਮਰ ਦੇ ਲਈ? ਜਿਹੜਾ ਤੁਹਾਡਾ ਪਰਿਵਾਰ ਦਾ ਇੱਕ ਸਦੱਸਿਆ ਸੀਗਾ, ਤੁਹਾਡਾ ਮੈਂਬਰ ਸੀ, ਉਹਦੀ ਕੀ ਘਾਟ ਇਹ ਪੋਲੀਟੀਕਲ ਪਾਰਟੀ ਸਾਡੀਆਂ ਪੂਰੀਆਂ ਕਰ ਸਕਦੀਆਂ? ਇਹ ਤੁਹਾਨੂੰ ਲੋਕਾਂ ਨੂੰ ਸੋਚਣਾ ਪੈਣਾ ਇਹ ਗੱਲ। ਇਹ ਤਾਂ ਫਿਰ ਆਪਾਂ ਨੂੰ ਆਪਦਾ ਦਿਮਾਗ ਯੂਜ਼ ਕਰਨਾ ਪੈਣਾ ਕਿ ਸਾਨੂੰ ਇਹਨਾਂ ਪਾਰਟੀਆਂ ਤੋਂ ਕੁਝ ਨਹੀਂ ਮਿਲਣਾ ਜੀ। ਤੇ ਬਾਕੀ ਇੰਦਰਜੀਤ ਵਰਮਾ ਜੀ, ਸਭ ਦੀਆਂ ਦੁਆਵਾਂ ਆਪਣੇ ਭੈਣ ਭਰਾਵਾਂ ਦੇ ਨਾਲ ਨੇ, ਸੋ ਪੋਜ਼ਿਟਿਵ ਰਹਿਣ ਦੀ ਲੋੜ ਹੈ ਆਪਾਂ ਨੂੰ। ਖੈਰ ਬਾਹਰਲੇ ਦੇਸ਼ ਵੀ ਆਪਣੀ ਹੈਲਪ ਕਰ ਰਹੇ ਨੇ, ਉੱਥੇ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਬਹੁਤ ਸਾਰੇ ਤਰੀਕਿਆਂ ਦੇ ਨਾਲ ਇੱਕ ਦੂਜੇ ਦੀ ਹੈਲਪ ਹੋ ਰਹੀ ਆ। ਸੋ ਕੋਈ ਨਹੀਂ, ਤੁਸੀਂ ਪੋਜ਼ਿਟਿਵ ਰਹੋ, ਸਾਰਾ ਕੁਝ ਠੀਕ ਹੋਊਗਾ। ਮੀਨਾਕਸ਼ੀ ਹੁਣੀ ਕਹਿ ਰਹੇ ਨੇ 3000 ਕਰੋੜ ਕੈਨ ਬੀ ਯੂਜ਼ਡ ਫॉर ਹਸਪੀਟਲਸ ਫੈਸਿਲਿਟੀਜ਼। ਸ਼ਾਇਦ ਇਹਨਾਂ ਦਾ ਇਸ਼ਾਰਾ ਜਿਹੜਾ 3000 ਕਰੋੜ ਬੁੱਤ ਦੇ ਉੱਤੇ ਲਾਇਆ, ਹਾਂਜੀ ਉਧਰ ਨੂੰ ਇਸ਼ਾਰਾ ਹੈਗਾ ਇਹਨਾਂ ਦਾ। ਦੇਖੋ ਇਹਦੇ ਵਿੱਚ ਵੀ ਦੋ ਗੱਲਾਂ ਨੇ। ਹਾਂਜੀ। ਮੈਂ ਇਹ ਕਹਿੰਦਾ ਕਿ ਪਟੇਲ ਲੋਹ ਪੁਰਸ਼ ਨੂੰ ਕਿਹਾ ਗਿਆ, ਲੋਹੇ ਦੀ ਮੂਰਤੀ ਬਣਾਈ ਗਈ, ਬਹੁਤ ਵੱਡਾ ਇੱਕ ਯੋਗਦਾਨ ਹੈ ਉਹਦਾ। ਹਾਂਜੀ। ਚਲੋ ਠੀਕ ਆ, ਹੁਣ ਮੂਰਤੀ ਬਣ ਗਈ ਆ, ਅਸੀਂ ਭੰਡ ਕੇ ਭਾਵੇਂ ਅਸੀਂ ਕਹਿ ਸਕਦੇ ਹਾਂ ਕਿ ਹੋਰ ਪਾਸੇ ਕੰਮ ਕਰਨਾ ਚਾਹੀਦਾ। ਈਵਨ ਕਿ ਇੱਕ ਵਾਰੀ ਮੰਗਲਯਾਨ 400 ਕਰੋੜ ਦੇ ਵਿੱਚ ਇਹਨਾਂ ਨੇ ਭੇਜ ਦਿੱਤਾ ਸੀ। ਉਹ ਮੰਗਲ ਤੱਕ ਲੈ ਗਿਆ ਸੀ, ਭਾਵੇਂ ਬਹੁਤ ਜ਼ਿਆਦਾ ਮਜ਼ਾਕ ਇੱਥੇ ਦੀਆਂ ਅਖਬਾਰਾਂ ਨੇ ਵੀ ਉਡਾਇਆ ਸੀ ਵੀ ਰੋਟੀ ਇਹਨਾਂ ਦੇ ਕੋਲ ਖਾਣ ਨੂੰ ਨਹੀਂ ਤੇ ਮੰਗਲ ਤੱਕ ਤੁਰੇ ਫਿਰਦੇ ਆ। ਪਰ ਫਿਰ ਵੀ ਸਾਡਾ ਚਲੋ ਕੰਮ ਆ, ਇਹ ਜਿਹੜੇ ਹੋ ਗਏ ਆ ਹੋ ਗਏ। ਪਰ ਨੋ ਡਾਊਟ ਸਾਨੂੰ ਪ੍ਰਾਇਓਰਟੀਜ਼ ਦੇਖਣੀਆਂ ਪੈਣੀਆਂ। ਸਾਡੀ ਪ੍ਰਾਇਓਰਟੀਜ਼ ਹੈ ਕਿੱਥੇ ਆ? ਅਸੀਂ ਇੱਕ ਪਾਸੇ ਇਹੀ ਕਾਰਨ ਆ ਕਿ ਸਾਡਾ ਜਿਹੜਾ ਗਰੀਬ ਦਾ ਤੇ ਅਮੀਰ ਦਾ ਫਾੜਾ ਬਹੁਤ ਵੱਧ ਗਿਆ। ਸਾਡੀ ਅਸਲੀ ਸਮੱਸਿਆ ਇਹ ਆ ਕਿ ਜਿਹੜਾ ਅਮੀਰ ਆ ਉਹ ਏਡਾ ਜ਼ਿਆਦਾ ਅਮੀਰ ਹੋ ਗਿਆ ਕਿ ਉਹਨੇ ਰਿਸੋਰਸਿਸ ਦੇ ਉੱਤੇ ਕਬਜ਼ਾ ਕਰ ਲਿਆ। ਹੋਣਾ ਤਾਂ ਇਹ ਚਾਹੀਦਾ ਸੀ ਕਿ ਰਿਸੋਰਸਿਸ ਦੇ ਉੱਤੇ ਇੱਕ ਗਰੀਬ ਲੋਕਾਂ ਦਾ ਜਾਂ ਸਾਰਿਆਂ ਦਾ ਇੱਕ ਹੁੰਦਾ, ਉਹਨਾਂ ਦਾ ਘੱਟੋ ਘੱਟ ਉਹਨਾਂ ਦਾ ਬਣਦਾ ਹਿੱਸਾ ਦਿੱਤਾ ਜਾਂਦਾ। ਹੁਣ ਰਿਸੋਰਸਿਸ ਕੀ ਆ? ਰਿਸੋਰਸਿਸ ਸਭ ਤੋਂ ਪਹਿਲਾ ਜਿਹੜਾ ਰਿਸੋਰਸ ਆ ਉਹ ਸਾਡਾ ਹਵਾ ਆ। ਹਵਾ ਆਪਾਂ ਕਹਿ ਦਿੰਦਾ, ਸਾਡੇ ਤਾਂ ਲੋਕਾਂ ਨੂੰ ਇਹ ਦੱਸਿਆ ਜਾਂਦਾ ਕਿ ਸਾਡੀਆਂ ਮੁੱਢਲੀਆਂ ਲੋੜਾਂ ਕੀ ਆ। ਸਾਨੂੰ ਕਿਤਾਬਾਂ ਵਿੱਚ ਕੀ ਕਹਿੰਦਾ ਰੋਟੀ, ਕੱਪੜਾ ਤੇ ਮਕਾਨ। ਕਿੱਡੀ ਗਲਤ ਇਨਫੋਰਮੇਸ਼ਨ ਸਾਨੂੰ ਦਿੱਤੀ ਜਾਂਦੀ, ਜਦ ਕਿ ਸਾਡੀ ਸਭ ਤੋਂ ਪਹਿਲੀ ਜਿਹੜੀ ਲੋੜ ਆ ਉਹ ਹਵਾ ਆ। ਹਵਾ ਤੋਂ ਬਗੈਰ 1 ਮਿੰਟ ਜਾਂ 2 ਮਿੰਟ ਜਾਂ 3 ਮਿੰਟ ਆਕਸੀਜਨ ਦੇ ਸਿਲੰਡਰ ਹੁਣ ਮਿਲਦੇ ਨਹੀਂ। ਹੁਣ ਲੋਕਾਂ ਨੂੰ ਪਤਾ ਲੱਗਣ ਲੱਗਾ ਕਿ ਰੋਟੀ ਤਾਂ ਸਾਡੀ ਬਹੁਤ ਬਾਅਦ ਦੀ ਚੀਜ਼ ਆ। ਠੀਕ ਆ ਜੀ। ਉਹ ਫੇਰੂਮਾਨ ਸਾਹਿਬ, ਦਰਸ਼ਨ ਸਿੰਘ ਫੇਰੂਮਾਨ ਉਹਨਾਂ ਨੇ ਵਰਤ ਰੱਖਿਆ ਸੀ, ਇਸ ਦੁਨੀਆ ਦੇ ਵਿੱਚ ਰਹੇ ਨਹੀਂ। 78ਵੇਂ ਦਿਨ ਉਹਨਾਂ ਦੀ 72ਵੇਂ ਦਿਨ ਉਹਨਾਂ ਦੀ ਮੌਤ ਹੋ ਗਈ ਸੀ। 72 ਦਿਨ ਕੱਢ ਗਏ ਸੀ। ਪਰ ਹਵਾ ਤੋਂ ਬਗੈਰ 3 ਜਾਂ 4 ਮਿੰਟ ਕੱਢਣੇ ਇਹ ਕਿੱਡੇ ਜ਼ਿਆਦਾ ਔਖੇ ਹੋ ਜਾਂਦੇ ਆ। ਹੁਣ ਉਹ ਹਵਾ ਜਿਹੜੀ ਇੰਨੀ ਗੰਦੀ ਕਰ ਦਿੱਤੀ ਸਰਕਾਰਾਂ ਦੀਆਂ ਪਾਲਿਸੀਜ਼ ਨੇ, ਮਿੱਲਾਂ ਲਾ ਕੇ ਕਿ ਇੱਕ ਬੰਦੇ ਨੂੰ ਇੱਕ ਹਵਾ ਹੀ ਨਹੀਂ ਲੈਣ ਦਿੱਤੀ ਜਾ ਰਹੀ।
ਦੂਜੀ ਜਿਹੜੀ ਲੋੜ ਆ ਸਾਡੀ ਉਹ ਪਾਣੀ ਆ। ਪਾਣੀ ਜਿਹੜੀ ਆ ਗੁਰਬਾਣੀ ਵੀ ਸਾਡੀ ਇਹੀ ਕਹਿੰਦੀ ਪਵਨ ਗੁਰੂ, ਪਵਨ ਦਾ ਸਭ ਤੋਂ ਪਹਿਲਾ ਨਾਂ ਲਿਆ। ਹਾਂਜੀ ਹਾਂਜੀ ਪਵਨ ਗੁਰੂ ਪਾਣੀ ਪਿਤਾ, ਹਾਂਜੀ ਮਾਤਾ ਧਰਤ ਮਹਾ, ਤੀਜੇ ਨੰਬਰ ਤੇ ਧਰਤੀ ਆਉਂਦੀ ਆ। ਦੇਖੋ ਮਹਾਰਾਜ ਨੇ ਸਾਨੂੰ ਕਿੱਡਾ ਵੱਡਾ ਸਥਾਨ ਦਿੱਤਾ ਤੇ ਅਸੀਂ ਐਡੇ ਬੇਵਕੂਫ ਲੋਕ ਆ, ਅਸੀਂ ਰੋਟੀ ਤੋਂ ਚੱਲੇ ਹੋਏ ਆ। ਹਾਂਜੀ ਹਾਂ ਹੁਣ ਉਹ ਜਿਹੜੇ ਰਿਸੋਰਸਿਸ ਦੀ ਜਿਹੜੀ ਵੰਡ ਆ, ਜੀ ਹਵਾ ਸਾਡੀ ਨਹੀਂ ਰਹੀ, ਹਵਾ ਨੂੰ ਪੋਲੂਟਡ ਕਰਕੇ ਰੱਖ ਦਿੱਤਾ। ਜਿਹੜੇ ਤਾਂ ਅਮੀਰ ਲੋਕ ਆ, ਹੁਣ ਕੈਪਟਨ ਸਾਹਿਬ ਦੀ ਗੱਲ ਕਰ ਲਓ, ਇਹਨਾਂ ਨੇ 3-4 ਮਹੀਨੇ ਜਾਂ 6 ਮਹੀਨੇ ਇਹਨਾਂ ਨੇ ਜਾ ਕੇ ਉੱਧਰ ਰਹਿਣਾ ਹੁੰਦਾ ਆਪਣੇ ਫਾਰਮ ਦੇ ਵਿੱਚ, ਜਿੱਥੇ ਸਾਫ਼ ਹਵਾ ਆ, ਹਵਾ ਲੈਣੇ ਹੀ ਜਾਂਦੇ ਆ ਇਹ, ਕਿ ਉੱਥੇ ਅਸੀਂ ਜਿਹੜੀ ਆ ਹਵਾ ਵਧੀਆ ਤਰੀਕੇ ਦੇ ਨਾਲ ਲਵਾਂਗੇ। ਹੁਣ ਦੂਜੇ ਪਾਸੇ ਪਾਣੀ ਇਹ ਬਿਸਲੇਰੀ ਵਗੈਰਾ ਦਾ ਪੀਂਦੇ ਆ, ਮਿਨਰਲ ਪੀਂਦੇ ਆ। ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ, ਇਸ ਵੇਲੇ ਚਲੋ ਕਰੋਨਾ ਦੀ ਗੱਲ ਤਾਂ ਆਪਾਂ ਨੇ ਹੈਗਾ ਇਸ ਵੇਲੇ ਪ੍ਰੋਬਲਮ, ਪਰ ਪੰਜਾਬ ਦੇ ਲੋਕ ਇਹ ਭੁੱਲੀ ਬੈਠੇ ਆ ਕਿ ਜਿੰਨੀਆਂ ਮੌਤਾਂ ਇਦਾਂ ਹੋ ਰਹੀਆਂ, ਇਦੋਂ ਜ਼ਿਆਦਾ ਲੋਕ ਤਾਂ ਸਾਡੇ ਕੈਂਸਰ ਦੇ ਨਾਲ ਮਰ ਰਹੇ ਆ। ਬਿਲਕੁਲ ਬਿਲਕੁਲ ਕੈਂਸਰ ਦੇ ਨਾਲ ਉਹਨਾਂ ਦੇ ਉੱਤੇ ਗੱਲੇ ਹੀ ਨਹੀਂ ਹੋ ਰਹੀ। ਆਹ ਤਾਂ ਇੱਕ ਦੁਨੀਆ ਦੇ ਵਿੱਚ ਇਹ ਜ਼ਿਆਦਾ ਗੱਲ ਫੈਲ ਗਈ ਆ, ਕਰੋਨਾ ਹੋ ਗਈ ਆ, ਪਰ ਕੈਂਸਰ ਦਾ ਸਭ ਤੋਂ ਜ਼ਿਆਦਾ ਇਫੈਕਟ ਪੰਜਾਬ ਦੇ ਵਿੱਚ ਆ। ਮਾਲਵੇ ਦੇ ਵਿੱਚ ਘਰ ਦੇਖੋ ਕਿਹੜਾ ਬਚਿਆ ਹੈ ਜਿੱਥੇ ਕੈਂਸਰ ਦੇ ਨਾਲ ਹੋਈ ਨਹੀਂ। ਥੱਲੇ ਪਾਣੀ ਦੇ ਵਿੱਚ ਯੂਰੇਨੀਅਮ ਨਿਕਲ ਰਿਹਾ, ਪਾਣੀ ਪੀਣ ਦੇ ਯੋਗ ਹੀ ਹੈ ਨਹੀਂ, ਲੋਕਾਂ ਦੇ ਕੋਲ ਅਲਟਰਨੇਟਿਵ ਵੀ ਹੈ ਨਹੀਂ, ਪਤਾ ਵੀ ਆ ਵੀ ਪਾਣੀ ਗਲਤ ਆ, ਪਰ ਪੀ ਰਹੇ ਆ ਉਹ, ਕਿਉਂਕਿ ਉਹਨਾਂ ਨੇ ਕੁਛ ਤਾਂ ਹੁਣ ਪੀਣਾ ਹੀ ਆ। ਤੇ ਕਿਹਦੀ ਨਾਲ ਲੈ ਕੇ ਆ? ਸਰਕਾਰਾਂ ਦੀ। ਧਰਤੀ ਆ ਸਾਡੀ, ਧਰਤੀ ਨੂੰ ਕੈਂਸਰ, ਦੇਖੋ ਬੰਦੇ ਨੂੰ ਤਾਂ ਇਹ ਕੈਂਸਰ ਸੁਣਿਆ ਸੀ, ਧਰਤੀ ਨੂੰ ਕੈਂਸਰ ਹੋ ਗਿਆ। ਧਰਤੀ ਦੇ ਵਿੱਚ ਉੱਥੇ ਜਿਹੜੀ ਵੀ ਚੀਜ਼ ਤੁਸੀਂ ਉਗਾਉਂਦੇ ਆ ਉਹਦੇ ਵਿੱਚ ਇੰਨੇ ਜ਼ਿਆਦਾ ਕੀਟਨਾਸ਼ਕ ਪਾਏ ਹੋਏ ਆ, ਅਸੀਂ ਨਰਮਾ ਝੋਨਾ ਲਾ ਕੇ ਉਹਦੇ ਨਾਲ ਜਿਹੜੇ ਰਿਸੋਰਸਿਸ ਆ ਸਾਡੇ, ਉਹਨਾਂ ਦਾ ਬਹੁਤ ਖਰਾਬਾ ਹੋ ਗਿਆ ਤੇ ਸਾਡੀ ਜਿਹੜੀ ਲਾਈਫ ਆ ਉਹ ਬਹੁਤ ਖਰਾਬ ਹੋ ਗਈ। ਧਰਤੀ ਨੂੰ ਕੈਂਸਰ ਤੇ ਆਪੇ ਫਿਰ ਹੋਣਾ ਹੀ ਆ। ਜਿਹੜਾ ਫੈਕਟਰੀਆਂ ਦਾ ਇੰਨਾ ਗੰਦਾ ਪਾਣੀ ਕੈਮੀਕਲਾਂ ਵਾਲਾ ਵੀ, ਉਹ ਤਾਂ ਸਾਰਾ ਫਿਰ ਜ਼ਮੀਨ 'ਚ ਹੀ ਜਾ ਰਿਹਾ ਵਾਪਸ। ਬਿਲਕੁਲ, ਉਹਦੇ ਵਾਸਤੇ ਕੋਈ ਰੂਲ ਨਹੀਂ, ਰੈਗੂਲੇਸ਼ਨ ਨਹੀਂ। ਰੂਲ ਰੈਗੂਲੇਸ਼ਨ ਤਾਂ ਫਿਰ ਹੈਗੇ, ਕੋਈ ਫੋਲੋ ਨਹੀਂ ਕਰਦਾ। ਚਲੋ ਖੈਰ ਐਨੀਵੇ। ਤੇ ਮੀਨਾਕਸ਼ੀ ਜੀ, ਜਿਹੜੀ ਤੁਸੀਂ ਹੰਗਰ ਵਾਲੀ ਗੱਲ ਕੀ ਹੈ ਵੀ ਸਹੀ ਆ ਤੁਹਾਡੀ, ਪਰ ਫਿਰ ਵੀ ਅਗੇਨ ਜਿੱਦਾਂ ਅਸੀਂ ਅੱਗੇ ਗੱਲਾਂ ਬਾਤਾਂ ਕਰ ਰਹੇ ਵੀ ਗੱਲ ਤਾਂ ਸਾਡੇ ਵਾਸਤੇ ਸ਼ਰਮ ਵਾਲੀ ਆ। ਪਿੱਛੇ ਜੇ ਸਰਵੇ ਹੋਇਆ ਸੀ ਤੇ ਜਿਹੜੇ ਭੁੱਖਮਰੀ ਨਾਲ ਲੋਕ ਮਰ ਰਹੇ ਨੇ ਉਹ 'ਚ ਵੀ ਇੰਡੀਆ ਮਤਲਬ ਹੋਰ ਉੱਪਰ ਚਲਾ ਗਿਆ ਵੀ ਇੰਡੀਆ ਦੀ ਉਹ ਗੱਲਬਾਤ ਜਿਹੜੀ। ਚਲੋ ਖੈਰ ਐਨੀਵੇ, ਤੇ ਚਲੀਏ, ਹੋ ਗਈਆਂ ਖਬਰਾਂ ਲਗਭਗ। ਹਾਂਜੀ, ਤੇ ਦੋਸਤੋ ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ, ਤੇ ਮਿਲਦੇ ਹਾਂ ਜੀ ਫਿਰ ਅਗਲੇ ਬੁੱਧਵਾਰ ਇਸੇ ਟਾਈਮ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।